ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀਆਂ ਨੂੰ ਆਖਦੇ ਹਾਂ। ਸੋਤਿਓ, ਅੱਜ ਦੇ ਇਸ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਅੱਜ 1 ਜੁਲਾਈ ਦਿਨ ਹੈਗਾ ਜੀ ਵੀਰਵਾਰ, ਅਤੇ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਚੁੱਕੇ ਹਾਂ। ਜਿਵੇਂ ਆਪ ਸਭ ਜਾਣਦੇ ਹੋ, ਵੀਰਵਾਰ ਦੇ ਦਿਨ ਆਪਣਾ ਜਿਹੜਾ ਅੱਜ ਦਾ ਇਹ ਵਿਸ਼ੇਸ਼ ਪ੍ਰੋਗਰਾਮ ਟਰੱਕਿੰਗ ਇੰਡਸਟਰੀ ਦੇ ਨਾਲ ਜੁੜਿਆ ਰਹਿੰਦਾ ਹੈ। ਟਰੱਕਿੰਗ ਬਾਰੇ ਜਿਹੜੀ ਉਹ ਗੱਲਬਾਤ ਆਪਾਂ ਕਰਦੇ ਹਾਂ। ਟਰੱਕਿੰਗ ਬਾਰੇ ਗੱਲਬਾਤ ਕਰਨ ਦੇ ਲਈ ਮੇਰੇ ਨਾਲ ਜੁੜ ਚੁੱਕੇ ਨੇ ਰਮਨ ਸਿੰਘ ਢਿੱਲੋਂ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਾਡੇ ਅੱਜ ਦੇ ਪ੍ਰੋਗਰਾਮ ਅਪਡੇਟ ਅਮਰੀਕਾ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਦਿੱਤਾ ਹੈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ 408-272-2500। ਹੋਮ, ਆਟੋ, ਕਮਰਸ਼ੀਅਲ, ਲਿਕਰ ਸਟੋਰ, ਗੈਸ ਸਟੇਸ਼ਨ, ਕਨਵੀਨੀਅੰਸ ਸਟੋਰ, ਹੋਟਲ, ਮੋਟਲ ਇੰਸ਼ੋਰੈਂਸ, ਲਾਈਫ ਇੰਸ਼ੋਰੈਂਸ, ਹੈਲਥ ਇੰਸ਼ੋਰੈਂਸ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਅਮਰਜੀਤ ਸਿੰਘ, ਹਰਵਿੰਦਰ ਸਿੰਘ ਦਿਓਲ, ਕਮਲਜੀਤ ਸਿੰਘ ਬੰਗੜ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਲਖਬੀਰ ਸਿੰਘ ਸਮਰਾ ਟੈਕਸਸ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਹਰਜੀਤ ਸਿੰਘ ਲੈਥਰੋ ਪੈਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਕਰ ਸਕਦੇ ਹੋ ਮੋਹਨ ਚੀਮਾ ਹੋਣਾ ਨੂੰ 5599052575। ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਅਟਰਨੀ ਜੇ ਟੇਰਕੀਆਣਾ ਹੋਣਾ ਦੇ ਨਾਲ ਕਾਲ ਕਰੋ। ਉਹਨਾਂ ਨੂੰ ਕਾਲ ਕਰੋ 415-909-0503 4159090503। ਅਤੇ ਵੁੱਡਲੈਂਡ ਦੇ ਵਿੱਚ ਟਰੱਕ ਪਾਰਕਿੰਗ ਅਵੇਲੇਬਲ ਆ 597 ਨਾਰਥ ਈਸਟ ਸਟਰੀਟ ਵੁੱਡਲੈਂਡ, I-5 ਦੇ ਐਗਜ਼ਿਟ 538 ਦੇ ਉੱਤੇ। ਵੀਡੀਓ ਸਰਵੇਲੈਂਸ ਅਤੇ ਸਿਕਿਉਰਿਟੀ ਦਾ ਪ੍ਰਬੰਧ ਆ, ਕਾਲ ਕਰੋ 9163969085 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਰਮਨ ਜੀ, ਗੱਲਬਾਤ ਜਿਹੜੀ ਆ ਉਹ ਆਪਾਂ ਸ਼ੁਰੂ ਕਰਦੇ ਹਾਂ, ਪਰ ਉਸ ਤੋਂ ਪਹਿਲਾਂ ਅਹਿਮ ਇੱਕ ਦੋ ਖਬਰਾਂ ਜਿਹੜੀਆਂ ਉਹ ਆਪਣੇ ਸਰੋਤਿਆਂ ਦੇ ਨਾਲ ਸਾਂਝੀਆਂ ਕਰਦੇ ਜਾਈਏ। ਟਰੰਪ ਆਰਗੇਨਾਈਜੇਸ਼ਨ ਦੇ ਜਿਹੜੇ CFO ਨੇ ਐਲਨ ਵਾਈਜ਼ਲਬਰਗ, ਉਹਨਾਂ ਨੇ ਮੈਨਹੈਟਨ ਡਿਸਟ੍ਰਿਕਟ ਅਟਰਨੀ ਦੇ ਸਾਹਮਣੇ ਜਿਹੜਾ ਆ ਆਤਮ ਸਮਰਪਣ ਕਰ ਦਿੱਤਾ ਆ। ਅਤੇ ਉਹਨਾਂ ਦੇ ਉੱਤੇ ਜਿਹੜੇ ਆ ਇੰਡਾਈਟਮੈਂਟ ਆ ਉਹ ਆ ਰਹੀ ਸੀਗੀ, ਉਹਨਾਂ 'ਤੇ ਕਥਿਤ ਦੋਸ਼ ਜਿਹੜੇ ਆ ਉਹ ਲਗਾਏ ਜਾ ਰਹੇ ਆ ਟਰੰਪ ਆਰਗੇਨਾਈਜੇਸ਼ਨ ਅਤੇ ਇਹਨਾਂ ਦੇ CFO ਦੇ ਉੱਤੇ। ਅਤੇ ਇਹ ਸੁਣਨ ਨੂੰ ਆ ਰਿਹਾ ਵੀ ਉਹ ਇਸ ਦੇ ਵਿੱਚ ਆਪਣੇ ਆਪ ਨੂੰ ਨਿਰਦੋਸ਼ ਜਿਹੜਾ ਉਹ ਕਹਿਣਗੇ। ਅਤੇ ਉਹਨਾਂ ਨੇ ਕਿਹਾ ਆ ਵੀ ਮੈਂ ਜਿੰਨੇ ਵੀ ਚਾਰਜਿਸ ਆ ਉਸ ਦੇ ਖਿਲਾਫ ਅਦਾਲਤ ਵਿੱਚ ਜਿਹੜਾ ਉਹ ਲੜੂੰਗਾ। ਟਰੰਪ ਆਰਗੇਨਾਈਜੇਸ਼ਨ ਦੇ ਖਿਲਾਫ ਮੈਨਹੈਟਨ ਦੇ ਡਿਸਟ੍ਰਿਕਟ ਅਟਰਨੀ ਸਾਇਰਸ ਵੈਂਸ ਜੂਨੀਅਰ ਆ, ਉਹ ਲੰਮੇ ਸਮੇਂ ਤੋਂ ਕਹਿੰਦੇ ਉਹਨਾਂ ਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਚੱਲ ਰਹੀ ਆ। ਟਰੰਪ ਆਰਗੇਨਾਈਜੇਸ਼ਨ ਨੇ ਇਸ ਡਿਸਟ੍ਰਿਕਟ ਅਟਰਨੀ ਦੇ ਉੱਤੇ ਇਹ ਦੋਸ਼ ਲਾਏ ਆ, ਕਹਿੰਦੇ ਵੀ ਇਹ ਜਾਣ ਬੁੱਝ ਕੇ ਇਹ ਜਿਹੜੇ ਦੋਸ਼ ਆ ਉਹ ਟਰੰਪ ਆਰਗੇਨਾਈਜੇਸ਼ਨ ਦੇ ਖਿਲਾਫ ਲੈ ਕੇ ਆ ਰਹੇ ਆ, ਤਾਂ ਜੋ ਸਾਬਕਾ ਰਾਸ਼ਟਰਪਤੀ ਆ ਉਹਨਾਂ ਨੂੰ ਜਿਹੜਾ ਆ ਉਹ ਨੁਕਸਾਨ ਪਹੁੰਚਾਇਆ ਜਾ ਸਕੇ। ਅਗਲੀ ਇੱਕ ਹੋਰ ਖਬਰ ਦੇ ਉੱਤੇ ਜੇ ਆਪਾਂ ਨਜ਼ਰ ਮਾਰਦੇ ਜਾਈਏ, ਅੱਜ ਸੁਪਰੀਮ ਕੋਰਟ ਨੇ ਇੱਕ ਵੱਡਾ ਫੈਸਲਾ ਸੁਣਾਉਂਦੇ ਹੋਏ ਐਰੀਜ਼ੋਨਾ ਦੇ ਵੋਟਿੰਗ ਰਾਈਟਸ ਐਕਟ ਆ ਉਸ ਨੂੰ ਜਿਹੜਾ ਆ ਉਹ ਅਪਹੈਲਡ ਕੀਤਾ ਆ, ਯਾਨੀ ਕਿ ਉਸ ਨੂੰ ਬਰਕਰਾਰ ਰੱਖਿਆ ਆ। ਐਰੀਜ਼ੋਨਾ ਦੇ ਵੋਟਿੰਗ ਰਾਈਟ ਐਕਟਸ ਦੇ ਖਿਲਾਫ ਬਹੁਤ ਸਾਰੀਆਂ ਜਿਹੜੀਆਂ ਵੋਟਿੰਗ ਰਾਈਟ ਐਕਟਿਵਿਜ਼ਮ ਵਾਲੇ ਆ ਉਹ ਕਹਿੰਦੇ ਆ ਵੀ ਇਹ ਰਿਸਟ੍ਰਿਕਟਿਵ ਸੀਗਾ, ਇਹ ਲੋਕਾਂ ਨੂੰ ਰੋਕਦਾ ਸੀਗਾ, ਖਾਸ ਕਰਕੇ ਮਾਈਨੋਰਟੀਜ਼ ਦੇ ਲਈ ਇਹ ਮਾੜਾ ਸੀਗਾ। ਸੁਪਰੀਮ ਕੋਰਟ ਦੇ ਵਿੱਚ ਕੰਜ਼ਰਵੇਟਿਵ ਅਤੇ ਲਿਬਰਲ ਜੱਜਿਸ ਦੇ ਜਿਹੜੇ ਆ ਇਸ ਬੈਂਚ ਦੇ ਵਿੱਚ 3 ਦੇ ਮੁਕਾਬਲੇ 6 ਵੋਟਾਂ ਦੇ ਨਾਲ ਇਸ ਵੋਟਿੰਗ ਰਾਈਟ ਐਕਟ ਆ ਉਸ ਨੂੰ ਬਰਕਰਾਰ ਰੱਖਿਆ ਗਿਆ ਹੈਗਾ ਆ। ਆਲਰੇਡੀ ਹੋਰ ਵੀ ਬਹੁਤ ਸਾਰੀਆਂ ਰਿਪਬਲਿਕਨ ਜਿਹੜੀਆਂ ਲੈਡ ਸਟੇਟਸ ਆ ਉੱਥੇ ਇੱਦਾਂ ਦੇ ਕਾਨੂੰਨ ਜਿਹੜੇ ਆ ਵੋਟਿੰਗ ਰਾਈਟਸ ਨੂੰ ਲੈ ਕੇ ਆ ਉਹ ਸਾਹਮਣੇ ਆ ਰਹੇ ਆ। ਰਾਸ਼ਟਰਪਤੀ ਟਰੰਪ ਹੁਣਾਂ ਦੇ ਝੂਠੇ ਦਾਅਵਿਆਂ ਦੇ ਬਾਅਦ ਦੇ ਵਿੱਚ ਵੋਟਰ ਫਰਾਡ ਦੇ ਰੌਲੇ ਤੋਂ ਬਾਅਦ 'ਚ ਜਿਹੜਾ ਆ ਇਹ ਰਿਪਬਲਿਕਨ ਜਿਹੜੀਆਂ ਸਟੇਟਸ ਆ ਉਹਨਾਂ ਦੇ ਵਿੱਚ ਇੱਦਾਂ ਦੇ ਕਾਨੂੰਨ ਲਿਆਂਦੇ ਗਏ ਹੈਗੇ ਆ। ਸੋ ਇਹ ਹੁਣ ਦੇਖਣਾ ਹੋਊਗਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਕੀ ਬਣਦਾ ਹੈ। ਆਲਰੇਡੀ ਹੋਰ ਬਹੁਤ ਸਾਰੇ ਸੂਬਿਆਂ ਦੇ ਵਿੱਚ ਇੱਦਾਂ ਦੇ ਕਾਨੂੰਨ ਸਾਹਮਣੇ ਆਏ ਹੈਗੇ ਆ। ਸੋ ਦੇਖਦੇ ਹਾਂ ਵੀ ਕੀ ਜਸਟਿਸ ਡਿਪਾਰਟਮੈਂਟ ਆ ਉਹ ਇਸ ਦੇ ਪ੍ਰਤੀ ਕੁਛ ਕਰਦਾ ਆ। ਇਹਨਾਂ ਨੇ ਬੀਤੇ ਦਿਨਾਂ ਦੇ ਵਿੱਚ ਆਖਿਆ ਸੀਗਾ ਵੀ ਜਾਰਜੀਆ ਦੇ ਜਿਹੜਾ ਇਹ
ਕਾਨੂੰਨ ਉਹਨਾਂ ਨੇ ਲੈ ਕੇ ਆਂਦਾ ਆ ਉਸ ਦੇ ਖਿਲਾਫ ਉਹ ਅਦਾਲਤ ਵਿੱਚ ਜਿਹੜੇ ਉਹ ਜਾਣਗੇ। ਸੋ ਬਾਈਡਨ ਪ੍ਰਸ਼ਾਸਨ ਜਿਹੜੇ ਕੁਛ ਕਾਨੂੰਨਾਂ ਦੇ ਖਿਲਾਫ ਜਿਹੜਾ ਉਹ ਖੜ ਰਿਹਾ ਹੈਗਾ ਆ। ਸੋ ਐਰੀਜ਼ੋਨਾ ਦੇ ਵਿੱਚ ਆਊਟ ਆਫ ਪ੍ਰੀਸਿੰਕਟ ਰੂਲ ਦੇ ਖਿਲਾਫ ਅਦਾਲਤ ਦੇ ਵਿੱਚ ਇਹ ਮਸਲਾ ਗਿਆ ਸੀਗਾ, ਪਰ ਸੁਪਰੀਮ ਕੋਰਟ ਨੇ ਉਸ ਨੂੰ ਬਰਕਰਾਰ ਰੱਖਿਆ ਹੈਗਾ ਆ ਵੀ ਆਊਟ ਆਫ ਪ੍ਰੀਸਿੰਕਟ ਜਿਹੜੇ ਆ ਉਹ ਵੋਟ ਆ ਜਿਹੜੀ ਉਹ ਨਹੀਂ ਇਸ ਹਿਸਾਬ ਦੇ ਨਾਲ ਉਹ ਪਾਈ ਜਾ ਸਕਦੀ। ਸੋ ਇਹ ਹੁਣ ਉੱਥੇ ਇਹ ਕਾਨੂੰਨ ਜਿਹੜਾ ਆ ਉਹ ਲਾਗੂ ਰਹੇਗਾ। ਅਤੇ ਆਓ ਹੁਣ ਆਪਾਂ ਜਿਹੜੇ ਆ ਰਮਨ ਜੀ ਟਰੱਕਿੰਗ ਦੇ ਬਾਰੇ ਜਿਹੜੀ ਇਹ ਗੱਲਬਾਤ ਆ ਉਸ ਦੀ ਸ਼ੁਰੂਆਤ ਜਿਹੜੀ ਉਹ ਕਰਦੇ ਹਾਂ। ਅਤੇ ਸ਼ੁਰੂਆਤ ਕੋਈ ਬਹੁਤੀ ਚੰਗੀ ਨਹੀਂ ਆ। ਫੈਡਰਲ ਲੈਵਲ ਦੇ ਉੱਤੇ ਫਿਊਲ ਟੈਕਸ ਵਧਾਉਣ ਦੀ ਚਰਚਾ ਜਿਹੜੀ ਉਹ ਤੇਜ਼ ਹੋਈ ਆ। ਬਾਈਡਨ ਪ੍ਰਸ਼ਾਸਨ ਕਹਿ ਰਿਹਾ ਆ ਵੀ 1990-91 ਦੇ ਵਿੱਚ ਅਖੀਰਲੀ ਵਾਰੀ ਫਿਊਲ ਟੈਕਸ ਜਿਹੜਾ ਉਹ ਵਧਾਇਆ ਗਿਆ ਸੀ ਅਤੇ ਹੁਣ ਵਕਤ ਆ ਗਿਆ ਵੀ ਇਸ ਨੂੰ ਦੁਬਾਰਾ ਵਧਾਇਆ ਜਾਵੇ। ਬਿਲਕੁਲ ਇਸ ਗੱਲ ਦੇ ਉੱਤੇ ਜਿਹੜੀ ਚਰਚਾ ਆ ਇਹ ਦਬੇ ਜਿਹੜੀ ਆ ਬੈਕ ਐਂਡ ਤੇ ਸ਼ੁਰੂ ਹੋ ਚੁੱਕੀ ਆ। ਵਾਸ਼ਿੰਗਟਨ ਦੇ ਵਿੱਚ ਜਿਹੜੇ ਇਨਸਾਈਡਰਸ ਦੀ ਜਿਹੜੀ ਸਟੋਰੀ ਹੈਗੀ ਆ ਥੋੜ੍ਹੀ ਬ੍ਰੇਕਆਊਟ ਹੋਈ ਆ ਕਿ ਉਹਦੇ ਵਿੱਚ ਇਸ ਚੀਜ਼ ਨੂੰ ਪੁਸ਼ ਕੀਤਾ ਜਾ ਰਿਹਾ ਪ੍ਰੈਜ਼ੀਡੈਂਟ ਬਾਈਡਨ ਵੱਲੋਂ ਕਿ ਜਿਹੜੇ ਫਿਊਲ ਟੈਕਸ ਹੈਗੇ ਆ ਇਹ ਜਦੋਂ ਪ੍ਰੈਜ਼ੀਡੈਂਟ ਕਲਿੰਟਨ ਦਾ ਫਸਟ ਈਅਰ ਇਨ ਆਫਿਸ ਸੀਗਾ ਉਦੋਂ ਇਹ ਚੇਂਜ ਹੋਏ ਸੀਗੇ ਜਿਹੜੇ ਕਿ 22.4 ਸੈਂਟ ਪਰ ਗੈਲਨ ਔਨ ਡੀਜ਼ਲ ਅਤੇ 18.4 ਸੈਂਟਸ ਔਨ ਗੈਸੋਲੀਨ ਉਦੋਂ ਦੇ ਇਹ ਚੇਂਜ ਹੋਏ ਹੈਗੇ ਆ। ਔਰ ਇਹਨਾਂ ਚੇਂਜਸ ਨੂੰ ਕਾਫੀ ਜਿਹੜੇ ਗਰੁੱਪਸ ਹੈਗੇ ਆ ਜਿਹੜੇ ਸ਼ਿਪਰਸ ਹੈਗੇ ਆ ਕੈਰੀਅਰਸ ਹੈਗੇ ਆ ਵੱਡੇ ਜਿਹੜੇ ਜਾਂ 3 ਮਿਲੀਅਨ ਸਟਰੋਂਗ US ਚੈਂਬਰ ਆਫ ਕਾਮਰਸ ਹੈਗੇ ਆ ਉਹਨਾਂ ਨੇ ਰਿਪੀਟਡਲੀ ਇੰਡੋਰਸ ਕੀਤਾ ਹੈ ਟੂ ਰੇਜ਼ ਦਾ ਫਿਊਲ ਟੈਕਸ। ਬਟ ਪ੍ਰੋਬਲਮ ਇਹ ਹੈਗੀ ਆ ਕਿ ਇਸ ਵੇਲੇ ਇਹਨੂੰ ਕਿਹਾ ਜਾ ਰਿਹਾ ਕਿ ਇਹ ਮਾਡਲ ਐਬਸੋਲੀਟ ਹੋ ਚੁੱਕਾ ਆ, ਇਹ ਮਾਡਲ ਪੁਰਾਣਾ ਹੋ ਚੁੱਕਾ ਆ ਕਿਉਂਕਿ ਹੁਣ ਜਿਹੜੀ ਗੱਲ ਚੱਲ ਰਹੀ ਉਹ ਗੱਲ ਚੱਲ ਰਹੀ ਆ ਕਿ ਜਿਹੜੇ ਇਲੈਕਟ੍ਰਿਕ ਵਹੀਕਲ ਹੈਗੇ ਆ EVs ਹੈਗੇ ਆ ਉਹਨਾਂ ਦੇ ਉੱਤੇ ਟੈਕਸ ਕਿੱਦਾਂ ਵਸੂਲਣਾ ਆ, ਉਹਨਾਂ ਦੇ ਕੋਲੋਂ ਟੈਕਸ ਕਿੱਦਾਂ ਲੈਣਾ ਕਿਉਂਕਿ ਉਹ ਸੇਮ ਰੋਡ ਸ਼ੇਅਰ ਕਰ ਰਹੇ ਆ, ਸੇਮ ਜਗ੍ਹਾ ਸ਼ੇਅਰ ਕਰ ਰਹੇ ਆ। ਸੋ ਓਵਰਆਲ ਜਿਹੜਾ ਆ ਮਾਡਲ ਜਿਹੜਾ ਆ ਉਹ ਚੇਂਜ ਕਰਨ ਦੀ ਗੱਲ ਕੀਤੀ ਜਾ ਰਹੀ ਆ। ਅਤੇ ਇੱਥੇ ਇਸ ਵੇਲੇ ਜਿਹੜੀ ਗੱਲ ਇਹ ਕਰਨੀ ਕਿ ਜਿਹੜਾ ਫਿਊਲ ਟੈਕਸ ਨੂੰ ਵਧਾਉਣ ਦੀ ਗੱਲ ਕਰਨੀ ਉਹ ਇੱਕ ਆ ਕਿ ਬਿਲਕੁਲ ਐਬਸੋਲਿਊਟ ਮਾਡਲ ਜਿਹੜਾ ਆਊਟਡੇਟਡ ਹੋ ਚੁੱਕਾ ਆ ਇਹਨੂੰ ਉਸ ਮਾਡਲ ਦੇ ਵਿੱਚ ਜਾ ਕੇ ਟੈਕਸ ਵਧਾਉਣ ਦੀ ਗੱਲ ਹੈ। ਜਦ ਕਿ ਇਸ ਵੇਲੇ ਗੱਲ ਚੱਲ ਰਹੀ ਕਿ ਕਿਸ ਤਰ੍ਹਾਂ ਐਜ਼ ਮਾਡਲ ਤੋਂ ਚੇਂਜ ਕਰਕੇ EV ਮਾਡਲ ਵੱਲ ਚੱਲਣਾ ਆ ਕਿਉਂਕਿ ਸਾਰੀਆਂ ਜਿਹੜੀਆਂ ਸਟੇਟਸ ਹੈਗੀਆਂ ਆਪਣੇ US ਦੇ ਵਿੱਚ ਮੈਜੋਰਟੀ ਜਿਹੜਾ ਕੰਮ ਹੈਗਾ ਹੁਣ ਇਲੈਕਟ੍ਰਿਕ ਵਹੀਕਲ ਵੱਲ ਤੁਰ ਪਿਆ। ਸੋ ਇਹ ਸਮਝ ਨਹੀਂ ਆ ਰਹੀ ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਆ ਇਹਨੂੰ ਕੀਤਾ ਜਾ ਰਿਹਾ, ਸੋਚਿਆ ਜਾ ਰਿਹਾ ਇਹਦੇ ਬਾਰੇ ਦੇ ਵਿੱਚ ਕਿ ਇਹਨੂੰ ਵਧਾਇਆ ਜਾਵੇ ਅਤੇ ਜਿਹੜਾ ਆਉਣ ਵਾਲਾ ਸਮਾਂ ਕਿਉਂਕਿ ਜਿੰਨੀ ਵੀ ਰਾਜਕਰਨ ਇਸ ਵੇਲੇ ਚੱਲ ਰਹੀ ਆ ਕਿ ਜਿੰਨਾ ਇਨਫਰਾਸਟਰਕਚਰ ਬਿੱਲ ਹੈਗਾ ਆ ਹੈ ਨਾ ਉਹਦੇ ਹਾਊ ਡੂ ਵੀ ਪੇ ਫॉर ਦਿਸ ਹੈ ਨਾ ਉਹਦੇ 'ਚ ਸਾਰਾ ਇਹਨੂੰ ਪੇ ਕਿੱਦਾਂ ਕਰਨਾ ਆਪਾਂ ਟ੍ਰਿਲੀਅਨਸ ਐਂਡ ਟ੍ਰਿਲੀਅਨਸ ਆਫ ਡਾਲਰ ਦਾ ਜਿਹੜਾ ਪੈਕੇਜ ਆ ਉਹ ਦੇਣ ਦੀ ਗੱਲ ਕਰ ਰਹੇ ਆ ਪਰ ਇਹਨੂੰ ਕਵਰ ਕਿੱਦਾਂ ਕਰਨਾ ਆਖਿਰਕਾਰ ਇਹਨੂੰ ਕਿਸੇ ਨਾ ਕਿਸੇ ਨੇ ਪੇ ਕਰਨਾ ਹੈ ਨਾ। ਸੋ ਬੇਸਿਕਲੀ ਜਿਹੜੀ ਗੱਲ ਕੀਤੀ ਜਾ ਰਹੀ ਹੈ ਕਿ ਵੀ ਉਹਨਾਂ ਵੱਲੋਂ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਕਿ ਜਿਹੜਾ ਇਹ ਟੈਕਸ ਆ ਇਹ ਵਧਾ ਕੇ ਜਿਹੜਾ ਇਹਦੇ ਜਿਹੜੇ ਫੰਡਸ ਹੈਗੇ ਆ ਉਹ ਇੱਧਰਲੀ ਸਾਈਡ 'ਤੇ ਡਿਵਰਟ ਕੀਤੇ ਜਾ ਸਕਣ। ਸੋ ਕਾਫੀ ਇੰਟਰਸਟਿੰਗ ਹੈਗਾ ਦੇਖਣ ਲਈ ਵੀ ਜੇ ਇਹ ਚੀਜ਼ ਜਿਹੜੀ ਆ ਹਾਲਾਂਕਿ ਇਹ ਦੇਖੋ ਕਿ ਜਿਹੜੇ ਪ੍ਰੈਜ਼ੀਡੈਂਟ ਓਬਾਮਾ ਸੀਗੇ ਉਹਨਾਂ ਨੇ ਇਹਦੀ ਮੁਖਾਲਫਤ ਕੀਤੀ ਸੀ, ਉਹਨਾਂ ਨੇ ਵਧਾਉਣ ਦੀ ਇਹਦੇ ਖਿਲਾਫ ਗੱਲ ਕੀਤੀ ਸੀ ਔਰ ਉਦੋਂ ਇਹੋ ਹੀ ਆਪਣੇ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਦੋਂ ਵਾਈਸ ਪ੍ਰੈਜ਼ੀਡੈਂਟ ਸੀਗੇ ਉਹਨਾਂ ਦੀ ਪ੍ਰੈਜ਼ੀਡੈਂਸੀ ਦੇ ਵਿੱਚ ਅਤੇ ਉਦੋਂ ਇਸ ਜਿਹੜੀ ਇਨਕਰੀਜ਼ ਆ ਉੱਥੇ ਉਹਨਾਂ ਨੇ ਮਨ੍ਹਾ ਕੀਤਾ ਸੀਗਾ ਵੀ ਉਹਨਾਂ ਨੇ ਨਹੀਂ ਸੀ ਮੰਨਿਆ ਕਿ ਇਹਨੂੰ ਵਧਾਉਣ ਦੀ ਗੱਲ ਨਹੀਂ ਸੀ ਕੀਤੀ ਪਰ ਹੁਣ ਜਦੋਂ ਇਹ ਪ੍ਰੈਜ਼ੀਡੈਂਸੀ 'ਚ ਆਇਆ ਤਾਂ ਹੁਣ ਵਧਾਉਣ ਦੀ ਗੱਲ ਕਰ ਰਿਹਾ। ਸੋ ਇਹ ਕਾਫੀ ਦੇਖਣ ਵਾਲੀ ਗੱਲ ਹੋਊ ਜੀ। ਇਨਫੈਕਟ ਥੋੜ੍ਹੀ ਜਿਹੀ ਮੈਂ ਕਰੈਕਸ਼ਨ ਕਰ ਲਾ ਆਪਾਂ ਕਹਿਤਾ ਵੀ ਬਾਈਡਨ ਹੁਣੀ ਜਿਹੜਾ ਚਾਹੁੰਦੇ ਨੇ ਇਨਫੈਕਟ ਉਹਨਾਂ ਨੇ ਤਾਂ ਫਿਊਲ ਟੈਕਸ ਵਧਾਉਣ ਦੀ ਓਪੋਜੀਸ਼ਨ ਜਿਹੜੀ ਉਹ ਕੀਤੀ ਹੈਗੀ ਆ ਵੀ ਇਸ ਇਨਫਰਾਸਟਰਕਚਰ ਨੂੰ ਜਿਹੜਾ ਉਹ ਕਰਨ ਦੇ ਲਈ ਜਿਹੜੇ ਹੋਰ ਥਾਵਾਂ ਤੋਂ ਇਹ ਜਿਹੜੀਆਂ ਜ਼ਰੂਰ ਆਵਾਜ਼ਾਂ ਜਿਹੜੀਆਂ ਨਾਲ ਦੇ ਨਾਲ ਜਿਹੜੀਆਂ ਚੱਲ ਰਹੀਆਂ। ਸੋ ਲੈਟਸ ਸੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਕੀ ਬਣਦਾ ਹੈ। ਇਨਫਰਾਸਟਰਕਚਰ ਇਲੈਕਟ੍ਰਿਕ ਪਾਵਰਡ ਵਹੀਕਲ ਜਿਹੜਾ ਆ ਉਹਨਾਂ ਦਾ ਜਿਹੜਾ ਜੇ ਤਿਆਰ ਕਰਨਾ ਆ ਤਾਂ ਉਹ ਦੇਖਣਾ ਪੈਣਾ ਹੈ। ਆਪਾਂ ਦੇਖ ਰਹੇ ਹਾਂ ਵੀ ਇਸ ਟਾਈਮ ਜਿਹੜੀ ਬਹੁਤ ਜ਼ਿਆਦਾ ਗਰਮੀ ਪੈ ਰਹੀ ਆ ਉਸ ਦੇ ਕਰਕੇ ਲੋਕਾਂ ਦੇ ਵਿੱਚ ਗ੍ਰਿਡ ਦੇ ਉੱਤੇ ਭਾਰ ਇੰਨਾ ਜ਼ਿਆਦਾ ਪੈ ਰਿਹਾ ਆ
ਵੀ ਬਿਜਲੀ ਜਿਹੜੀ ਮੁਹੱਈਆ ਕਰਨੀ ਆ ਉਹ ਵੀ ਗ੍ਰਿਡਸ ਦੇ ਲਈ ਔਖੀ ਹੋ ਰਹੀ ਆ। ਸੋ ਜੇ ਇਲੈਕਟ੍ਰਿਕ ਵਹੀਕਲ ਵੀ ਸਾਰੇ ਜਿਹੜੇ ਆਉਂਦੇ ਆ, ਸੋ ਗ੍ਰਿਡ ਨੂੰ ਹੋਰ ਵੀ ਬਹੁਤ ਜ਼ਿਆਦਾ ਸਟਰੋਂਗ ਜਿਹੜਾ ਆ ਉਹ ਕਰਨਾ ਜਿਹੜਾ ਉਹ ਪਵੇਗਾ। ਵੀ ਆਪਾਂ ਜੇ ਚਾਹੁੰਦੇ ਆ ਵੀ ਬਿਜਲੀ ਦੇ ਉੱਤੇ ਚੱਲਣ ਵਾਲੀਆਂ ਜਿਹੜੀਆਂ ਗੱਡੀਆਂ ਆ ਉਹ ਵੀ ਨਾਲ ਦੇ ਨਾਲ ਚੱਲਦੀਆਂ ਜਾਣ। ਸੋ ਓਬਵੀਅਸਲੀ ਜੇ ਪੁਸ਼ ਹੈਗਾ ਆ ਵੀ ਇਲੈਕਟ੍ਰਿਕ ਵਹੀਕਲ ਜ਼ਿਆਦਾ ਜਿਹੜੇ ਉਹ ਆਉਣ, ਤਾਂ ਉਹਨਾਂ ਨੇ ਜਿਹੜਾ ਆ ਵੀ ਉਹ ਚਾਹੁੰਦੇ ਨੇ ਵੀ ਦੂਜਿਆਂ ਦੇ ਉੱਤੇ ਟੈਕਸ ਜਿਹੜਾ ਉਹ ਵਧਾ ਕੇ ਹੌਲੀ ਹੌਲੀ ਉਸ ਦੀ ਜਿਹੜੀ ਆ ਕਹਿ ਲਓ ਵੀ ਖਪਤ ਘਟਾਈ ਜਾਵੇ, ਵੀ ਲੋਕ ਆਪਣੇ ਆਪ ਉਸ ਤੋਂ ਪਰੇ ਜਿਹੜਾ ਉਹ ਹੋ ਜਾਣ। ਸੋ ਦੇਖਦੇ ਹਾਂ ਇਸ ਦੇ ਵਿੱਚ ਕੀ ਬਣਦਾ, ਪਰ ਇੱਕ ਵੱਡਾ ਜਿਹੜਾ ਜ਼ਰੂਰ ਡੈਫੀਨੇਟਲੀ ਆਉਣ ਵਾਲੇ ਸਮੇਂ ਦੇ ਲਈ ਮਸਲਾ ਹੈਗਾ ਆ। ਅਤੇ ਆਪਾਂ ਰਮਨ ਜੀ ਦੇਖਦੇ ਰਹੇ ਹਾਂ ਜਦੋਂ ਵੀ ਕੋਈ ਵੀ ਵੱਡਾ ਚੇਂਜ ਆਉਂਦਾ ਆ, ਸ਼ੁਰੂਆਤ ਦੇ ਜਿਹੜੇ ਸਾਲ ਆ ਉਸ ਦੇ ਵਿੱਚ ਇਹਨਾਂ ਨੂੰ ਸਮਝਣ ਦੇ ਵਿੱਚ ਹੀ ਲੱਗ ਜਾਂਦੇ ਆ ਵੀ ਕਿਸ ਤਰੀਕੇ ਦੇ ਨਾਲ ਬੈਸਟ ਮਾਡਲ ਜਿਹੜਾ ਆ ਉਹ ਕੀ ਜਿਹੜਾ ਉਹ ਹੋ ਸਕਦਾ ਆ। ਸੋ ਸ਼ੁਰੂਆਤੀ ਦੌਰ ਦੇ ਵਿੱਚ ਅਜੇ ਜਿਹੜਾ ਰੌਲਾ ਗੌਲਾ ਜਿਹਾ ਉਹ ਜ਼ਰੂਰ ਰਹੇਗਾ, ਕੀ ਵਧਾਉਣਾ ਕੀ ਘਟਾਉਣਾ ਕਿੱਦਾਂ ਹੋਣਾ। ਫਿਰ ਕੁਛ ਵਰ੍ਹਿਆਂ ਬਾਅਦ ਜਾ ਕੇ ਕੁਛ ਸਟਰੀਮਲਾਈਨ ਹੋਣ ਦੇ ਆਸਾਰ ਹੁੰਦੇ ਆ, ਪਰ ਉਹਨਾਂ ਸਾਲਾਂ ਦੇ ਵਿੱਚ ਕਈਆਂ ਨੂੰ ਫਾਇਦਾ ਅਤੇ ਕਈਆਂ ਨੂੰ ਨੁਕਸਾਨ ਜਿਹੜਾ ਆ ਉਹ ਜ਼ਰੂਰ ਡੈਫੀਨੇਟਲੀ ਝੱਲਣਾ ਪੈਂਦਾ ਆ। ਪਰ ਜੇ ਇਹ ਚਰਚਾ ਸ਼ੁਰੂ ਹੋ ਰਹੀ ਆ, ਇਹਦਾ ਮਤਲਬ ਵੀ ਆਪਾਂ ਤਿਆਰੀ ਵੱਲ ਨੂੰ, ਇਸ ਚੇਂਜ ਵੱਲ ਨੂੰ ਹੌਲੀ ਹੌਲੀ ਜਿਹੜਾ ਆਪਾਂ ਵਧਣੇ ਸ਼ੁਰੂ ਹੋ ਰਹੇ ਹਾਂ। ਬਿਲਕੁਲ ਰਾਜਕਰਨ, ਜਿਹੜੀ ਇਲੈਕਟ੍ਰਿਕ ਵਹੀਕਲ ਦਾ ਜਿਹੜਾ ਟੈਕਸ ਕਲੈਕਸ਼ਨ ਹੈ ਨਾ, ਕਿ ਜਿਹੜਾ EV ਦੀ ਟੈਕਸ ਕਲੈਕਸ਼ਨ ਹੈਗੀ ਆ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਮੰਨੀ ਜਾ ਰਹੀ ਹੈ। ਕਿ ਜਿਹੜਾ ਆਉਣ ਵਾਲੇ ਸਮੇਂ ਦੇ ਵਿੱਚ ਪ੍ਰੋਸੈਸ ਚੇਂਜ ਹੋਣਾ, ਜਿਹੜਾ ਇਸ ਵੇਲੇ ਟੈਕਸ ਕਲੈਕਟ ਕੀਤਾ ਜਾਂਦਾ ਗੈਸ ਦੇ ਉੱਤੇ, ਡੀਜ਼ਲ ਦੇ ਉੱਤੇ, ਉਹ ਈਜ਼ੀਐਸਟ ਮਾਡਲ ਹੈਗਾ ਇਸ ਵੇਲੇ ਜਿਹਨੂੰ ਕੀਤਾ ਜਾਂਦਾ ਹੈ। ਪਰ ਲੇਕਿਨ ਜਿਹੜਾ ਅੱਗੇ ਦੀ ਆਉਣ ਵਾਲੀ ਸਮਾਂ ਆ, ਜਿਹੜਾ ਕਿ ਅੱਗੇ ਦਾ ਆਉਣ ਵਾਲਾ ਸਮਾਂ, ਉਹਦੇ ਜਿਹੜਾ ਇਲੈਕਟ੍ਰਿਕ ਵਹੀਕਲ ਦਾ ਟੈਕਸ ਹੈਗਾ ਆ ਜਿਹੜਾ ਉੱਤੇ ਕਲੈਕਟ ਕਰਨਾ ਆ, ਉਹ ਬਹੁਤ ਜ਼ਿਆਦਾ ਜਿਹੜਾ ਮਹਿੰਗਾ ਹੈਗਾ। ਉਹਦੀ ਜਿਹੜੀ ਕਾਸਟ ਹੈਗੀ ਆ ਉਹ ਬਹੁਤ ਜ਼ਿਆਦਾ ਹੈਗੀ ਆ, ਔਰ ਉਹ ਜਿਹੜੀ ਕਾਸਟ ਹੈਗੀ ਆ ਆਬਵੀਅਸਲੀ ਬੈਕ ਟੂ ਦਾ ਕੰਜ਼ਿਊਮਰ ਆਉਣੀ ਹੈਗੀ ਆ। ਸੋ ਇਹ ਦੇਖਣ ਵਾਲੀ ਗੱਲ ਹੋਊਗੀ ਕਿ ਜਿਹੜਾ ਇਹ ਚੇਂਜਸ ਹੈਗੀਆਂ ਜਦੋਂ ਹੋਣੀਆਂ, ਇਹ ਚੇਂਜਸ ਜਿਹੜੀਆਂ, ਔਰ ਆਬਵੀਅਸਲੀ ਹੋਣੀਆਂ, ਕਿਉਂਕਿ ਹੁਣ ਦਿਨ ਪਰ ਦਿਨ ਜਿਹੜੇ ਇਲੈਕਟ੍ਰਿਕ ਵਹੀਕਲ ਆ ਵੱਧਦੇ ਜਾ ਰਹੇ ਆ। ਸੋ ਹਰ ਇੱਕ ਜਿਹੜਾ ਇਸ ਵੇਲੇ ਇਨਸਾਨ ਹੈਗਾ, ਜਾਂ ਜਿਹੜਾ ਇਸ ਵੇਲੇ ਕਹਿ ਲਓ ਵੀ ਆਪਣੇ ਹੈਗੇ ਆ ਗੌਰਮੈਂਟ ਦੇ ਵਿੱਚ ਹੈਗੇ ਆ, ਉਹਨਾਂ ਦੇ ਲਈ ਇਹ ਚੀਜ਼ ਦੇਖਣ ਦੀ ਹੋ ਗਈ ਹੈ ਕਿ ਜਿਹੜੇ ਵਹੀਕਲਸ ਟਰੈਵਲ ਮਾਈਲ ਟੈਕਸ ਹੈਗਾ, ਕਿ ਕਿੰਨੇ ਮੀਲ ਉਹਨੇ ਟਰੈਵਲ ਕੀਤਾ ਉਹਦੇ ਹਿਸਾਬ ਨਾਲ ਟੈਕਸ ਜਿਹੜਾ ਵਸੂਲਿਆ ਜਾਣਾ। ਸੋ ਉਹਨੂੰ ਕੈਲਕੂਲੇਟ ਕਰਨਾ, ਉਹਨੂੰ ਫੁੱਲੀ ਜਿਹੜਾ ਦੇਖਣਾ ਕਰਨਾ, ਉਹਨੂੰ ਮੈਨੇਜ ਕਰਨਾ ਜਿਹੜਾ ਉਹ ਬਹੁਤ ਜ਼ਿਆਦਾ ਐਕਸਪੈਂਸਿਵ ਕਿਹਾ ਜਾ ਰਿਹਾ। ਸੋ ਦੇਖਦੇ ਆ ਕਿ ਕਿਸ ਤਰ੍ਹਾਂ ਇਹਨੂੰ ਜਿਹੜਾ ਟੈਕਲ ਕੀਤਾ ਜਾਂਦਾ ਜੀ। ਅਤੇ ਰਾਈਟ ਨਾਓ ਜਿੱਦਾਂ ਕੈਲੀਫੋਰਨੀਆ ਜਾਂ ਹੋਰ ਸੂਬੇ ਆ, ਉਹ ਇਲੈਕਟ੍ਰਿਕ ਵਹੀਕਲ ਦੇ ਉੱਤੇ ਐਕਸਟਰਾ ਫੀਸ ਵੀ ਲਾਉਂਦੇ ਨੇ। ਵਹੀਕਲ ਜਿਹੜਾ ਇਲੈਕਟ੍ਰਿਕ ਵਹੀਕਲ ਹੈਗਾ, ਡੈਫੀਨੇਟਲੀ ਉਹਦੀ ਜਿਹੜੀ ਰਜਿਸਟ੍ਰੇਸ਼ਨ ਹੈਗੀ ਆ ਉਹ 'ਤੇ ਐਕਸਟਰਾ ਫੀਸ ਹੁੰਦੀ ਆ। ਪਰ ਜਿਹੜਾ ਇਸ ਵੇਲੇ ਮੁੱਦਾ ਹੈਗਾ ਕਿ ਜਿਹੜਾ ਆਪਾਂ ਜਿਹੜੇ ਆਪਣੇ ਗੈਸ ਵਾਲੇ ਆ ਕਾਰਾਂ ਹੈਗੀਆਂ ਜਾਂ ਟਰੱਕ ਹੈਗੇ ਆ, ਇਹ ਜਦੋਂ ਡੀਜ਼ਲ ਭਰਾਉਂਦੇ ਆ, ਜਿਹੜਾ ਟੈਕਸ ਭਰਦੇ ਆ, ਬੇਸਿਕਲੀ ਉਹ ਆਪਣਾ ਪੇ ਕਰਦੇ ਆ ਜਿਹੜੇ ਕਿ ਇਨਫਰਾਸਟਰਕਚਰ, ਜਿਹੜੇ ਰੋਡ ਇੰਪਰੂਵਮੈਂਟਸ ਹੈਗੀਆਂ ਜਾਂ ਕੰਸਟਰਕਸ਼ਨ ਹੈਗੀ ਆ, ਉਹਨਾਂ ਵਾਸਤੇ ਜਿਹੜੇ ਫਿਊਲ ਟੈਕਸਿਸ ਆ ਉਹ ਜਿਹੜਾ ਉਹਨਾਂ ਦੇ ਵਿੱਚੋਂ ਪੇ ਕੀਤਾ ਜਾਂਦਾ ਆ ਇਨਫਰਾਸਟਰਕਚਰ ਵਾਸਤੇ। ਪਰ ਇਹਦਾ ਨਾ ਕੀ ਲੈਂਦੇ ਕਿ ਜਿਹੜਾ ਆਪਣਾ ਇਲੈਕਟ੍ਰਿਕ ਵਹੀਕਲ ਹੈਗਾ, ਉਹ ਜਿਹੜਾ ਫਰੀਵੇ 'ਤੇ ਟਰੈਵਲ ਕਰਦੇ ਆ, ਸੜਕਾਂ 'ਤੇ ਟਰੈਵਲ ਕਰਦੇ ਆ, ਜਦੋਂ ਉਹਨਾਂ ਦਾ ਜਿਹੜਾ ਬਣਦਾ ਜਿਹੜਾ ਹਿੱਸਾ ਆ ਉਹ ਨਹੀਂ ਵਸੂਲ ਕੀਤਾ ਜਾ ਰਿਹਾ ਅਜੇ, ਜਿਹੜਾ ਕਿ ਕੀਤਾ ਜਾਣਾ ਚਾਹੀਦਾ ਹੈ। ਔਰ ਟੂ ਬੀ ਫੇਅਰ ਵਿਦ ਐਵਰੀਬਡੀ, ਸਾਰਿਆਂ ਦੇ ਫੇਅਰਨੈਸ ਜਿਹੜੀ ਆ ਉਹਦੇ ਵਿੱਚ ਇਹ ਹੋਣਾ ਚਾਹੀਦਾ ਕਿ ਜਿਹੜਾ ਆਪਣਾ ਜਿਹੜੇ ਇਹ ਵਹੀਕਲਸ ਹੈਗੇ ਆ ਉਹ ਵੀ ਆਪਣਾ ਬਣਦਾ ਜਿਹੜਾ ਟੈਕਸ ਦੇਣ। ਹੁਣ ਜਿੱਦਾਂ ਇਹ EVs ਵਧੀ ਜਾਣੇ ਆ, ਉੱਦਾਂ ਇਹ ਜਿਹੜਾ ਟੈਕਸ ਰੈਵਨਿਊ ਹੈਗਾ ਡੈਫੀਨੇਟਲੀ, ਹੁਣ ਤੁਸੀਂ ਹਿਸਾਬ ਲਾਓ ਕਿ ਜਿੰਨੀਆਂ ਇਸ ਵੇਲੇ ਟੈਸਲਾ ਕਾਰਸ ਆ, ਜਿੰਨੇ ਇਲੈਕਟ੍ਰਿਕ ਵਹੀਕਲ ਸੜਕ 'ਤੇ ਚੱਲ ਰਹੇ ਆ, ਉਹ ਟੈਕਸ ਜਿਹੜਾ ਆ ਉਹ ਟੈਕਸ ਨਹੀਂ ਦਿੱਤਾ ਜਾ ਰਿਹਾ, ਉਹ ਟੈਕਸ ਨਹੀਂ ਜਾ ਰਿਹਾ ਗਵਰਨਮੈਂਟ ਨੂੰ। ਸੋ ਕਿਸੇ ਨਾ ਕਿਸੇ ਢੰਗ ਨਾਲ ਗਵਰਨਮੈਂਟ ਨੂੰ ਉਹ ਜਿਹੜਾ ਲੂਪ ਹੋਲ ਆ, ਇਹ ਗਾਂ ਲੂਪ ਹੋਲ 3 ਜਿਹੜਾ ਆਉਣ ਵਾਲਾ ਸਮਾਂ ਆ, ਚੇਂਜ ਹੈਗੀ ਆ, ਬਹੁਤ ਵੱਡੀ ਚੇਂਜ ਆ, ਇਹ ਹੋਣੀ ਆ। ਔਰ ਆਪਣੇ ਤਾਂ ਕੈਲੀਫੋਰਨੀਆ ਦੇ ਵਿੱਚ ਆਲਰੇਡੀ ਜਿਹੜੀ ਗੱਲ ਹੋ ਚੁੱਕੀ ਆ ਕਿ ਇੰਨੇ ਸਾਲ ਤੱਕ 35 ਤੱਕ ਜਿਹੜੇ ਆ ਉਹ ਵਹੀਕਲ ਜਿਹੜੇ ਆ ਉਹਨਾਂ ਨੇ ਕਿੰਨੀ ਜਿਹੜੀ ਇਲੈਕਟ੍ਰਿਕ ਹੋਣੀ ਆ। ਸੋ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੇਂਜਸ ਜਿਹੜੀਆਂ ਡੈਫੀਨੇਟਲੀ ਹੋ ਜਾਣੀਆਂ। ਹੁਣ ਜਦੋਂ ਤੁਸੀਂ ਜਿਹੜੇ ਆਪਣਾ ਔਰਗਨ ਦੇ ਵਿੱਚੋਂ ਜਿਹੜੇ ਟਰੱਕ ਪਾਸ ਕਰਦੇ ਹੈਗੇ ਆ, ਔਰਗਨ 'ਚ ਜਾਂਦੇ ਆ, ਉਹ ਪਰ ਮਾਈਲ ਦਾ ਟੈਕਸ ਦਿੰਦੇ ਹੈਗੇ ਆ, ਕਿਉਂਕਿ ਉੱਥੇ ਜਿਹੜਾ ਤੁਹਾਡਾ ਫਿਊਲ ਟੈਕਸ ਜਿਹੜਾ ਆ ਉਹ ਨਹੀਂ ਵਸੂਲਿਆ ਜਾਂਦਾ। ਜਦੋਂ ਤੁਸੀਂ ਡੀਜ਼ਲ ਭਰਾਉਂਦੇ ਆ ਉੱਥੇ ਔਰਗਨ ਦੇ ਵਿੱਚ, ਤੇ ਉਹ ਤੁਹਾਡੇ ਕੋਲੋਂ ਜਿਹੜਾ ਟੈਕਸ ਨਹੀਂ ਲੈਂਦੇ ਹੈਗੇ, ਉੱਥੇ ਆਪਣਾ ਸਟੇਟ ਟੈਕਸ ਨਹੀਂ ਲੈਂਦੇ। ਸੋ ਇਸ ਕਰਕੇ ਤੁਸੀਂ ਉੱਥੇ ਪਰ ਮਾਈਲ ਤੁਹਾਨੂੰ ਮੇਰਾ 21 ਸੈਂਟ ਜਾਂ 20-21 ਸੈਂਟ ਦੇ ਕਰੀਬ ਜਿਹੜਾ ਇੱਕ ਮੀਲ ਦਾ ਤੁਹਾਨੂੰ ਜਿਹੜਾ ਤੁਰਨ ਦਾ
ਚੱਲਣ ਦਾ ਜਿਹੜਾ ਟਰੱਕ ਨੂੰ ਪੇ ਕਰਨਾ ਪੈਂਦਾ ਉੱਥੇ ਜਾਣ ਦਾ, ਲੰਘ ਆਉਣ ਜਾਣ ਦਾ ਆਲਮੋਸਟ $100 ਦੇ ਕਰੀਬ ਜਿਹੜਾ ਰਾਊਂਡ ਟ੍ਰਿਪ ਲਾਉਂਦਾ ਆ, ਉਹ ਅਪਰੋਕਸੀਮੇਟਲੀ $100 ਦੇ ਕਰੀਬ ਇੱਕ ਟ੍ਰਿਪ ਦਾ ਉਹਨੂੰ ਟੈਕਸ ਦੇਣਾ ਪੈਂਦਾ। ਸੋ ਇਹ ਹਰ ਇੱਕ ਵਹੀਕਲ ਟੈਕਸ ਦੇ ਰਿਹਾ, ਹਰ ਇੱਕ ਟਰੱਕ ਟ੍ਰੇਲਰ ਆਪਣਾ ਕਾਰਾਂ ਦੀਆਂ ਹਰ ਇੱਕ ਟੈਕਸ ਦੇ ਰਿਹਾ ਹੈਗਾ। ਪਰ ਡੈਫੀਨੇਟਲੀ ਜਦੋਂ EV ਹੋ ਜਾਊਗਾ, EV ਦੇ ਵਿੱਚ ਫਿਰ ਕਾਫੀ ਜਿਹੜਾ ਆ ਇਹ ਕੰਮ ਜਿਹੜਾ ਆ ਉਹ ਵਿਗੜਦਾ ਜਾਂ ਲੱਗਦਾ ਕਿ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਚੇਂਜਸ ਜਿਹੜੀਆਂ ਆਉਣੀਆਂ ਹੈਗੀਆਂ ਜੀ। ਸੋ ਕਾਫੀ ਵੱਡੇ ਜਿਹੜੇ ਇਹ ਚੇਂਜਸ ਆ ਰਹੇ ਹੈਗੇ ਆ। ਸੋ ਆਪਾਂ ਰਾਈਟ ਨਾਓ ਟ੍ਰਾਂਜੀਸ਼ਨ ਪੀਰੀਅਡ ਦੇ ਵਿੱਚੋਂ ਹੌਲੀ ਹੌਲੀ ਲੰਘ ਰਹੇ ਹੈਗੇ ਆ। ਸੋ ਆਲਰੇਡੀ ਕੈਲੀਫੋਰਨੀਆ ਦੇ ਵਿੱਚ ਅੱਜ ਜਿਹੜਾ ਆ ਫਿਰ ਕਹਿੰਦੇ ਆ ਵੀ ਫਿਊਲ ਟੈਕਸ ਦੇ ਵਿੱਚ ਕੈਲੀਫੋਰਨੀਆ ਦਾ ਜਿਹੜਾ ਗੈਸ ਟੈਕਸ ਆ ਉਹ ਰਾਈਜ਼ ਕਰੂਗਾ। ਸੋ 4 ਜੁਲਾਈ ਦੇ ਜਿਹੜੇ ਹੌਲੀਡੇ ਸੀਜ਼ਨ ਤੋਂ ਪਹਿਲਾਂ ਜਿਨ੍ਹਾਂ ਨੇ ਵੀ ਘੁੰਮਣਾ ਫਿਰਨਾ ਮੇ ਵੀ ਤੇਲ ਤੁਹਾਨੂੰ ਜਿਹੜਾ ਹੋਰ ਮਹਿੰਗਾ ਜਿਹੜਾ ਉਹ ਮਿਲ ਸਕਦਾ ਆ। ਸੋ ਗੋਲਡਨ ਸਟੇਟ ਦੇ ਵਿੱਚ ਕਹਿੰਦੇ ਆ ਵੀ ਕਈ ਥਾਵਾਂ ਦੇ ਉੱਤੇ ਹੁਣ $4.5 ਪ੍ਰਤੀ ਗੈਲਨ ਦੇ ਹਿਸਾਬ ਦੇ ਨਾਲ ਵੀ ਰੈਗੂਲਰ ਗੈਸ ਜਿਹੜੀ ਆ ਉਹ ਮਿਲ ਰਹੀ ਹੈਗੀ ਆ, ਜਦ ਕਿ ਬਾਕੀ ਹੋਰ ਥਾਵਾਂ ਦੇ ਉੱਤੇ $3 ਤੋਂ ਘੱਟ ਵੀ ਜਿਹੜੀ ਹੈਗੀ ਆ। ਨੋ ਡਾਊਟ ਇੱਥੇ ਦਾ ਟੈਕਸ ਜਿਹੜੇ ਆ ਬਾਕੀ ਸੂਬਿਆਂ ਦੇ ਮੁਕਾਬਲੇ ਜਿਹੜਾ ਉਹ ਜ਼ਿਆਦਾ ਹੈਗਾ ਆ। ਸੋ ਇਹਨਾਂ ਨੇ ਜਦੋਂ ਬੀਤੇ ਸਾਲਾਂ ਦੇ ਵਿੱਚ ਜਿਹੜਾ ਇਹ ਕਾਨੂੰਨ ਪਾਸ ਹੋਇਆ ਸੀ ਉਸ ਨੂੰ ਇਨਫਲੇਸ਼ਨ ਦੇ ਨਾਲ, ਮਹਿੰਗਾਈ ਦੇ ਨਾਲ ਵੀ ਜੋੜਿਆ ਸੀਗਾ ਅਤੇ ਹੌਲੀ ਹੌਲੀ ਇਸ ਨੂੰ ਵਧਾਉਣ ਦੀ ਜਿਹੜੀ ਆ ਉਹ ਗੱਲ ਚੱਲਦੀ ਰਹੀ ਹੈਗੀ ਆ। ਸੋ ਹੁਣ ਜੇ ਇੱਥੇ ਰਹਿਣਾ ਹੈ ਤਾਂ ਉਸ ਦੇ ਲਈ ਕਹਿੰਦੇ ਆ ਵੀ ਨਾਲ ਦੇ ਨਾਲ ਪੇ ਤਾਂ ਜਿਹੜਾ ਫਿਰ ਉਸ ਹਿਸਾਬ ਦੇ ਨਾਲ ਕਰਨਾ ਹੀ ਜਿਹੜਾ ਉਹ ਪੈਣਾ ਹੈਗਾ ਆ। ਅਤੇ ਜੀ ਜੀ ਅਤੇ ਰਮਨ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਜਾਈਏ, ਇਹ ਵੀ ਮਸਲਾ ਪਿਛਲੇ ਲੰਮੇ ਸਮੇਂ ਤੋਂ ਤੇਜ਼ੀ ਦੇ ਨਾਲ ਰਹਿ ਕੇ ਜਾਂ ਜਿੱਦਾਂ ਵੀ ਆ ਗੱਲਬਾਤ ਇਸ ਦੇ ਉੱਤੇ ਹੁੰਦੀ ਆ ਰਹੀ ਆ। ਨਵੇਂ ਡਰਾਈਵਰ ਦੀ ਜਿਹੜੀ ਟ੍ਰੇਨਿੰਗ ਆ ਉਸ ਨੂੰ ਲੈ ਕੇ ਹੁਣ FMCSA ਵੀ ਉਹਨਾਂ ਨੇ ਵੀ ਇਸ ਪਾਸੇ ਵੱਲ ਨੂੰ ਰੁੱਖ ਜਿਹੜਾ ਉਹ ਕਰ ਲਿਆ ਆ। ਉਹ ਕਹਿੰਦੇ ਆ ਵੀ ਹੁਣ ਜਿਹੜੀ ਨਵੀਂ ਡਰਾਈਵਰ ਦੀ ਟ੍ਰੇਨਿੰਗ ਨੂੰ ਲੈ ਕੇ ਆ ਉਹ ਕਮਿਊਨੀਕੇਸ਼ਨ ਆ ਉਸ ਨੂੰ ਅਪਗ੍ਰੇਡ ਜਿਹੜੀ ਉਹ ਕਰਨ ਜਾ ਰਹੇ ਆ। ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰਿਕੁਆਇਰਮੈਂਟਸ ਆ ਉਹ ਹੁਣ ਅਗਲੇ ਸਾਲ ਤੱਕ ਜਿੰਨੇ ਵੀ ਸਟੇਟ ਏਜੰਸੀ ਅਤੇ ਟ੍ਰੇਨਿੰਗ ਸਕੂਲਸ ਆ ਉਹਨਾਂ ਨੂੰ ਇਹ ਹਦਾਇਤਾਂ ਨੇ ਵੀ ਉਸ ਦੇ ਪ੍ਰਤੀ ਜਿਹੜੇ ਆ ਉਹ ਕੰਪਲਾਇੰਟ ਜਿਹੜੇ ਉਹ ਹੋ ਜਾਣ। ਫਰਵਰੀ 7, 2022 ਆਈ ਥਿੰਕ ਇਹਨਾਂ ਨੇ ਜਿਹੜੀ ਤਰੀਕ ਰੱਖੀ ਹੈਗੀ ਆ। ਯਾ ਬਿਲਕੁਲ ਰਾਜਨ, ਇਹ 2017 ਦੇ ਵਿੱਚ ਇਨੀਸ਼ੀਅਲ ਡਿਲੇ ਕੀਤੀ ਗਈ ਸੀਗੀ ਕਿ ਇਹਨੂੰ ਡਿਲੇ ਕੀਤਾ ਗਿਆ ਸੀਗਾ ਜਿਹੜਾ ELDT ਰੂਲ ਹੈਗਾ, ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੂਲ ਹੈਗਾ। ਇਹਨੂੰ 2017 ਦੇ ਵਿੱਚ ਪਹਿਲੀ ਵਾਰੀ ਜਦੋਂ ਇਹ ਲਾਗੂ ਹੋਣ ਵਾਲਾ ਸੀਗਾ ਉਦੋਂ ਉਹਨੂੰ ਡਿਲੇ ਕੀਤਾ ਗਿਆ ਸੀਗਾ। ਉਸ ਤੋਂ ਬਾਅਦ 2019 ਦੇ ਵਿੱਚ ਇਹਨੂੰ ਫਿਰ ਡਿਲੇ ਕੀਤਾ ਗਿਆ ਅਤੇ ਹੁਣ ਫਰਵਰੀ 7, 2022 ਨੂੰ ਜਿਹੜੀ ਇਹਦੀ ਰੈਗੂਲੇਸ਼ਨ ਜਿਹੜੀ ਇਨੀਸ਼ੀਅਲ ਡਰਾਈਵਰ ਹੈਗਾ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਜਿਹੜੀ ਆ ਉਹ ਲਾਗੂ ਹੋਣ ਜਾ ਰਹੀ ਆ। ਸੋ ਉਹ ਤੋਂ ਪਹਿਲਾਂ ਇੱਕ ਜਿਹੜੀ ਚੀਜ਼ ਸੀਗੀ ਜਿਹੜੀ ਅੜਚਨ ਸੀਗੀ ਇਹਦੇ ਵਿੱਚ ਨਾ ਲਾਗੂ ਹੋਣ ਦੇ ਵਿੱਚ, ਕੀ ਲਾਗੂ ਨਹੀਂ ਸੀ ਕੀਤੀ, ਅੜਚਨ ਇਹ ਸੀ ਕਿ ਜਿਹੜੀ ਕਮਿਊਨੀਕੇਸ਼ਨ ਸੀਗੀ ਜਿਹੜੀ ਸਟੇਟ ਏਜੰਸੀ ਜਿਹੜੀ ਡਰਾਈਵਰ ਲਾਇਸੈਂਸ ਇਸ਼ੂ ਕਰਦੀ ਆ, ਫੈਡਰਲ ਗਵਰਨਮੈਂਟ ਆ, ਅਤੇ ਜਿਹੜੇ ਟ੍ਰੇਨਿੰਗ ਪ੍ਰੋਵਾਈਡਰ ਸਕੂਲ ਹੈਗੇ ਆ ਉਹਨਾਂ ਦੇ ਵਿੱਚ ਕਮਿਊਨੀਕੇਸ਼ਨ ਜਿਹੜੀ ਆ ਉਹ ਕਲੀਅਰ ਨਹੀਂ ਸੀ ਹੈਗੀ। ਸੋ ਕਮਿਊਨੀਕੇਸ਼ਨ ਨੂੰ ਕਲੀਅਰ ਕਰਨ ਨੂੰ ਜਿਹੜਾ ਡਿਪਾਰਟਮੈਂਟਸ ਨੂੰ ਜਿਹੜੀਆਂ ਸਟੇਟਸ ਹੈਗੀਆਂ ਔਰ ਜਿਹੜੇ ਆਪਣੇ ਸਟੇਟ ਡਰਾਈਵਰ ਲਾਇਸੈਂਸ ਏਜੰਸੀਜ਼ ਹੈਗੀਆਂ ਉਹਨਾਂ ਨੂੰ ਟਾਈਮ ਦਿੱਤਾ ਗਿਆ ਸੀਗਾ ਕਿ ਆਪਣੇ IT ਸਿਸਟਮ ਜਿਹੜੇ ਹੈਗੇ ਆ ਉਹ ਉਨੀ ਦੇਰ ਤੱਕ ਮੋਡੀਫਾਈ ਕਰ ਲੈਣ ਤਾਂ ਕਿ ਆਉਣ ਵਾਲਾ ਜਿਹੜਾ ਇਹ ਰੂਲ ਹੈਗਾ ਆ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੂਲ ਹੈਗਾ ਇਹ ਲਾਗੂ ਕਰਨ ਸਮੇਂ ਉਹ ਤੰਗੀਆਂ ਤਕਲੀਫਾਂ ਨਾ ਆਉਣੀਆਂ, ਸਿਸਟਮ ਕਰੈਸ਼ਿਸ ਨਾ ਹੋਣ। ਸੋ ਬੇਸਿਕਲੀ ਕੀ ਆ ਕਿ ਇੱਕ ਨਵਾਂ ਜਿਹੜਾ ਸੈਟਅਪ ਡਿਵੈਲਪ ਕੀਤਾ ਜਾ ਰਿਹਾ ਜਿਹਨੂੰ TPR ਕਿਹਾ ਗਿਆ, ਟ੍ਰੇਨਿੰਗ ਪ੍ਰੋਵਾਈਡਰ ਰਜਿਸਟਰੀ। ਸੋ ਉਹਦੇ ਵਿੱਚ ਕੀ ਹੈ ਕਿ ਜਿੰਨੇ ਵੀ ਟ੍ਰੇਨਿੰਗ ਪ੍ਰੋਵਾਈਡਰ ਹੋਣਗੇ US ਦੇ ਵਿੱਚ, ਜਿਹੜੇ ਵੀ ਸਕੂਲਿੰਗ ਕੁਛ ਵੀ ਕਿਸੇ ਕਿਸਮ ਦਾ ਵੀ ਐਂਟਰੀ ਲੈਵਲ ਡਰਾਈਵਰ ਨੂੰ ਟ੍ਰੇਨਿੰਗ ਦਿੰਦੇ ਆ ਉਹਨਾਂ ਨੂੰ ਇਸ TPR ਦੇ ਵਿੱਚ ਰਜਿਸਟਰ ਹੋਣਾ ਪਊਗਾ, ਰਜਿਸਟਰੀ ਕਰਨੀ ਪਊਗੀ ਅਤੇ ਉਸ ਤੋਂ ਬਾਅਦ ਉਹ ਕੋਆਰਡੀਨੇਟ ਕਰਨਗੇ ਜਿਹੜੇ ਸਟੇਟ ਡਰਾਈਵਰ ਲਾਇਸੈਂਸਿੰਗ ਏਜੰਸੀਜ਼ ਆ ਉਹਨਾਂ ਦੇ ਨਾਲ ਪ੍ਰੋਪਰਲੀ ਈਚ ਐਂਡ ਐਵਰੀ ਡਰਾਈਵਰ ਦਾ ਜਿਹੜੀ ਟ੍ਰੇਨਿੰਗ ਲੈਵਲ ਸੈੱਟ ਕੀਤਾ ਗਿਆ ਆ FMCSA ਵੱਲੋਂ ਉਹ ਪ੍ਰੋਪਰ ਢੰਗ ਨਾਲ ਪੂਰਾ ਕੀਤਾ ਜਾਊਗਾ ਔਰ ਪ੍ਰੋਪਰ ਢੰਗ ਦੇ ਨਾਲ ਉਹਨੂੰ ਜਿਹੜੀ ਆ ਉਹ ਸਾਰਾ ਕੁਝ ਸਿਖਾਇਆ ਜਾਊਗਾ। ਟ੍ਰੇਨਿੰਗ ਪ੍ਰੋਵਾਈਡਰ ਜਿਹੜੇ ਹੈਗੇ ਆ ਉਹ ਡਰਾਈਵਰ ਸਪੈਸੀਫਿਕ ਜਿਹੜੀਆਂ ਸਰਟੀਫਿਕੇਸ਼ਨਸ ਆ
ਉਹ TPR ਦੇ ਵਿੱਚ ਉਹਨਾਂ ਨੂੰ ਅਪਲੋਡ ਕਰਨੀਆਂ ਪੈਣਗੀਆਂ। ਜਿਹੜੇ ਸਟੇਟ ਡਰਾਈਵਰ ਲਾਇਸੈਂਸ ਏਜੰਸੀ ਹੈਗੀਆਂ ਉਹ ਕਨਫਰਮ ਕਰਨਗੇ ਕਿ ਜਿਹੜੇ CDL ਹੈਗੇ ਆ, CDL ਲਾਇਸੈਂਸ ਹੋਲਡਰ ਹੈਗੇ ਆ, ਉਹਨਾਂ ਨੇ ਕੰਪਲਾਈ ਕੀਤਾ ELDT ਦੇ ਨਾਲ, ਜਿਹੜੀਆਂ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰਿਕੁਆਇਰਮੈਂਟਸ ਆ ਉਹਨਾਂ ਦੇ ਨਾਲ, ਜਾਂ ਉਹ ਜਿੰਨੀ ਦੇਰ ਤੱਕ ਸਟੇਟ ਜਿਹੜੀ ਆ ਉਹ ਤੁਹਾਨੂੰ ਸਰਟੀਫਾਈ ਨਹੀਂ ਕਰਦੀ ਜਾਂ ਕਨਫਰਮ ਨਹੀਂ ਕਰਦੀ, ਉਨੀ ਦੇਰ ਤੱਕ ਤੁਸੀਂ ਨੌਲੇਜ ਟੈਸਟ ਜਾਂ ਸਕਿੱਲ ਟੈਸਟ ਜਿਹੜਾ ਉਹ ਅੱਗੇ ਨਹੀਂ ਜਾ ਸਕਦੇ। ਜਾ ਸਕੋਗੇ ਅੱਗੇ ਤੋਂ ਜਦੋਂ ਇਹ ਲਾਗੂ ਹੋ ਜਾਣਾ ਹੈ। ਅਤੇ ਜਿਹੜੇ ਆ ਜਿੰਨੇ ਵੀ ਇਸ ਵੇਲੇ ਟ੍ਰੇਨਿੰਗ ਪ੍ਰੋਵਾਈਡਰ ਹੈਗੇ ਆ ਜਿਹੜੇ ਕਿ ELDT ਜਿਹੜੇ ਐਂਟਰੀ ਲੈਵਲ ਡਰਾਈਵਰ ਟੈਸਟ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਪ੍ਰੋਵਾਈਡ ਕਰਨਾ ਚਾਹੁੰਦੇ ਆ ਜਿਹੜੇ ਉਹ, ਅਤੇ ਉਹਨਾਂ ਨੂੰ TPR ਦੇ ਉੱਤੇ ਰਜਿਸਟਰ ਕਰਨਾ ਜਿਹੜਾ ਉਹ ਜ਼ਰੂਰੀ ਹੋ ਜਾਊਗਾ। ਜਿਹੜੇ ਕੋਈ ਵੀ ਡਰਾਈਵਰ ਜਿਹੜੇ ਆ ਉਹ CDL ਹੋਲਡਰ ਜਿਹੜੇ ਆ ਇੰਡੋਰਸਮੈਂਟ ਚਾਹੁੰਦੇ ਆ ਉੱਤੇ ਲੈਣੀ ਆਪਣੇ ਲਾਇਸੈਂਸ ਦੇ ਉੱਤੇ, ਉਹਨਾਂ ਨੂੰ ਉਹ ਜਿਹੜੀ ਸੈਟ ਫੋਰਥ ਟ੍ਰੇਨਿੰਗ ਹੈਗੀ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਦੇ ਵਿੱਚ ਉਹ ਫਾਈਨਲ ਰੂਲ ਦੇ ਵਿੱਚ ਉਹ ਕਰਨੀ ਪਊਗੀ। ਸੋ ਇਹ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਆ ਰਹੀਆਂ ਹੈਗੀਆਂ, ਜਿਹੜੀਆਂ ਇਹ ਨਵੇਂ ਜਿਹੜੇ ਕਾਨੂੰਨ ਹੈਗੇ ਆ ਕਿ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਰੂਲ ਜਿਹੜਾ ਹੈਗਾ ਉਹਨੂੰ ਲਾਗੂ ਕਰਨ ਵਾਸਤੇ ਜਿਹੜਾ ਆ ਇਹ ਕਾਫੀ ਵੱਡੇ ਪੱਧਰ 'ਤੇ ਸੀਗਾ, ਪਰ ਡਿਲੇ ਹੁੰਦਾ ਰਿਹਾ 2017 ਤੋਂ 2019 ਅਤੇ ਫਿਰ ਹੁਣ 2022 'ਤੇ ਫਾਈਨਲਾਈਜ਼ ਹੋਈ ਆ। ਇਹ ਥੋੜ੍ਹੇ ਦਿਨਾਂ ਦੇ ਵਿੱਚ ਜਿਹੜਾ ਆ ਇਹ ਫੈਡਰਲ ਰਜਿਸਟਰ ਦੇ ਵਿੱਚ ਫਾਈਨਲ ਰੂਲ ਆ ਜਾਣਾ ਆ। ਸੋ ਉਸ ਤੋਂ ਬਾਅਦ ਆਪਾਂ ਜਿਹੜੀ ਇਹਦੀ ਦੇਖਭਾਲ ਕੇ ਚੰਗੀ ਤਰ੍ਹਾਂ ਪੜ੍ਹ ਕੇ ਇਹਨੂੰ ਜਿਹੜੀ ਆ ਇਹਦੀ ਜਿਹੜੀ ਆ ਆਪਾਂ ਲਿਆਵਾਂਗੇ ਕਿ ਇਹਦੇ 'ਚ ਕੀ ਆ ਰਿਹਾ ਨਵਾਂ। ਜੀ ਬਿਲਕੁਲ। ਸੋ ਅੱਜ ਦਾ ਸਾਡਾ ਇਹ ਪ੍ਰੋਗਰਾਮ ਵਿਸ਼ੇਸ਼ ਤੌਰ 'ਤੇ ਸਪਾਂਸਰ ਕੀਤਾ ਗਿਆ ਖਾਲਸਾ ਇੰਸ਼ੋਰੈਂਸ ਏਜੰਸੀ ਦੇ ਦੁਆਰਾ। ਲਾਈਫ ਇੰਸ਼ੋਰੈਂਸ ਹਰ ਇੱਕ ਦੇ ਲਈ ਬਹੁਤ ਜ਼ਰੂਰੀ ਆ। ਤੁਸੀਂ ਵੀ ਲਾਈਫ ਇੰਸ਼ੋਰੈਂਸ ਦੇ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਇਹਨਾਂ ਦਾ ਫ਼ੋਨ ਨੰਬਰ ਆ 408 272 2500 4082722500 ਦੇ ਉੱਤੇ। ਸੋ ਰਮਨ ਜੀ, ਇਹ ਜਿਹੜਾ ਡਰਾਈਵਿੰਗ ਟ੍ਰੇਨਿੰਗ ਪ੍ਰੋਗਰਾਮ ਹੈਗਾ ਆ, ਸੋ ਸਕੂਲਸ ਨੂੰ ਵੀ ਜਿਹੜਾ ਹੁਣ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਇਸ ਪੂਰੇ ਸਿਸਟਮ ਦੇ ਨਾਲ ਜਿਹੜਾ ਉਹ ਬੰਨਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਰਹਿ ਕੇ ਆਵਾਜ਼ਾਂ ਜਿਹੜੀਆਂ ਉਹ ਉੱਠਦੀਆਂ ਰਹਿੰਦੀਆਂ ਨੇ ਵੀ ਜਿਹੜੇ ਆ ਰਾਈਟ ਨਾਓ ਆਪਾਂ ਕਿੰਨੀ ਵਾਰੀ ਬਹੁਤ ਸਾਰੇ ਆਪਣੇ ਜਿਹੜੇ ਕਾਲਰਸ ਆ ਉਹਨਾਂ ਤੋਂ ਵੀ ਸੁਣਦੇ ਆ, ਲੋਕ ਗੱਲਾਂ ਕਰਦੇ ਆ ਜੀ ਨਵੇਂ ਡਰਾਈਵਰ ਦਿਸ, ਨਵੇਂ ਡਰਾਈਵਰ ਦੈਟ, ਉਹਨਾਂ ਨੂੰ ਚੰਗੀ ਤਰ੍ਹਾਂ ਟ੍ਰੇਨਿੰਗ ਨਹੀਂ ਆ, ਉਹਨਾਂ ਨੂੰ ਚੰਗੀ ਤਰ੍ਹਾਂ ਪਤਾ ਨਹੀਂ ਆ। ਸੋ ਬਹੁਤ ਸਾਰੀਆਂ ਉਂਗਲਾਂ ਫਿਰ ਕਈ ਵਾਰੀ ਡਰਾਈਵਿੰਗ ਸਕੂਲਸ ਦੇ ਉੱਤੇ ਵੀ ਜਿਹੜੀਆਂ ਨਾਲ ਦੇ ਨਾਲ ਉੱਠਦੀਆਂ ਆ। ਕਿ ਇੱਦਾਂ ਹੋਣ ਦੇ ਨਾਲ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਇਸ ਟਾਈਮ ਕਾਫੀ ਜ਼ਿਆਦਾ ਵੱਡੀ ਜਿਹੜੀ ਪ੍ਰੋਬਲਮ ਇਸ ਇੰਡਸਟਰੀ ਦੇ ਵਿੱਚ ਇਹ ਹੈਗੀ ਆ, ਚਾਹੇ ਜਿੱਦਾਂ ਮਰਜ਼ੀ ਕੋਈ ਇਸ ਨੂੰ ਅੱਖੋਂ ਪਰੋਖੇ ਕਰ ਲਏ ਜਾਂ ਉਹ ਕਹਿ ਲਏ ਮੰਨੇ ਨਾ ਮੰਨੇ, ਇਹ ਪ੍ਰੋਬਲਮ ਹੈਗੀ ਆ। ਕੀ ਤੁਹਾਨੂੰ ਲੱਗਦਾ ਵੀ ਇਹ ਜਿਹੜੀ ਰਜਿਸਟਰੀ ਦੇ ਨਾਲ ਥੋੜ੍ਹੀ ਬਹੁਤੀ ਉਸ ਦੇ ਉੱਤੇ ਜਿਹੜੀ ਕਾਬੂ ਪਾਇਆ ਜਾ ਸਕਦਾ? ਦੇਖੋ ਰਾਜਕਰਨ, ਜਿਹੜੀ ਅਕਾਊਂਟੇਬਿਲਿਟੀ ਆ ਨਾ, ਜਿੰਨੀ ਦੇਰ ਤੱਕ ਅਕਾਊਂਟੇਬਿਲਿਟੀ ਨਹੀਂ ਹੁੰਦੀ ਕਿਸੇ ਦੇ, ਜੋ ਕੋਈ ਟ੍ਰੇਨਿੰਗ ਦੇ ਰਿਹਾ ਜਾਂ ਕੋਈ ਵੀ ਕੰਮ ਕਰ ਰਿਹਾ, ਉਹਦੀ ਅਕਾਊਂਟੇਬਿਲਿਟੀ ਨਹੀਂ ਹੁੰਦੀ, ਉਨੀ ਦੇਰ ਤੱਕ ਉਹਦੇ ਵਿੱਚ ਸੁਧਾਰ ਹੋਣਾ ਜਿਹੜਾ ਆ ਉਹ ਬਹੁਤ ਔਖਾ ਹੈਗਾ ਆ। ਜਿਹੜਾ ਸੁਧਾਰ ਆ ਉਹ ਨਹੀਂ ਹੋ ਸਕਦਾ। ਅਕਾਊਂਟੇਬਿਲਿਟੀ ਜਦੋਂ ਹੋਣੀ ਸ਼ੁਰੂ ਹੋ ਜਾਊਗੀ, ਹੁਣ ਜਿੱਦਾਂ ਆਪਣਾ ਡਰੱਗ ਐਂਡ ਐਲਕੋਹਲ ਕਲੀਅਰਿੰਗ ਹਾਊਸ ਆ, ਠੀਕ ਹੈ ਨਾ, ਉਹਦੇ ਵਿੱਚ ਅਕਾਊਂਟੇਬਿਲਿਟੀ ਸ਼ੁਰੂ ਹੋ ਗਈ ਕਿ ਬੰਦੇ ਦੀ ਟਰੈਕਿੰਗ ਸ਼ੁਰੂ ਹੋ ਗਈ, ਕਿੱਥੋਂ ਲਾਇਸੈਂਸ, ਕਿੱਥੋਂ ਇਹਨੇ ਡਰੱਗ ਟੈਸਟ ਕਰਵਾਇਆ, ਇਹਦਾ ਕੀ ਪੋਜ਼ੀਟਿਵ ਨੈਗੇਟਿਵ ਰਾਈਟ ਵੇ ਐਂਟਰ ਹੋਇਆ। ਸੋ ਇੱਕ ਸਿਸਟਮ ਜਦੋਂ ਸ਼ੁਰੂ ਹੋ ਗਿਆ, ਸਿਸਟਮ ਸ਼ੁਰੂ ਹੋਣ ਦੇ ਨਾਲ ਹੀ ਜਿਹੜਾ ਆ ਇਹ ਜਿਹੜੀ ਚੀਜ਼ ਆ ਉੱਤੇ ਕਾਬੂ ਪਾਇਆ ਜਾ ਸਕਦਾ, ਉੱਤੇ ਕਾਬੂ ਕੀਤਾ ਜਾ ਸਕਦਾ। ਸੋ ਜੇ ਸਿਸਟਮ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ, ਹੁਣ ਹੌਲੀ ਹੌਲੀ ਜਿਹੜੀ ਆ ਇਸ ਚੀਜ਼ ਨੂੰ ਸਿਸਟਮ ਦੇ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਔਰ ਜਿਹੜੀ ਕਿ ਹੋਣੀ ਚਾਹੀਦੀ ਆ, ਔਰ ਬੜੀ ਰਿਕੁਆਇਰਮੈਂਟ ਸੀਗੀ, ਕਿਉਂਕਿ ਜਿਹੜੀ ਆਪਣੀ ਜਿਹੜੀ ਡਰਾਈਵਰ ਸਕੂਲ ਹੈਗੇ, ਡਰਾਈਵਿੰਗ ਸਕੂਲ ਹੈਗੇ ਆ, ਜਾਂ ਆਪਣੇ ਜਿਹੜੇ ਇਸ ਨਵੇਂ ਜਿਹੜੇ ਸਟੂਡੈਂਟਸ ਆ ਰਹੇ ਹੈਗੇ ਆ ਇਸ ਇੰਡਸਟਰੀ ਦੇ ਵਿੱਚ, ਉਹਨਾਂ ਦੇ ਵੱਲੋਂ ਜਿਹੜੀ ਟ੍ਰੇਨਿੰਗ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ, ਉਹਨੂੰ ਦੇਖ ਕੇ ਇਹ ਜ਼ਰੂਰੀ ਸੀਗਾ ਕਿ ਇਹ ਚੀਜ਼ ਕੀਤੀ ਜਾਣੀ ਚਾਹੀਦੀ ਹੈ। ਇੱਦਾਂ ਦਾ ਕੁਛ ਨਾ ਕੁਛ ਕੀਤਾ ਜਾਣਾ ਚਾਹੀਦਾ। ਹਰ ਇੱਕ ਬੰਦਾ ਜਿਹੜਾ ਕੋਈ ਕਿਸੇ ਨੂੰ ਕੁਛ ਦੇ ਰਿਹਾ, ਐਜੂਕੇਸ਼ਨ ਦੇ ਰਿਹਾ, ਕੁਛ ਕਰ ਰਿਹਾ, ਕੁਛ ਵੀ ਇੱਦਾਂ ਦੀ ਚੀਜ਼ ਦੇ ਰਿਹਾ, ਉਹਨੂੰ ਅਕਾਊਂਟੇਬਿਲਿਟੀ ਤਾਂ ਚਾਹੀਦੀ ਆ। ਜੀ ਬਿਲਕੁਲ। ਅਤੇ ਬੀਤੇ ਦਿਨਾਂ ਦੇ ਵਿੱਚ ਰਮਨ ਜੀ ਮੰਦਭਾਗੀਆਂ 2-3 ਘਟਨਾਵਾਂ ਜਿਹੜੀਆਂ ਆ ਉਹ ਹਾਦਸਿਆਂ ਦੇ ਰੂਪ ਦੇ ਵਿੱਚ ਵਾਪਰੀਆਂ ਆ। ਹਾਦਸੇ ਤਾਂ ਨੋ ਡਾਊਟ ਵਾਪਰਦੇ ਰਹਿੰਦੇ ਆ, ਪਰ ਆਪਣੀ ਕਮਿਊਨਿਟੀ ਦੇ ਜਦੋਂ ਲੋਕ ਜਿਹੜੇ ਆ ਉਹ ਚਲੇ ਜਾਂਦੇ ਆ ਅਜਿਹੇ ਹਾਦਸਿਆਂ ਦੇ ਵਿੱਚ, ਫਿਰ ਕਾਫੀ ਅਫਸੋਸ ਵਾਲੀ ਜਿਹੜੀ ਗੱਲ ਹੁੰਦੀ, ਕਿਉਂਕਿ ਇਟਸ ਟੂ ਕਲੋਜ਼ ਟੂ ਹੋਮ। ਸੋ ਇੱਕ ਤਾਂ ਜਿਹੜਾ ਟ੍ਰੇਨ ਦੇ ਨਾਲ ਸੰਬੰਧਿਤ ਐਕਸੀਡੈਂਟ ਜਿਹੜਾ ਹੋਇਆ ਸੀ, ਕੀ ਉਸ ਦੇ ਬਾਰੇ ਕੁਛ ਹੋਰ ਆਪਾਂ ਨੂੰ ਜਾਣਕਾਰੀ ਪ੍ਰਾਪਤ ਹੋ ਰਹੀ ਹੈ, ਕੀ ਜਿਹੜਾ ਉਹ ਸੀਗਾ?
ਨਹੀਂ, ਆਪਾਂ ਨੂੰ ਤਾਂ ਕੋਈ ਖਾਸ ਉਹਦੇ ਬਾਰੇ ਜਾਣਕਾਰੀ ਤਾਂ ਨਹੀਂ ਅਜੇ ਤੱਕ ਪ੍ਰਾਪਤ ਹੋਈ, ਲੇਕਿਨ ਡੈਫੀਨੇਟਲੀ ਜਿੰਨੀ ਕੁ ਜਾਣਕਾਰੀ ਮੈਨੂੰ ਹੈਗੀ ਹੈ ਕਿ ਉੱਥੇ ਜਿਹੜਾ ਐਕਸੀਡੈਂਟ ਹੈਗਾ ਉਹਨਾਂ ਨੇ ਐਗਜ਼ਿਟ ਲੈ ਕੇ ਤੇ ਅਨਫੋਰਚੂਨੇਟਲੀ ਉਹਨਾਂ ਕੋਲੋਂ ਸਟਾਪ ਸਾਈਨ ਮਿਸ ਹੋਇਆ ਸੀਗਾ, ਸੋ ਜਿਹਦੇ ਕਰਕੇ ਇਹ ਜਿਹੜੀ ਐਕਸੀਡੈਂਟ ਜਿਹੜਾ ਹੈ ਵਾਪਰਿਆ ਹੈਗਾ। ਸੋ ਪਰ ਅਗੇਨ ਜਿਹੜੀ ਚੀਜ਼ ਹੈਗੀ ਆ ਕਿ ਜਦੋਂ ਆਪਾਂ ਇਹ ਚੀਜ਼ ਹੁੰਦੀ ਆ ਕਿ ਖਾਸ ਕਰਕੇ ਜਿਹੜਾ ਰੇਲ ਰੋਡ ਹੈਗੇ ਆ ਬਹੁਤ ਜਿਹੜਾ ਇਹ ਧਿਆਨ ਨਾਲ ਚੱਲਣ ਵਾਲੀ ਗੱਲ ਹੈਗੀ ਆ, ਕਿਉਂਕਿ ਟ੍ਰੇਨ ਜਿਹੜੀਆਂ ਹੈਗੀਆਂ ਜਦੋਂ ਇਹੋ ਜਿਹੀਆਂ ਸਟੇਟਾਂ ਦੇ ਵਿੱਚ ਕਾਫੀ ਤੇਜ਼ ਚੱਲਦੀਆਂ ਹੈਗੀਆਂ, ਸੋ ਕਈ ਵਾਰੀ ਤੁਸੀਂ ਜਿਹੜਾ ਆ ਚੀਜ਼ ਨੂੰ ਅੱਖੋਂ ਪਰੋਖੇ ਕਰ ਲੈਂਦੇ ਆ। ਦੂਜਾ ਜਿਹੜਾ ਹੈਪਨਿੰਗ ਹੋਈ ਹੈਗੀ ਆ ਜਿਹੜੀ ਆਇਓਵਾ ਇੰਡੀਆਨਾ ਇਸ ਸਟੇਟ ਦੇ ਵਿੱਚ ਹੋਈ ਹੈਗੀ, ਜਿਹੜੀ ਇੱਧਰ ਆਪਣੇ ਮਿਡਵੈਸਟ ਦੇ ਵਿੱਚ ਕਿ ਜਿਹੜਾ ਟਰੱਕ ਹੈਗਾ ਉਹ ਮਤਲਬ ਕਿ ਸਪੀਡ 'ਤੇ ਕੰਟਰੋਲ ਨਾ ਕਰਦਾ ਹੋਇਆ ਅੱਗੇ ਜਿਹੜੀ ਆਪਣੀ ਗੱਡੀਆਂ ਖੜੀਆਂ ਸੀਗੀਆਂ ਇਹਦੇ ਵਿੱਚ ਟ੍ਰੈਫਿਕ ਦੇ ਵਿੱਚ ਆਪਣੀ ਕੰਸਟਰਕਸ਼ਨ ਦੇ ਵਿੱਚ ਉਹ ਪਿੱਛੋਂ ਜਾ ਕੇ ਲੱਗਾ ਔਰ 9 ਕਾਰਾਂ ਜਿਹੜੀਆਂ ਉਹਦੇ ਵਿੱਚ ਜਿਹੜੀਆਂ ਉਹਨਾਂ ਦੇ ਵਿੱਚ ਵੱਜਾ ਜਾ ਕੇ, ਤਾਂ ਉਹ ਜਾ ਕੇ ਖੜਾ ਹੋਇਆ ਟਰੱਕ। ਉਹਦੇ ਵਿੱਚ ਜਿਹੜੀ ਪਹਿਲੀ ਗੱਡੀ ਦੇ ਵਿੱਚ ਵੱਜਾ ਉਹਦੇ ਵਿੱਚ 3 ਬੱਚੇ ਸੀਗੇ, ਉਹਨਾਂ ਤੋਂ ਇੱਕ ਬੱਚੇ ਦੀ ਜਿਹੜੀ ਆ ਉਹ ਅਨਫੋਰਚੂਨੇਟਲੀ ਡੈਥ ਹੋ ਗਈ। ਸੋ ਉਹ ਵੀ ਜਿਹੜੀ ਚੀਜ਼ ਆ ਉਹ ਵੀ ਇੰਟੈਂਸ਼ਨਲੀ ਤੇ ਜਿਹੜੀ ਆਪਾਂ ਨਹੀਂ ਕਹਿ ਸਕਦੇ ਪਰ ਅਨਇੰਟੈਂਸ਼ਨਲੀ ਜਿਹੜੀ ਉਹਦੀ ਆਪਣੀ ਹੈਗੀ ਆ ਕਿ ਧਿਆਨ ਕਿਤੇ ਹੋਰ ਹੈਗਾ ਜਾਂ ਕੁਛ ਕਰ ਰਿਹਾ ਹੈਗਾ ਡਰਾਈਵਰ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਚੀਜ਼ਾਂ ਡਰਾਈਵਰ ਟ੍ਰੇਨਿੰਗ ਦੇ ਵਿੱਚ ਬਹੁਤ ਜ਼ਰੂਰੀ ਹੈਗੀਆਂ ਔਰ ਇਹ ਗੱਲ ਉੱਠਦੀ ਆ ਕਿ ਸਾਡੇ ਮੁਲਕ ਦੇ ਵਿੱਚ ਜਿਹੜੇ ਅਸੀਂ ਰਹਿੰਦੇ ਆ, ਇਹਦਾ ਗੁਆਂਢੀ ਮੁਲਕ ਜਿਹੜਾ ਕੈਨੇਡਾ ਹੈਗਾ ਉਹਦੇ ਵਿੱਚ ਟਰੱਕ ਡਰਾਈਵਰ ਦਾ ਲਾਇਸੈਂਸ ਲੈਣ ਤੋਂ ਪਹਿਲਾਂ ਉਹਨਾਂ ਨੂੰ ਕਾਰ ਦਾ ਲਾਇਸੈਂਸ ਲੈਣਾ ਜਿਹੜਾ ਉਹ ਜ਼ਰੂਰੀ ਆ ਔਰ ਮੇਰੇ ਖਿਆਲ ਸਾਲ ਜਾਂ 2 ਸਾਲ ਤੁਹਾਨੂੰ ਕਾਰ ਦਾ ਲਾਇਸੈਂਸ ਕਾਰ ਚਲਾਉਣੀ ਪੈਂਦੀ ਆ ਤਾਂ ਤੁਹਾਨੂੰ ਟਰੱਕ ਦਾ ਲਾਇਸੈਂਸ ਜਿਹੜਾ ਤੁਸੀਂ ਕੁਆਲੀਫਾਈ ਹੁੰਦੇ ਆ। ਮੇਰੇ ਖਿਆਲ ਇਹ ਬਹੁਤ ਜ਼ਰੂਰੀ ਹੈਗਾ ਸਾਡੇ ਕੰਟਰੀ ਲਈ ਵੀ ਇਹੋ ਜਿਹੇ ਲਾਅ ਦੇ ਉੱਤੇ ਧਿਆਨ ਦੇਣਾ, ਕਿਉਂਕਿ ਜਿਹੜਾ ਜਦੋਂ ਦੇਖੋ ਇੰਡੀਆ ਤੋਂ ਜਿਹੜੇ ਵੀ ਆਪਣੇ ਆਉਂਦੇ ਆ ਬੰਦੇ ਆਉਂਦੇ ਹੈਗੇ ਆ ਜਿਹੜਾ ਵੀ ਟਰੱਕ ਚਲਾਉਣ ਦੀ ਗੱਲ ਕਰਦੇ ਹੈਗੇ ਆ, ਇੱਕ ਜਿਹੜੀ ਰੋਡ ਸੈਂਸ ਹੈਗੀ ਆ ਨਾ ਉਹ ਇੰਡੀਆ ਦੀ ਤੇ ਇੱਥੋਂ ਦੀ ਰੋਡ ਸੈਂਸ ਟੋਟਲੀ ਡਿਫਰੈਂਟ ਹੈਗੀ ਆ। ਜਦੋਂ ਤੁਸੀਂ ਇਹ ਰੋਡ ਤੇ ਟਰੱਕ ਗੱਡੀ ਚਲਾਉਂਦੇ ਆ ਤੇ ਇੰਡੀਆ ਦੇ ਵਿੱਚ ਕਾਰ ਚਲਾਉਂਦੇ, ਤੁਸੀਂ ਆਪ ਸੋਚ ਕੇ ਦੇਖੋ ਪਹਿਲਾਂ ਦੀ ਗੱਲ ਹੈ ਵੀ ਟੋਟਲੀ ਡਿਫਰੈਂਟ ਸਿਸਟਮ ਹੈਗਾ, ਸਾਈਡ ਬਿਲਕੁਲ ਚੇਂਜ ਹੋ ਗਈ, ਸਾਰਾ ਕੁਝ ਚੇਂਜ ਹੋ ਗਿਆ। ਔਰ ਉਸ ਤੋਂ ਬਾਅਦ ਇੰਡੀਆ ਦੇ ਵਿੱਚ ਸਟਾਪ ਸਾਈਨ ਉੱਥੇ ਤਾਂ ਰੈੱਡ ਲਾਈਟ 'ਤੇ ਨਹੀਂ ਕੋਈ ਰੁਕਦਾ, ਸਟਾਪ ਸਾਈਨ 'ਤੇ ਕਿਸੇ ਨੇ ਕੀ ਰੁਕਣਾ ਆ, ਠੀਕ ਹੈ ਨਾ। ਸੋ ਉਹੀ ਮੈਂਟੈਲਿਟੀ ਉਹੀ ਸੋਚ ਜਿਹੜੀ ਇੱਕਦਮ ਆਣ ਕੇ ਬਦਲ ਜਾਣੀ, ਟਰੱਕ 'ਚ ਆ ਜਾਣੀ ਤੇ ਟਰੱਕ ਦੇ ਵਿੱਚ ਆਪਾਂ ਉਹ ਚੀਜ਼ ਨੂੰ ਇੰਪਲੀਮੈਂਟ ਕਰਨਾ। ਸੋ ਉਸ ਚੀਜ਼ ਨੂੰ ਆਪਾਂ ਨੂੰ ਸੋਚਣ ਦੀ ਲੋੜ ਹੈਗੀ ਆ ਕਿ ਇਹ ਚੀਜ਼ਾਂ ਜਿਹੜੀਆਂ ਚਲੋ ਜੇ ਗਵਰਨਮੈਂਟ ਦਾ ਰੂਲ ਨਹੀਂ ਹੈਗਾ ਐਟਲੀਸਟ ਲਾਈਫ ਤਾਂ ਸਾਡੀ ਆਪਣੀ ਹੈਗੀ ਆ ਨਾ, ਅਸੀਂ ਆਪਣੀ ਲਾਈਫ 'ਤੇ ਤਾਂ ਸੋਚ ਸਕਦੇ ਹਾਂ ਨਾ, ਕਿਸੇ ਦੀ ਲਾਈਫ ਜਿਹੜਾ ਸਾਡੇ ਨਾਲ ਚੱਲ ਰਿਹਾ ਉਹਦੀ ਵੀ ਲਾਈਫ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਬਹੁਤ ਜ਼ਰੂਰੀ ਹੈਗੀਆਂ। ਤੇ ਰਾਜਨ ਆਪਣਾ ਇੱਕ ਸਤਨਾਮ ਸਿੰਘ ਹੋਣਾ ਦਾ ਕੁਐਸਚਨ ਹੈਗਾ AB5 ਦਾ ਕੀ ਹੋਇਆ। ਸੋ AB5 ਦਾ ਜਿਹੜੀ ਇੰਜੰਕਸ਼ਨ ਲੱਗੀ ਸੀਗੀ ਉਹਨੂੰ ਸਟੇ ਮਿਲ ਗਈ ਹੈਗੀ ਆ ਜੀ। AB5 ਦੀ ਇੰਜੰਕਸ਼ਨ ਦੇ ਉੱਤੇ ਸਟੇ ਮਿਲ ਗਈ ਹੈਗੀ ਆ। ਜਿਹੜੀ ਸਟੇ ਨਹੀਂ ਮਿਲੀ, ਜਿਹੜੀ ਪਹਿਲੀ ਸਟੇ ਸੀਗੀ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਕਿ ਹੁਣ ਇਸ ਜਿਹੜਾ ਆਪਣਾ ਕੇਸ ਹੈਗਾ ਇਹ ਆਪਣਾ US ਸੁਪਰੀਮ ਕੋਰਟ ਦੇ ਵਿੱਚ ਜਾਣਾ ਹੈਗਾ। ਸੋ US ਸੁਪਰੀਮ ਕੋਰਟ ਜੇ ਇਹਨੂੰ ਸੁਣਨ ਦੀ ਗੱਲ ਕਰ ਲੈਂਦੀ ਆ ਜਾਂ ਇਹ ਕੇਸ ਨੂੰ ਲੈ ਲੈਂਦੀ ਆ ਤੇ ਜਿੰਨੀ ਦੇਰ ਤੱਕ ਸੁਪਰੀਮ ਕੋਰਟ ਇੱਥੇ ਫੈਸਲਾ ਨਹੀਂ ਕਰਦੀ ਉਨੀ ਦੇਰ ਤੱਕ AB5 ਦੀ ਜਿਹੜੀ ਇੰਜੰਕਸ਼ਨ ਆ ਉਹ ਲੱਗੀ ਰਹੂਗੀ, ਉਹ ਲਾਗੂ ਨਹੀਂ ਹੋਊਗਾ ਕੈਲੀਫੋਰਨੀਆ ਦੇ ਵਿੱਚ। ਪਰ ਜੇ ਸੁਪਰੀਮ ਕੋਰਟ ਇਹਨੂੰ ਨਹੀਂ ਲੈਂਦੀ ਕੇਸ ਨੂੰ ਜਾਂ ਇਹਨੂੰ ਸੁਣ ਤੋਂ ਨਾ ਕਰ ਦਿੰਦੀ ਆ ਤੇ ਫਿਰ ਜਿਹੜਾ AB5 ਆ ਉਹ ਰਾਈਟ ਵੇ ਜਿਹੜਾ ਲਾਗੂ ਸਟੇਟ ਆਫ ਕੈਲੀਫੋਰਨੀਆ ਰਾਈਟ ਵੇ ਲਾਗੂ ਕਰਨਾ ਸ਼ੁਰੂ ਕਰ ਦਊਗੀ। ਸੋ ਇਹ ਹੁਣ ਗੱਲ ਟਿਕੀ ਆ ਕਿ ਸੁਪਰੀਮ ਕੋਰਟ ਇਸ ਕੇਸ ਨੂੰ ਸੁਣਦੀ ਆ ਜਾਂ ਨਹੀਂ ਸੁਣਦੀ। ਜੀ ਜੀ, ਸੋ ਦੇਖਦੇ ਹਾਂ ਵੀ ਜੇ ਵਾਰੀ ਆਉਂਦੀ ਹੈ ਤਾਂ ਕਿਹੜੇ ਸੈਸ਼ਨ ਦੇ ਵਿੱਚ ਉਹ ਵਾਰੀ ਆਊਗੀ। ਅਤੇ ਸਰੋਤਿਓ ਤੁਹਾਡਾ ਵੀ ਜੇ ਟਰੱਕਿੰਗ ਦੇ ਨਾਲ ਕੋਈ ਸਵਾਲ ਹੈਗਾ ਆ ਤਾਂ ਜ਼ਰੂਰ ਤੁਸੀਂ ਜਿਹੜਾ ਜੀ ਉਹ ਕਾਲ ਕਰ ਸਕਦੇ ਹੋ ਨੰਬਰ 408 272 5200 4082725200 ਦੇ ਉੱਤੇ ਤੁਸੀਂ ਜਿਹੜਾ ਜੀ ਕਾਲ ਕਰਕੇ ਆਪਣੇ ਵਿਚਾਰ ਆਪਣਾ ਸਵਾਲ ਜਿਹੜਾ ਟਰੱਕਿੰਗ ਦੇ ਨਾਲ ਜਿਹੜਾ ਉਹ ਤੁਸੀਂ ਜਿਹੜਾ ਪੁੱਛਣਾ ਚਾਹੁੰਦੇ ਹੋ ਉਹ ਤੁਸੀਂ ਪੁੱਛ ਸਕਦੇ ਹੈਗੇ ਆ। ਅਤੇ ਜਾਂ ਜਿਹੜਾ ਵੀ ਇਹ ਮੁੱਦੇ ਇਸ ਟਾਈਮ ਚੱਲ ਰਹੇ ਆ, ਚਾਹੇ ਜਿਸ ਦੇ ਵਿੱਚ ਫਿਊਲ ਟੈਕਸ ਵਧਣ ਦੀ ਜਿਹੜੀ ਗੱਲ ਆ, ਇਲੈਕਟ੍ਰੀਕਲ ਪਾਵਰਡ ਵਹੀਕਲਸ ਆ ਉਹਨਾਂ ਨੂੰ ਕਿੱਦਾਂ ਤੁਸੀਂ ਸੋਚਦੇ ਆ ਵੀ ਟੈਕਸ ਕੀਤਾ ਜਾ ਸਕਦਾ ਆ, ਕਿੱਦਾਂ ਹੋਣਾ ਚਾਹੀਦਾ ਆ, ਕਿਹੜਾ ਜਿਹੜਾ ਆ ਉਸ ਦੇ ਵਿੱਚ ਉਹ ਵਰਤਣ ਵੀ ਇਹ ਚੀਜ਼ ਜਿਹੜੀ ਉਹ ਹੋਵੇ ਜਿੱਦਾਂ ਆਪਾਂ ਸਾਰੀਆਂ ਗੱਡੀਆਂ ਵਾਲੇ ਅਤੇ ਬਾਕੀ ਟਰੱਕਾਂ ਵਾਲੇ ਜਿਹੜੇ ਉਹ ਪੇ ਕਰਦੇ ਹੀ ਆ ਵੀ ਉਹਨਾਂ ਨੂੰ ਕਿੱਦਾਂ ਜਿਹੜਾ ਉਹ ਹੋਵੇ। ਅਤੇ ਬਾਕੀ ਜਿਹੜਾ ਇਹ ਹੁਣ ਨਿਊ ਡਰਾਈਵਰ ਟ੍ਰੇਨਿੰਗ ਦੀ ਜਿਹੜੀ ਅਕਾਊਂਟੇਬਿਲਟੀ ਦਾ ਮਸਲਾ ਜਿਹੜਾ ਇਸ ਟਾਈਮ ਸਾਹਮਣੇ ਆਇਆ ਆ, ਸੋ ਇਹ ਜਿਹੜਾ ਇੱਕ ਪ੍ਰੋਸੈਸ ਚੱਲ ਰਿਹਾ ਉਸ ਦੇ ਪ੍ਰਤੀ ਤੁਹਾਡੇ ਕੀ ਵਿਚਾਰ ਨੇ ਤੁਸੀਂ ਜ਼ਰੂਰ ਸਾਂਝੇ ਵੀ ਕਰ ਸਕਦੇ ਹੋ। 408 272
5200 ਦੇ ਉੱਤੇ। ਤੇ ਰਮਨ ਜੀ ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਹਾਜ਼ਰ ਹੁੰਦੇ ਹਾਂ ਤੇ ਗੱਲਬਾਤ ਆਪਣੀ ਇੱਦਾਂ ਹੀ ਜਾਰੀ ਰਹੇਗੀ ਜੀ। Field 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਫ੍ਰੈਜ਼ਨੋ ਤੇ ਉਸਦੇ ਨਜ਼ਦੀਕ ਇਲਾਕਿਆਂ ਦੇ ਵਿੱਚ MGA ਲਿਕਰ ਸਟੋਰਾਂ ਦੇ ਉੱਤੇ ਕੰਮ ਕਰਨ ਵਾਲੇ ਲੋਕਾਂ ਦੀ ਜ਼ਰੂਰਤ ਹੈ। $15 ਪਰ ਆਵਰ ਤਨਖਾਹ ਦਿੱਤੀ ਜਾਵੇਗੀ। ਜੇ ਤੁਹਾਡੇ ਕੋਲ ਐਕਸਪੀਰੀਅੰਸ ਨਹੀਂ ਵੀ ਹੈ ਤਾਂ ਤੁਹਾਨੂੰ ਟ੍ਰੇਨ ਵੀ ਕਰਨਗੇ। ਹੋਰ ਜਾਣਕਾਰੀ ਲਈ ਕਾਲ ਗੁਰਪ੍ਰੀਤ ਸਰਾਏ 559 996 0005 559 696 0005। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA। ਆਪਣੇ ਬਿਜ਼ਨਸ ਦੀ ਐਡ ਪੰਜਾਬੀ ਕਮਿਊਨਿਟੀ ਤੱਕ ਪਹੁੰਚਾਉਣ ਦੇ ਲਈ ਅੱਜ ਹੀ ਸੰਪਰਕ ਕਰੋ ਪੰਜਾਬੀ ਰੇਡੀਓ USA 4082725200 408 272 5200। ਪੰਜਾਬੀ ਰੇਡੀਓ USA ਦੀ ਐਪ ਗੂਗਲ ਅਤੇ ਐਪਲ ਦੇ ਪਲੇ ਸਟੋਰਸ ਤੋਂ ਅੱਜ ਹੀ ਡਾਊਨਲੋਡ ਕਰੋ। ਪੰਜਾਬੀ ਰੇਡੀਓ USA ਦੇ ਲਾਈਵ ਪ੍ਰੋਗਰਾਮਸ ਦੇ ਨਾਲ ਪੁਰਾਣੇ ਪ੍ਰੋਗਰਾਮਸ ਦੇ ਪੋਡਕਾਸਟ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਦੋਂ ਮਰਜ਼ੀ ਸੁਣ ਸਕਦੇ ਹੋ। ਆਪਣੇ ਐਪਲ ਦੇ ਆਈਫੋਨ, ਆਈਪੈਡ ਜਾਂ ਗੂਗਲ ਦੇ ਐਂਡਰੋਇਡ ਫੋਨਸ ਦੇ ਉੱਤੇ ਸਰਚ ਕਰੋ ਪੰਜਾਬੀ ਰੇਡੀਓ USA। ਥੋੜਾ ਤਿੱਖਾ ਥੋੜਾ ਮਿੱਠਾ ਜਿਹਾ ਕੁਝ ਖਾਣ ਨੂੰ ਜੀ ਕਰੇ ਤਾਂ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਫ੍ਰੈਜ਼ਨੋ ਜ਼ਰੂਰ ਵਿਜ਼ਿਟ ਕਰੋ, ਜਿੱਥੇ ਤੁਹਾਨੂੰ ਮਿਲੇਗੀ ਪੰਜਾਬੀ ਇੰਡੀਅਨ ਫਿਊਜ਼ਨ ਗਰੋਸਰੀ, ਮਸਾਲੇ, ਹਰੀਆਂ ਤਾਜ਼ੀਆਂ ਤੇ ਫਰੋਜ਼ਨ ਸਬਜ਼ੀਆਂ, ਆਰਗੈਨਿਕ ਸਮਾਨ ਤੇ ਨਾਲ ਹੀ ਹਰ ਤਰ੍ਹਾਂ ਦੀ ਮਿਠਾਈ, ਖੋਏ ਵਾਲੀਆਂ ਪਿੰਨੀਆਂ ਤੇ ਵਿਆਹ ਦੀ ਭਾਜੀ, ਬਲੈਂਕਟ ਤੇ ਗੁਰਦੁਆਰਾ ਸਾਹਿਬ ਲਈ ਰੁਮਾਲਾ ਸਾਹਿਬ ਵੀ ਮਿਲਦੇ ਨੇ। ਤੇ ਹਾਂ, ਇਹਨਾਂ ਦੇ ਚਾਟ ਕਾਰਨਰ ਤੇ ਚਟਪਟੀ ਚਾਟ, ਗੋਲ ਗੱਪੇ, ਮਸਾਲਾ ਡੋਸਾ ਤੇ ਸਭ ਕੁਝ ਮਿਲੇਗਾ। ਪਰੌਂਠਾ, ਤੰਦੂਰੀ ਕੁਲਚਾ, ਵੈਜੀਟੇਰੀਅਨ ਖਾਣਾ ਭਾਵੇਂ ਪੈਕ ਕਰਾਓ ਤੇ ਜਾਂ ਟੇਕ ਆਊਟ ਲਓ। ਕਿਸੇ ਵੀ ਫੰਕਸ਼ਨ ਲਈ ਖਾਣਾ ਵੀ ਆਰਡਰ ਕਰ ਸਕਦੇ ਹੋ। ਮੱਕੀ ਦੀ ਰੋਟੀ, ਸਰੋਂ ਦਾ ਸਾਗ, ਤਾਜ਼ਾ ਗੰਨੇ ਦਾ ਰਸ ਵੀ ਮਿਲਦਾ ਹੈ। ਟਰੱਕਾਂ ਵਾਲੇ ਵੀਰ ਤਾਜ਼ਾ ਤੇ ਸਵਾਦ ਖਾਣਾ ਆਰਡਰ ਕਰ ਸਕਦੇ ਨੇ ਤੇ ਪਾਰਕਿੰਗ ਵੀ ਖੁੱਲੀ ਹੈ। ਨਿਊ ਇੰਡੀਆ ਸਵੀਟ ਐਂਡ ਸਪਾਈਸੀ 3225 ਵੈਸਟ ਸ਼ਾਹ ਐਵੇਨਿਊ, ਸਵੀਟ 103 ਫ੍ਰੈਜ਼ਨੋ। ਹੋਰ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਕਾਲ ਕਰੋ ਨਿਊ ਇੰਡੀਆ ਸਵੀਟ ਐਂਡ ਸਪਾਈਸੀ ਜਸਵਿੰਦਰ ਸਿੰਘ ਹੁਰਾਂ ਨੂੰ 559 225 2824 559 225 2824। ਰੱਖਰਾ ਇਨਕਮ ਟੈਕਸ ਤੇ ਇਮੀਗ੍ਰੇਸ਼ਨ ਇੱਕ ਭਰੋਸੇਮੰਦ ਨਾਮ। ਤੁਸੀਂ ਇਹਨਾਂ ਕੋਲ ਕਾਰਪੋਰੇਸ਼ਨ, ਬਿਜ਼ਨਸ, ਪਰਸਨਲ ਇਨਕਮ ਟੈਕਸ, ਰੀਅਲ ਐਸਟੇਟ, ਘਰ ਵੇਚਣਾ ਜਾਂ ਖਰੀਦਣਾ ਹੋਵੇ, ਲਾਈਫ ਇੰਸ਼ੋਰੈਂਸ, ਸੀਨੀਅਰ ਸਿਟੀਜ਼ਨ ਵਾਸਤੇ ਮੈਡੀਕੇਅਰ, ਇਮੀਗ੍ਰੇਸ਼ਨ ਜਿਵੇਂ ਫੈਮਿਲੀ ਪਟੀਸ਼ਨ ਫਾਈਲਿੰਗ, ਸਿਟੀਜ਼ਨਸ਼ਿਪ, ਗ੍ਰੀਨ ਕਾਰਡ, ਵਰਕ ਪਰਮਿਟ, R1 ਵੀਜ਼ਾ, I-360, ਐਡਜਸਟਮੈਂਟ ਆਫ ਸਟੇਟਸ, ਪਾਸਪੋਰਟ ਰੀਨਿਊ ਕਰਵਾਉਣਾ ਹੋਵੇ, ਇੰਡੀਆ, ਇੰਗਲੈਂਡ, ਕੈਨੇਡਾ ਦੇ ਲਈ ਵੀਜ਼ਾ ਲਗਵਾਉਣਾ ਹੋਵੇ, IRS ਦਾ ਕੋਈ ਵੀ ਮਸਲਾ ਹੋਵੇ, ਇਹ ਸਾਰੇ ਕੰਮਾਂ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਟਰੱਕਿੰਗ ਦੀਆਂ ਨਵੀਆਂ ਕੰਪਨੀਆਂ ਅਤੇ ਕਾਰਪੋਰੇਸ਼ਨ ਬਣਾਉਣ ਦੇ ਵਿੱਚ ਤੁਹਾਡੀ ਮਦਦ ਕਰਦੇ ਹਨ। ਕੈਲੀਫੋਰਨੀਆ ਵਿੱਚ ਬਣੇ ਨਵੇਂ ਕਾਨੂੰਨ ਦੇ ਕਾਰਨ ਆਪਣੀ ਕਮਿਊਨਿਟੀ ਦੀ ਮਦਦ ਕਰਨ ਦੇ ਲਈ ਇਹ ਅਕਾਊਂਟਿੰਗ ਅਤੇ ਪੇਰੋਲ ਦੀਆਂ ਸੇਵਾਵਾਂ ਵੀ ਦਿੰਦੇ ਹਨ। ਓਬਾਮਾ ਕੇਅਰ ਹੈਲਥ ਇੰਸ਼ੋਰੈਂਸ ਵੀ ਤੁਸੀਂ ਇਹਨਾਂ ਤੋਂ ਕਰਵਾ ਸਕਦੇ ਹੋ। ਇਸ ਸਾਲ ਇੰਸ਼ੋਰੈਂਸ ਨਾ ਕਰਾਉਣ ਤੇ ਸਟੇਟ ਆਫ ਕੈਲੀਫੋਰਨੀਆ ਦੇ ਦੁਆਰਾ $695 ਦਾ ਜੁਰਮਾਨਾ ਕੀਤਾ ਜਾਵੇਗਾ। ਰੱਖਰਾ ਟੈਕਸ ਐਂਡ ਇਮੀਗ੍ਰੇਸ਼ਨ 3073 ਵੈਸਟ ਐਸ਼ਲੈਂਡ ਐਵੇਨਿਊ, ਫ੍ਰੈਜ਼ਨੋ। ਕਾਲ 5592439200। ਇਹਨਾਂ ਦੀ ਵੈਬਸਾਈਟ rakhrataxservice.com ਤੇ ਜਾ ਕੇ ਅਪਾਇੰਟਮੈਂਟ ਬਣਾ ਸਕਦੇ ਹੋ। BRE ਲਾਇਸੈਂਸ ਨੰਬਰ 1759633, ਇੰਸ਼ੋਰੈਂਸ ਲਾਇਸੈਂਸ ਨੰਬਰ 0Z81976। ਫ੍ਰੈਜ਼ਨੋ ਵਿੱਚ ਬੜੇ ਲੰਮੇ ਸਮੇਂ ਤੋਂ ਤੁਹਾਡੀ ਸੇਵਾ ਦੇ ਵਿੱਚ ਰਾਇਲ ਤਾਜ ਰੈਸਟੋਰੈਂਟ, 25 ਸਾਲ ਤੋਂ ਵੱਧ ਦੇ ਐਕਸਪੀਰੀਅੰਸ ਵਾਲੇ ਕੁੱਕ, ਮੰਗਲਵਾਰ ਤੋਂ ਐਤਵਾਰ ਤੱਕ 15 ਆਈਟਮ ਦਾ ਬਫੇ $9.99 ਚ 100 ਤੋਂ 1000 ਬੰਦੇ ਤੱਕ ਦੀ ਕੇਟਰਿੰਗ ਕਰਦੇ ਹਨ। ਹਰ ਤਰ੍ਹਾਂ ਦੇ ਵੈਜ, ਨਾਨ ਵੈਜ, ਰਾਇਲ ਖਾਣੇ ਦੇ ਲਈ ਯਾਦ ਰੱਖੋ ਰਾਇਲ ਤਾਜ ਰੈਸਟੋਰੈਂਟ, ਫ੍ਰੈਜ਼ਨੋ, 6735 ਨਾਰਥ ਫਰਸਟ ਸਟਰੀਟ, ਫ੍ਰੈਜ਼ਨੋ। ਹੋਰ ਜਾਣਕਾਰੀ ਲਈ ਕਾਲ ਸੋਢੀ 5597619641 559 761 9641। ਗਿਲਡ ਇਮੀਗ੍ਰੇਸ਼ਨ ਕੰਸਲਟੈਂਟਸ, ਇਹਨਾਂ ਤੋਂ ਤੁਸੀਂ ਫੈਮਿਲੀ ਪਟੀਸ਼ਨ, ਪਾਸਪੋਰਟ, ਵੀਜ਼ਾ, ਗ੍ਰੀਨ ਕਾਰਡ, ਸਿਟੀਜ਼ਨਸ਼ਿਪ, ਐਫੀਡੇਵਿਟ ਆਫ ਸਪੋਰਟ, ਰੀ-ਐਂਟਰੀ ਪਰਮਿਟ, ਵਰਕ ਪਰਮਿਟ, ਇੰਡੀਅਨ ਪਾਸਪੋਰਟ ਲਈ ਸਿਲੰਡਰ ਸਰਟੀਫਿਕੇਟ ਲੈਣਾ, ਰੀਨਿਊ ਕਰਵਾਉਣਾ, OCI ਕਾਰਡ, ਇੰਡੀਆ ਲਈ ਵੀਜ਼ਾ, ਪਾਸਪੋਰਟ ਸਾਈਜ਼ ਫੋਟੋਜ਼ ਤੇ ਨੋਟਰੀ ਦੀਆਂ ਸਰਵਿਸਿਜ਼ ਲੈ ਸਕਦੇ ਹੋ। ਕਾਲ ਗੁਰਪ੍ਰੀਤ ਗਿੱਲ 5594122876 559 412 2876। ਐਡਰੈਸ 4709 ਅਲ ਕੈਪੀਟਾਨ, Suite 103, Fresno, or visit Fresno।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਮੌਕੇ ਅਪਡੇਟ ਅਮਰੀਕਾ ਦਾ ਟਰੱਕਿੰਗ ਥਰਸਡੇ ਪ੍ਰੋਗਰਾਮ, ਅਤੇ ਜਿਸ ਦੇ ਵਿੱਚ ਰਮਨ ਸਿੰਘ ਢਿੱਲੋਂ ਜੀ ਆਪਣੇ ਨਾਲ ਜੁੜੇ ਹੋਏ ਆ। ਰਮਨ ਜੀ ਆਇਆਂ ਨੂੰ ਇੱਕ ਵਾਰੀ ਫੇਰ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਜੀ ਤੇ ਸਰੋਤਿਓ, ਜੇ ਤੁਸੀਂ ਵੀ ਜਿਹੜੇ ਜੀ ਉਹ ਕਾਲ ਕਰਕੇ ਆਪਣਾ ਕੋਈ ਸਵਾਲ ਪੁੱਛਣਾ ਚਾਹੁੰਦੇ ਹੋ ਟਰੱਕਿੰਗ ਬਾਰੇ, ਤੁਹਾਡਾ ਕੋਈ ਵਿਚਾਰ ਆ ਜਾਂ ਕੋਈ ਰਾਏ ਰੱਖਣਾ ਚਾਹੁੰਦੇ ਹੋ ਜਾਂ ਗੱਲ ਕਰਨਾ ਚਾਹੁੰਦੇ ਹੋ, ਉਸ ਦੇ ਲਈ ਕਾਲ ਕਰ ਸਕਦੇ ਹੋ 408 272 5200 4082725200 ਇਸ ਨੰਬਰ ਦੇ ਉੱਤੇ ਜਿਹੜੇ ਉਹ ਤੁਸੀਂ ਕਾਲ ਕਰ ਸਕਦੇ ਹੋ। ਰਮਨ ਜੀ, ਆਪਾਂ ਪਹਿਲੋਂ ਜਿੱਦਾਂ ਗੱਲ ਕਰ ਰਹੇ ਸੀ ਸ਼ੁਰੂਆਤ ਦੇ ਵਿੱਚ ਟੈਕਸ ਦੀ, ਅਤੇ ਜਿਹੜੇ ਚੈਂਬਰ ਆਫ ਕਾਮਰਸ ਆ ਜਾਂ ਹੋਰ ਜਿਹੜੇ ਆ ਉਹ ਟੈਕਸ ਵਧਾਉਣ ਦੇ ਹੱਕ ਦੇ ਵਿੱਚ ਆ, ਪਰ ਓਵਰਆਲ ਆਪਾਂ ਜਿਹੜਾ ਉਹ ਦੇਖ ਰਹੇ ਹਾਂ ਇਨਫੈਕਟ ਪਹਿਲੋਂ ਮੈਂ ਗਲਤੀ ਦੇ ਨਾਲ ਜਿਹੜਾ ਉਹ ਕਹਿ ਗਿਆ ਸੀਗਾ, ਅਤੇ ਜਿਹੜੇ ਡੈਮੋਕ੍ਰੇਟਸ ਵੀ ਆ, ਪ੍ਰਸ਼ਾਸਨ ਜਿਹੜਾ ਮੌਜੂਦਾ ਤੌਰ ਦੇ ਉੱਤੇ ਵੀ ਆ, ਸਾਬਕਾ ਪ੍ਰਸ਼ਾਸਨ ਵੀ ਆ ਜਾਂ ਉਹ ਤੋਂ ਪਿਛਲਾ ਪ੍ਰਸ਼ਾਸਨ ਵੀ ਆ, ਸਾਰੇ ਜਾਣੇ ਇਸ ਚੀਜ਼ ਨੂੰ ਹੱਥ ਜਿਹੜਾ ਉਹ ਨਹੀਂ ਲਾਉਣਾ ਚਾਹੁੰਦੇ। ਉਹ ਕਹਿੰਦੇ ਵੀ ਨਹੀਂ, ਇਸ ਟੈਕਸ ਨੂੰ ਜਿਹੜਾ ਉਹ ਨਾ ਹੀ ਜਿਹੜਾ ਉਹ ਵਧਾਇਆ ਜਾਵੇ, ਪਰ ਸੂਬੇ ਜਿਹੜੇ ਆ ਉਹ ਆਪੋ ਆਪਣੇ ਪੱਧਰ ਦੇ ਉੱਤੇ ਟੈਕਸ ਨੂੰ ਵਧਾਉਂਦੇ ਨੇ, ਅਤੇ ਫਿਰ ਕਹਿੰਦੇ ਆ ਵੀ ਅਸੀਂ ਉਹ ਸੜਕਾਂ ਬਣਾਉਣ ਦੇ ਲਈ ਜਾਂ ਇਨਫਰਾਸਟਰਕਚਰ ਦੇ ਉੱਤੇ ਜਿਹੜਾ ਉਹ ਲਗਾਇਆ ਜਾਂਦਾ ਹੈਗਾ ਆ। ਸੋ ਇਹ ਵੀ ਇੱਕ ਜਿਹੜਾ ਇਸ ਟਾਈਮ ਵੱਡੀ ਚੁਣੌਤੀ ਜਿਹੜੀ ਉਹ ਰਹਿਣੀ ਹੈਗੀ ਆ, ਵੀ ਜਿਹੜਾ ਇਨਫਰਾਸਟਰਕਚਰ ਬਿੱਲ ਲਿਆਉਣ ਦੀ ਕੋਸ਼ਿਸ਼ ਆ, ਜਿਸ ਦੇ ਵਿੱਚ ਜਿਹੜੇ 5 ਸੈਨੇਟਰ ਤਾਂ ਰਿਪਬਲਿਕਨ ਪਾਰਟੀ ਵੱਲੋਂ ਮੰਨੇ ਹੈਗੇ ਆ। ਫਿਰ ਜਿਹੜੇ ਬਾਈਡਨ ਹੋਣਾ ਨੇ ਇੱਕ ਕੁੰਡੀ ਉਸ ਦੇ ਵਿੱਚ ਇਹ ਫਸਾ ਲਈ ਵੀ ਜੇ ਤੁਸੀਂ ਇਹ ਵਾਲਾ ਪਾਸ ਤੁਹਾਡੇ ਹਿਸਾਬ ਵਾਲਾ ਕਰਵਾਉਣਾ ਚਾਹੁੰਦੇ ਹੋ, ਅਤੇ ਮੇਰਾ ਇੱਕ ਜਿਹੜਾ ਹੋਰ ਬਿੱਲ ਹੈਗਾ ਆ ਉਸ ਨੂੰ ਵੀ ਤੁਸੀਂ ਨਾਲ ਦੇ ਨਾਲ ਜਿਹੜਾ ਉਹ ਪਾਸ ਕਰਾਓ। ਚਲੋ ਇਹ ਪੋਲੀਟਿਕਸ ਹੈ, ਇੱਦਾਂ ਹੀ ਜਿਹੜਾ ਉਹ ਚੱਲਦਾ ਰਹਿੰਦਾ ਆ। ਸੋ ਇਨਫਰਾਸਟਰਕਚਰ ਨੂੰ ਫਿਰ ਫੰਡਿੰਗ ਜਿਹੜੀ ਆ ਉਹ ਵੀ ਕਾਫੀ ਇੱਕ ਵੱਡਾ ਜਿਹੜੀ ਮੁਸ਼ਕਿਲ ਵਾਲਾ ਕੰਮ ਜਿਹੜਾ ਉਹ ਬਣੂਗਾ, ਵੀ ਸਾਰਾ ਕੁਛ ਆਪਾਂ ਇਸ ਨੂੰ ਫੰਡ ਜਿਹੜਾ ਉਹ ਨਾਲ ਦੇ ਨਾਲ ਕਿੱਦਾਂ ਕਰਨਾ ਆ। ਰਾਈਟ ਨਾਓ ਜ਼ਰੂਰਤ ਹੈਗੀ ਆ, ਪਿਛਲੇ ਕਈ ਦਹਾਕਿਆਂ ਤੋਂ ਇਸ ਇਨਫਰਾਸਟਰਕਚਰ ਦੇ ਉੱਤੇ ਕੋਈ ਬਹੁਤਾ ਕੰਮ ਜਿਹੜਾ ਆ ਉਹ ਨਹੀਂ ਹੋਇਆ ਹੈਗਾ, ਰਹਿ ਕੇ ਥੋੜ੍ਹੇ ਜਿਹੜੇ ਆ ਇਸ ਦੇ ਵਿੱਚ ਪ੍ਰੋਜੈਕਟ ਚੱਲਦੇ ਰਹਿੰਦੇ ਆ, ਪਰ ਓਵਰਆਲ ਕਾਫੀ ਕੁਛ ਸੁਧਾਰਨ ਵਾਲਾ ਇਸ ਦੇ ਵਿੱਚ ਪਿਆ ਹੈਗਾ। ਬਿਲਕੁਲ ਜੀ, ਆਪਣੇ ਤੁਸੀਂ ਹੁਣ ਜਦੋਂ ਦੇਖੇ ਜਿਹੜਾ ਮਿਸਿਸਿਪੀ ਰਿਵਰ ਦੇ ਉੱਤੇ ਬ੍ਰਿਜ ਹੈਗਾ ਆ ਉਹ ਕ੍ਰੈਕ ਹੋ ਗਿਆ, ਔਰ ਕਿੰਨੇ ਇਸ ਵੇਲੇ ਮਹੀਨੇ ਉਹ ਚੱਲੇ ਆ ਜਿਹੜਾ ਕਿ ਉਹ ਬੰਦ ਪਿਆ ਹੈਗਾ, ਔਰ ਉਹਦੇ ਨਾਲ ਬਹੁਤ ਜ਼ਿਆਦਾ ਜਿਹੜਾ ਇਸ ਵੇਲੇ ਆਪਣੀ ਟਰੱਕਿੰਗ ਇੰਡਸਟਰੀ ਖਾਸ ਕਰਕੇ ਔਰ ਸਾਰਿਆਂ ਨੂੰ ਹੀ ਬਹੁਤ ਫਰਕ ਪਿਆ ਹੈਗਾ। ਬਿਲੀਅਨਸ ਦੇ ਵਿੱਚ ਜਿਹੜਾ ਘਾਟਾ ਜਿਹੜਾ ਉਹ ਪੈਂਦਾ ਹੈਗਾ ਜਦੋਂ ਇੱਦਾਂ ਦੇ ਰੋਡਸ ਐਂਡ ਸਰਵਿਸਿਜ਼ ਜਿਹੜੀਆਂ ਬੰਦ ਹੁੰਦੀਆਂ ਹੈਗੀਆਂ। ਔਰ ਜੇ ਆਪਾਂ ਆਪਣੇ ਸਟੇਟ ਵਾਲੀ ਦੇਖ ਲਈਏ, ਆਪਣੇ ਇੱਥੇ ਸਟੇਟ ਦੇ ਵਿੱਚ ਕਿੰਨਾ ਟੈਕਸ ਵਧਾਉਣ ਦੀ ਗੱਲ ਕੀਤੀ ਜਾਂਦੀ ਆ, ਪਰ ਲੇਕਿਨ ਜਿਹੜੀ ਰੋਡ ਦੀ ਕੰਡੀਸ਼ਨ ਹੈਗੀ ਆ ਉਹ ਕਿੰਨੀ ਮਾੜੀ ਹੈਗੀ ਆ ਇਸ ਵੇਲੇ। ਰੋਡ ਦੀ ਕੰਡੀਸ਼ਨ ਜਿਹੜੀ ਆ ਉਹ ਕਿੰਨੀ ਹਾਲਾਤ ਜਿਹੜੇ ਉਹ ਵਿਗੜੇ ਹੋਏ ਆ ਇਸ ਵੇਲੇ। ਜੀ, ਅਤੇ ਆਪਣੇ ਨਾਲ ਕੁਛ ਕਾਲਰ ਨੇ, ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਜੁੜੇ ਨੇ ਆਪਣੇ ਨਾਲ ਜਿੰਮੀ, ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਭਾਜੀ ਮੇਰਾ ਕੁਐਸਚਨ ਸੀਗਾ ਪਰਸਨਲ ਕਨਵੀਨੀਅੰਸ ਨੂੰ। ਮੈਨੂੰ ਇਹ ਤਾਂ ਪਤਾ ਹੈ ਕਿ ਕੋਈ ਲਿਮਿਟ ਨਹੀਂ ਹੈ, ਕੋਈ ਕੁਛ ਨਹੀਂ ਹੈ, ਪਰ ਜਿੱਦਾਂ ਹੁਣ ਮੇਰਾ ਕੁਐਸਚਨ ਇਹ ਸੀਗਾ ਕਿ ਜਿੱਦਾਂ ਹੁਣ ਮੈਂ ਫੂਡ ਲੈਣ ਜਾਣਾ ਜਾਂ ਕੋਈ ਸ਼ੋਪਿੰਗ ਕਰਨ ਜਾਣੀ ਆ ਪਰਸਨਲ ਕਨਵੀਨੀਅੰਸ 'ਤੇ, ਅਤੇ ਮੈਂ ਉਹੀ ਡਾਇਰੈਕਸ਼ਨ ਦੇ ਵਿੱਚ ਜਾਣਾ ਜਿੱਦਾਂ ਨੂੰ ਮੇਰਾ ਲੋਡ ਪੇਡ ਮਾਈਲਸ ਦਾ, ਅਤੇ ਤਾਂ ਵੀ ਇਹ ਟਿਕਟ ਮਿਲਣ ਦੇ ਚਾਂਸਿਸ ਹੋ ਸਕਦੇ ਆ ਆਫਿਸਰ ਵੱਲੋਂ ਕਿ ਇਹ ਵੀ ਕੁਛ ਇੱਦਾਂ ਦਾ ਰੂਲ ਹੈਗਾ ਕਿ ਹਾਂ ਜਿੱਦਾਂ ਨੂੰ ਫਾਇਦਾ ਹੋ ਰਿਹਾ ਮੈਂ ਜਾਂ ਟਰੱਕ 'ਤੇ ਸਟਾਪ ਨਹੀਂ ਮਿਲਦਾ, ਮੈਂ ਆਪਣੀ ਹੀ ਉਸੇ ਡਾਇਰੈਕਸ਼ਨ ਦੇ ਵਿੱਚ ਜਾਣਾ ਹੈ ਪਰਸਨਲ ਕਨਵੀਨੀਅੰਸ ਯੂਜ਼ ਕਰਕੇ, ਅਤੇ ਮੈਨੂੰ ਟਰੱਕ ਸਟਾਪ ਨਹੀਂ ਮਿਲਦਾ। ਸਹੀ ਕੁਐਸਚਨ ਸੀਗਾ ਜੀ। ਹਾਂਜੀ, ਜਿਹੜਾ ਪਰਸਨਲ ਕਨਵੀਨੀਅੰਸ ਦਾ ਹੈਗਾ ਆ ਉਹ ਇਸ ਵੇਲੇ ਬਹੁਤ ਜ਼ਿਆਦਾ ਜਿਹੜਾ ਅੱਖਾਂ ਦੇ ਵਿੱਚ ਰੜਕ ਰਿਹਾ ਹੈਗਾ। ਜੇ ਕਹੀਏ ਬਈ FMCSA ਦੇ ਜਾਂ ਜਿਹੜੀਆਂ ਦੂਜੀਆਂ
ਏਜੰਸੀਜ਼ ਹੈਗੀਆਂ, ਕਿਉਂਕਿ ਲਾਸਟ ਈਅਰ ਜਦੋਂ FMCSA ਨੇ ਆਪਣੀ ਜਿਹੜੀ ਕਲੀਅਰੈਂਸ ਹੋਈ ਸੀ, ਜਿਹੜੀਆਂ 4 ਆਪਣੀਆਂ ਜਿਹੜੀ ਚੇਂਜਸ ਆਈਆਂ ਸੀਗੀਆਂ ਲਾਸਟ ਈਅਰ, ਉਹਦੇ ਵਿੱਚ ਪਰਸਨਲ ਕਨਵੇਅੰਸ ਦੇ ਉੱਤੇ ਗੱਲ ਕੀਤੀ ਗਈ ਸੀਗੀ। ਔਰ ਪਰਸਨਲ ਕਨਵੇਅੰਸ ਜਿਹੜੀ ਹੈਗੀ ਆ ਉਹ ਡੈਫੀਨੇਟਲੀ ਡਿਫਾਈਨ ਤੇ ਕੀਤੀ ਗਈ ਆ, ਪਰ ਉਹਦੇ ਵਿੱਚ ਗ੍ਰੇ ਏਰੀਆਜ਼ ਬਹੁਤ ਜ਼ਿਆਦਾ ਆ ਗਏ ਆ। ਇੱਕ ਤਾਂ ਜਦੋਂ ਤੁਸੀਂ ਟਰੱਕ ਤੁਹਾਡਾ ਪਹਿਲਾਂ ਹੁੰਦਾ ਸੀਗਾ ਕਿ ਪਰਸਨਲ ਕਨਵੇਅੰਸ ਜਿਹੜੀ ਆ ਉਹ ਜੇ ਤੁਹਾਡਾ ਲੋਡਡ ਟ੍ਰੇਲਰ ਤੁਹਾਡੇ ਪਿੱਛੇ ਹੈਗਾ ਤੇ ਪਰਸਨਲ ਕਨਵੇਅੰਸ ਕਰ ਹੀ ਨਹੀਂ ਸਕਦੇ, ਡੈਫੀਨੇਟਲੀ ਨੋ ਕੁਐਸਚਨ ਅਬਾਊਟ ਇਟ। ਹੁਣ ਜਿਹੜੀ ਆ ਉਹਦੀ ਛੋਟ ਦੇ ਦਿੱਤੀ ਗਈ ਆ ਕਿ ਜੇ ਤੁਹਾਡਾ ਲੋਡਡ ਟ੍ਰੇਲਰ ਵੀ ਹੈਗਾ, ਅਨਲੋਡਡ ਹੈਗਾ, ਕੁਛ ਵੀ ਹੈਗਾ, ਤੁਸੀਂ ਪਰਸਨਲ ਕਨਵੇਅੰਸ ਯੂਜ਼ ਕਰ ਸਕਦੇ ਆ। ਪਰ ਪਰਸਨਲ ਕਨਵੇਅੰਸ ਦਾ ਮਤਲਬ ਇਹ ਹੈਗਾ ਕਿ ਜੇ ਮੰਨ ਲਓ ਕਿ ਤੁਸੀਂ, ਜੇ ਆਪਾਂ ਸਿਨੇਰੀਓ ਲੈਣੇ ਹੈਗੇ ਆ ਕਿ ਤੁਸੀਂ ਕਿਤੇ ਜਾ ਰਹੇ ਹੈਗੇ ਆ ਔਰ ਤੁਹਾਨੂੰ ਹੁਣ ਹਫ਼ਤੇ ਦੇ ਵਿੱਚ ਮੰਨ ਲਓ ਇੱਕ ਅੱਧਾ ਦਿਨ ਵਿੱਚ ਐਸਾ ਆ ਗਿਆ ਕਿ ਜਿੱਥੇ ਤੁਸੀਂ ਜਾ ਕੇ ਸੋਚਿਆ ਸੀਗਾ ਕਿ ਮੈਂ ਇੱਥੇ ਟਰੱਕ ਪਾਰਕ ਕਰਕੇ ਮੈਂ ਇੱਥੇ ਰਾਤ ਨੂੰ ਸਲੀਪ ਕਰਨੀ ਹੈਗੀ ਆ, ਉੱਥੇ ਤੁਹਾਨੂੰ ਪਾਰਕਿੰਗ ਨਹੀਂ ਮਿਲੀ ਤੇ ਤੁਸੀਂ ਉਹਨੂੰ ਜਿਹੜਾ ਆ ਉਹਨੂੰ ਅੱਧਾ ਘੰਟਾ ਜਿੰਨਾ ਵੀ ਤੁਹਾਨੂੰ ਲੱਗਦਾ ਹੈ ਟੂ ਸੇਫ ਜਿਹੜੀ ਪਾਰਕਿੰਗ ਲੱਭਣ ਲਈ ਔਰ ਜਿੰਨੇ ਵੀ ਮਾਈਲਸ ਲੱਗਦੇ ਹੈਗੇ ਆ ਤੁਹਾਨੂੰ ਪਾਰਕਿੰਗ ਲੱਭਣ ਲਈ, ਤੁਸੀਂ ਉਹ ਲੈ ਸਕਦੇ, ਮਤਲਬ ਕਿ ਉਹ ਕਰ ਸਕਦੇ ਪਰਸਨਲ ਕਨਵੇਅੰਸ ਦੇ ਵਿੱਚ ਵਿਦਆਊਟ ਗੋਇੰਗ ਟੂ ਦਾ ਆਪਣੀ ਜਿਹੜੀ ਹੈ ਰੈਗੂਲਰ ਡਰਾਈਵ ਦੀ ਵਾਇਲੇਸ਼ਨ 'ਚ। ਪਰ ਜੇ ਹੁਣ ਤੁਹਾਡਾ ਉਹ ਸਿਸਟਮ ਚੱਲ ਰਿਹਾ ਹੈਗਾ ਕਿ ਐਵਰੀ ਨਾਈਟ ਹੀ ਤੁਸੀਂ ਘੰਟਾ ਓਵਰ ਚਲਾ ਰਹੇ ਹੈਗੇ ਆ ਪਰਸਨਲ ਕਨਵੇਅੰਸ ਦੇ ਵਿੱਚ ਟਰਾਈਂਗ ਟੂ ਫਾਈਂਡ ਅ ਪਾਰਕਿੰਗ, ਸੋ ਉਹਦੇ ਵਿੱਚ ਜਿਹੜਾ ਆਫਿਸਰ ਹੈਗਾ ਉਹਨੂੰ ਪਤਾ ਲੱਗ ਜਾਂਦਾ ਕਿ ਹੈਬਿਚੁਅਲ ਹੈ, ਇਹਦੀ ਹੈਬਿਟ ਆ, ਇਹ ਮਤਲਬ ਇਹਨੂੰ ਲੋੜ ਨਹੀਂ ਪਰ ਇਹਦੀ ਹੈਬਿਟ ਹੈ ਕਿ ਚਲਾਉਣਾ ਹੋਊਗਾ, ਠੀਕ ਹੈ ਨਾ। ਸੋ ਉਹ ਜਿਹੜੀ ਚੀਜ਼ ਆ ਉਹ ਉੱਥੇ ਆਣ ਕੇ ਉਹ ਫੜੀ ਜਾਂਦੀ ਆ। ਮੰਨ ਲਓ ਤੁਸੀਂ ਕਿਸੇ ਸ਼ਿਪਰ ਦੇ ਰਿਸੀਵਰ ਦੇ ਤੁਸੀਂ ਲੋਡ ਕਰ ਰਹੇ ਆ ਜਾਂ ਅਨਲੋਡ ਕਰ ਰਹੇ ਆ, ਤੁਹਾਡੇ ਲੋਡ ਕਰਨ ਤੋਂ ਬਾਅਦ ਅਨਲੋਡ ਕਰਨ ਤੋਂ ਬਾਅਦ ਸ਼ਿਪਰ ਰਿਸੀਵਰ ਜਿਹੜਾ ਆ ਉਹ ਤੁਹਾਨੂੰ ਕਹਿ ਦਿੰਦਾ ਕਿ ਯੂ ਹੈਵ ਟੂ ਲੀਵ ਦਾ ਪ੍ਰੋਪਰਟੀ, ਤੁਹਾਡੇ ਆਵਰਸ ਖਤਮ ਹੋ ਚੁੱਕੇ ਆ। ਉਸ ਵੇਲੇ ਤੁਸੀਂ ਉਸ ਸ਼ਿਪਿੰਗ ਜਾਂ ਰਿਸੀਵਿੰਗ ਜਿਹੜੀ ਜਗ੍ਹਾ ਹੈਗੀ ਆ ਉੱਥੋਂ ਤੁਸੀਂ ਜਿਹੜਾ ਆ ਆਪਣਾ ਜਿਸ ਪਾਸੇ ਨੂੰ ਮਰਜ਼ੀ ਤੁਸੀਂ ਜਿਹੜਾ ਉਹ ਬਾਹਰ ਜਾ ਕੇ ਆਪਣੀ ਜਿਹੜੀ ਆ ਸੇਫ ਪਾਰਕਿੰਗ ਜਿਹੜੀ ਆ ਲੱਭ ਸਕਦੇ ਆ। ਉਹਦੇ 'ਤੇ ਕੋਈ ਬੰਦਿਸ਼ ਨਹੀਂ ਹੈਗੀ, ਕੋਈ ਪਾਬੰਦੀ ਨਹੀਂ ਹੈਗੀ ਅਜੇ। ਸੋ ਉਹ ਜਿਹੜੀ ਤੁਸੀਂ ਉਹ ਕਰ ਸਕਦੇ ਹੈਗੇ, ਨੈਕਸਟ ਸੇਫ ਪਾਰਕਿੰਗ ਤੱਕ ਤੁਸੀਂ ਪਰਸਨਲ ਕਨਵੇਅੰਸ ਲੈ ਕੇ ਜਾ ਸਕਦੇ ਆ। ਐਜ਼ ਲੌਂਗ ਐਜ਼ ਜਿਹੜੀ ਤੁਹਾਡੀ ਪਰਸਨਲ ਕਨਵੇਅੰਸ ਦੀ ਮੂਵ ਆ ਤੁਹਾਡੀ ਕੰਪਨੀ ਨੂੰ ਕਮਰਸ਼ਲੀ ਬੈਨੀਫਿਟ ਨਹੀਂ ਕਰ ਰਹੀ। ਹੁਣ ਇਹਦੇ ਵਿੱਚ ਇੱਕ ਛੋਟਾ ਜਿਹਾ ਟਵਿਸਟ ਹੈਗਾ ਕਿ ਮੰਨ ਲਓ ਤੁਸੀਂ ਸ਼ਿਪ ਰਿਸੀਵਰ ਦੇ ਤੁਸੀਂ ਲੋਡ ਲਾਇਆ, ਖਾਲੀ ਕੀਤਾ, ਠੀਕ ਆ। ਹੁਣ ਤੁਸੀਂ ਕਹਿਤਾ ਜੀ ਮੈਨੂੰ ਰਿਸੀਵਰ ਕਹਿੰਦਾ ਜੀ ਇੱਥੇ ਨਹੀਂ ਖੜਾ ਕਰਨਾ ਟਰੱਕ, ਜਦ ਕਿ ਰਿਸੀਵਰ ਨੇ ਕੋਈ ਇਹੋ ਜਿਹੀ ਚੀਜ਼ ਨਹੀਂ ਤੁਹਾਨੂੰ ਕਹੀ, ਠੀਕ ਆ। ਤੁਸੀਂ ਉੱਥੋਂ ਟਰੱਕ ਸ਼ੁਰੂ ਕੀਤਾ, ਹੁਣ ਤੁਹਾਨੂੰ ਜੇ ਤਾਂ ਲੋਡ ਆਲਰੇਡੀ ਡਿਸਪੈਚ ਹੋ ਚੁੱਕਾ ਆ ਤੇ ਤੁਸੀਂ ਉਸ ਲੋਡ ਦੀ ਜਿੱਧਰ ਨੂੰ ਚੁੱਕਣ ਜਾਣਾ ਆ ਉੱਧਰ ਨੂੰ ਤੁਸੀਂ ਪਰਸਨਲ ਕਨਵੇਅੰਸ 'ਚ ਤੁਸੀਂ 50 ਮੀਲ ਚਲੇ ਗਏ ਲੋਡ ਦੇ ਲਾਗੇ, ਠੀਕ ਆ, ਜਦ ਕਿ ਲੋਡ ਤੁਹਾਨੂੰ ਆਲਰੇਡੀ ਡਿਸਪੈਚ ਹੋ ਚੁੱਕਾ। ਸੋ ਉਹ ਜਿਹੜੀ ਪਰਸਨਲ ਕਨਵੇਅੰਸ ਆ ਉਹ ਇਲੀਗਲ ਹੈਗੀ ਆ। ਮੰਨ ਲਓ ਲੋਡ ਤੁਹਾਨੂੰ ਨਹੀਂ ਡਿਸਪੈਚ ਹੋਇਆ, ਤੁਹਾਨੂੰ ਰਿਸੀਵਰ ਨੇ ਕਿਹਾ ਜਾਂ ਨਹੀਂ ਕਿਹਾ, ਪਰ ਤੁਸੀਂ ਉੱਥੋਂ ਮੂਵ ਕਰਨਾ ਹੈ ਟਰੱਕ ਸਟਾਪ ਤੱਕ, ਤੁਸੀਂ ਉਹ ਮੂਵ ਕਰ ਸਕਦੇ ਆ ਵਿਦਆਊਟ ਗੈਟਿੰਗ ਅ ਡਿਸਪੈਚ। ਤੁਹਾਨੂੰ ਨਹੀਂ ਪਤਾ ਕਿੱਧਰ ਨੂੰ ਭੇਜਣਾ ਤੁਹਾਨੂੰ ਡਿਸਪੈਚ ਨੇ, ਪਰ ਤੁਸੀਂ ਉੱਥੋਂ ਸੇਫ ਪਾਰਕਿੰਗ 'ਤੇ ਗਏ, ਉਹ ਤੁਹਾਡੀ ਪਰਸਨਲ ਕਨਵੇਅੰਸ ਜਿਹੜੀ ਆ ਉਹ ਤੁਹਾਡੀ ਮੰਨੀ ਜਾਊਗੀ। ਸੋ ਬੜੀਆਂ ਵਿੱਚ ਟਵਿਸਟ ਹੈਗੇ ਆ। ਪਰਸਨਲ ਕਨਵੇਅੰਸ ਦਾ ਸਿੰਪਲ ਜਿਹਾ ਮੈਟਰ ਹੈਗਾ, ਸਿੰਪਲ ਜੀ ਤਰੀਕਾ ਹੈਗਾ ਕਿ ਜੇ ਤੁਹਾਡੀ ਕੰਪਨੀ ਨੂੰ ਫਾਈਨੈਂਸ਼ੀਅਲੀ ਬੈਨੀਫਿਟ ਹੋ ਰਿਹਾ ਤੇ ਉਹ ਪਰਸਨਲ ਕਨਵੇਅੰਸ ਨਹੀਂ ਮੰਨੀ ਜਾਊਗੀ। ਜੀ ਥੈਂਕ ਯੂ ਜੀ। ਅਗਲੇ ਕਾਲਰ ਨੇ ਅਮਰਜੀਤ ਬੈਂਸ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਰੋਲ ਭਾਜੀ, 3 ਸਾਲ ਪਹਿਲਾਂ ਮੈਨੂੰ ਵਾਸ਼ਿੰਗਟਨ ਵਿੱਚ ਟੈਕ ਮਿਲੀ ਆਰਓ ਸਰਵਿਸ ਨਾ। ਮੇਰਾ ਰੀਅਰ ਐਕਸਲ ਜਿਹੜਾ ਵੇਟ ਸੀਗਾ 34,000 ਤੋਂ ਘੱਟ ਸੀਗਾ, ਮੇਰਾ 27-28,000 ਸੀਗਾ। ਪਰ ਉਹਨਾਂ ਨੇ ਟੈਕ ਇਹ ਕਾਰਨ ਦਿੱਤੀ ਬਈ ਤੇਰੇ ਜਿਹੜੇ ਪਿਛਲੇ ਐਕਸਲ ਆ ਉਹ ਬੈਲੈਂਸ ਨਹੀਂ, ਇੱਕ ਐਕਸ ਦੇ ਭਾਰ ਜ਼ਿਆਦਾ ਸੀਗਾ, ਐਕਸ ਤੇ ਘੱਟ ਸੀਗਾ। ਮੇਰਾ ਖਿਆਲ ਜਿੱਦਾਂ ਐਕਸ ਤੇ ਸੀਗਾ 20,000, ਦੂਜੇ ਦੇ ਸੀਗਾ 7-8,000 ਇੱਦਾਂ ਕੁਛ ਜੀ। ਉਹ ਹਾਂਜੀ ਵਾਸ਼ਿੰਗਟਨ ਸਟੇਟ ਇਹ ਦੇਖਦੇ ਆ ਇੱਦਾਂ ਵੀ ਇਹ ਉਹਨਾਂ ਨੂੰ ਫਰਕ ਨਹੀਂ ਵੀ ਤੁਹਾਡਾ 34,000 ਤੋਂ ਘੱਟ ਆ। ਉਹ ਕੱਲਾ ਐਕਸਲ ਵੀ ਨਾ ਪਿਛਲਾ ਇਹਦਾ ਜੋਖਦੇ ਆ ਵੀ ਤੁਹਾਡਾ ਬੈਲੈਂਸ ਹੈਗਾ, ਫਰਕ ਨਹੀਂ। ਇਹ ਧਿਆਨ ਰੱਖਣਾ ਚਾਹੀਦਾ ਕਰਕੇ ਨਾ, ਜੇ ਤੁਹਾਡੇ ਏਅਰ ਬੈਗ ਨਾ ਪਾਣੀ ਸਹੀ ਭਰਦੇ ਜਾਂ ਲੈਵਲਿੰਗ ਵਾਲਵ ਸਹੀ ਨਹੀਂ ਨਾ ਉਹਨਾਂ ਹੋ ਜਾਂਦਾ ਹੈ। ਮੈਨੂੰ ਪਹਿਲਾਂ ਪਤਾ ਨਹੀਂ ਸੀਗਾ, ਮੈਂ ਆਫਟਰ ਨੂੰ ਕਿਹਾ, ਮੈਂ ਕਿਹਾ ਮੇਰਾ ਭਾਰ 34,000 ਤੋਂ ਘੱਟ ਤੂੰ ਟੈਕਸ ਦੇਣ ਲੱਗਾ ਨਾ। ਉਹ ਕਹਿੰਦਾ 34,000 ਤੋਂ ਘੱਟ ਆ ਪਰ ਤੇਰੇ ਐਕਸਲ ਦੀ ਬੈਲੈਂਸ। ਸੋ ਇਹ ਵੀ ਤਾਂ ਆਪਾਂ ਨੂੰ ਧਿਆਨ ਰੱਖਣਾ ਚਾਹੀਦਾ ਇਹ ਚੀਜ਼ 'ਤੇ। ਥੈਂਕ ਯੂ ਜੀ ਭਾਜੀ, ਥੈਂਕ ਯੂ ਭਾਈ, ਸਤਿ ਸ਼੍ਰੀ ਅਕਾਲ।
ਭਾਜੀ ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਰਦਾ, ਕਿਉਂਕਿ ਜਿਹੜੇ ਬੈਕ ਐਕਸਲ ਹੈਗੇ ਆ ਉਹ ਇਕੱਠੇ ਵੇਟ ਹੁੰਦੇ ਆ, ਉਹ ਅੱਡ ਅੱਡ ਵੇਟ ਨਹੀਂ ਹੁੰਦੇ, ਕਦੀ ਵੀ ਨਹੀਂ ਹੋ ਸਕਦੇ ਅੱਡ ਅੱਡ ਵੇਟ। ਔਰ ਉਹ ਤੁਸੀਂ ਜੇ ਸਟੇਟ ਦੀਆਂ ਰੈਗੂਲੇਸ਼ਨਸ ਦੇਖੋ, ਤੁਸੀਂ ਕੋਈ ਵੀ ਦੇਖੋ, ਤੇ ਉਹਦੇ ਵਿੱਚ ਜਿਹੜੇ ਬੈਕ ਐਕਸਲ ਆ ਉਹ ਇਕੱਠੇ ਵੇਟ ਹੁੰਦੇ ਆ, ਜਿਹੜੇ ਡਰਾਈਵ ਐਕਸਲ ਆ ਉਹ ਇਕੱਠੇ ਵੇਟ ਹੁੰਦੇ ਆ, ਤੇ ਜਿਹੜਾ ਸਟੀਅਰ ਆ ਉਹ ਅੱਡ ਇੱਕ ਵੇਟ ਹੁੰਦਾ ਆ, ਜਿਹੜਾ ਸਟੀਅਰ ਐਕਸਲ ਆ। ਸੋ 3 ਤਰ੍ਹਾਂ ਦਾ ਵੇਟ ਹੁੰਦਾ ਆ, ਜਿਹੜਾ ਕਿ ਸਟੀਅਰ, ਡਰਾਈਵ ਤੇ ਟ੍ਰੇਲਰ ਐਕਸਲ। ਟ੍ਰੇਲਰ ਦੇ ਜਿਹੜੇ 2 ਐਕਸਲ ਆ ਪਿੱਛੇ, ਉਹ ਅੱਡ ਅੱਡ ਵੇਟ ਨਹੀਂ ਹੁੰਦੇ ਕਦੀ ਵੀ। ਸੋ ਇਹ ਕਿਸੇ ਵੀ ਸਟੇਟ ਦੇ ਵਿੱਚ ਲਾਅ ਨਹੀਂ ਹੈਗਾ, ਕਿਸੇ ਵੀ ਰੂਲ ਐਂਡ ਰੈਗੂਲੇਸ਼ਨ ਵਿੱਚ ਮੈਂ ਨਹੀਂ ਸੁਣਿਆ ਹੈਗਾ। ਕੋਈ ਹੋਰ ਸਿਚੁਏਸ਼ਨ ਹੋ ਸਕਦੀ ਹੈ, ਕੋਈ ਹੋਰ ਪ੍ਰੋਬਲਮ ਹੋ ਸਕਦੀ ਹੈ, ਟਿਕਟ ਦੇਣ ਦਾ ਹੋਰ ਕੋਈ ਰੀਜ਼ਨ ਹੋ ਸਕਦਾ, ਪਰ ਡੈਫੀਨੇਟਲੀ ਇਹ ਤਾਂ ਮਤਲਬ ਕਿ ਮੈਂ ਬਿਲਕੁਲ ਕਹਿ ਸਕਦਾ ਕਿ ਜਿਹੜਾ ਡਰਾਈਵ ਐਕਸਲ ਆ ਔਰ ਟ੍ਰੇਲਰ ਐਕਸਲ ਆ, ਇਹ ਅੱਡ ਅੱਡ 2 ਐਕਸਲ ਦਾ ਵੇਟ ਨਹੀਂ ਹੁੰਦਾ, ਇਹ ਇਕੱਠੇ 2 ਐਕਸਲ ਜਿਹੜੇ ਪਿੱਛੇ ਹੈਗੇ ਉਹਦਾ ਅੱਡ ਇੱਕ ਵੇਟ ਆ, ਤੇ ਜਿਹੜੇ ਡਰਾਈਵ ਦੇ 2 ਐਕਸਲ ਹੈਗੇ ਉਹਨਾਂ ਦਾ ਇੱਕ ਵੇਟ ਹੈਗਾ। ਥੈਂਕ ਯੂ ਜੀ। ਅਗਲੇ ਕਾਲਰ ਨੇ ਹਰਦੀਪ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਕੁਐਸਚਨ ਹੈ ਰਮਨ ਭਾਜੀ ਨੂੰ। ਭਾਜੀ ਮੈਂ ਨਾ ਕਾਰਪੋਰੇਸ਼ਨ ਅਪਲਾਈ ਕੀਤੀ ਸੀ, ਤੇ ਜਿੱਦਾਂ ਏਜੰਟ ਨੂੰ ਮੈਂ 3-4 ਨਾਮ ਦਿੱਤੇ, ਉਹਨਾਂ ਨੇ ਇੱਕ ਨਾਮ ਚਲੋ XYZ ਕੋਈ ਵੀ ਚੂਜ਼ ਕਰਕੇ ਕਹਿੰਦੇ ਵੀ ਤੁਹਾਡਾ ਰਜਿਸਟਰਡ ਹੋ ਗਿਆ ਨਾ ਜੀ। ਭਾਜੀ ਮੈਂ 2-3 ਮਹੀਨਿਆਂ ਤੋਂ ਕਾਲ ਕਰ ਰਿਹਾ, ਤੇ ਹੁਣ ਉਹ ਕਹਿੰਦੇ ਵੀ IRS ਨੂੰ ਤੁਹਾਡੇ 'ਤੇ ਕੋਈ ਸ਼ੱਕ ਆ ਵੀ ਇਸ ਨਾਮ ਦੀ ਕਾਰਪੋਰੇਸ਼ਨ ਪਹਿਲਾਂ ਖੁੱਲ੍ਹੀ ਆ ਤਾਂ ਉਹਨੇ ਫਰਾਡ ਕੀਤਾ ਨਾ। ਤਾਂ ਭਾਜੀ ਫਿਰ ਉਹ ਜਦੋਂ ਜੇ ਇੱਦਾਂ ਖੁੱਲ੍ਹੀ ਸੀ, ਤਾਂ ਫਿਰ ਉਹਨੇ ਮੇਰਾ ਨਾਮ ਸਾਡੇ ਨਾਲ ਦੀ ਰਜਿਸਟਰਡ ਕਿੱਦਾਂ ਹੋ ਸਕਦੀ ਆ? ਅਤੇ ਹੁਣ ਉਹ ਗੱਲ ਕਹਿ ਰਹੇ ਵੀ ਤੁਸੀਂ IRS ਨੂੰ ਕਾਲ ਕਰੋ, ਤਾਂ ਮੈਂ ਕੁਛ ਨਹੀਂ ਕਰ ਸਕਦਾ ਨਾ। ਤਾਂ ਭਾਜੀ ਮੈਂ 3 ਮਹੀਨੇ ਤੋਂ ਵੇਟ ਕਰ ਰਿਹਾ, IRS ਨੂੰ ਇੰਨਾ ਬਿਜ਼ੀ ਆ, ਉਹ ਕਾਲ ਨਹੀਂ ਚੱਕਦੇ, ਮੈਂ ਤਾਂ ਫਸ ਗਿਆ। ਮੈਂ ਉਹਨੂੰ ਕੋਈ ਹੋਰ ਅਪਲਾਈ ਕਰਨੀ ਚਾਹੀਦੀ ਹੈ ਜਾਂ ਉਹਦਾ ਵੇਟ ਕਰਨਾ ਚਾਹੀਦਾ ਜੀ? ਜੀ ਨਹੀਂ, ਇਹ ਉਹ ਇੱਕ ਸਿੰਪਲ ਜੀ ਸਟੋਰੀ ਹੈਗੀ ਆ। ਜਦੋਂ ਤੁਸੀਂ ਕੋਈ ਵੀ ਆਪਣੀ ਕੰਪਨੀ ਖੋਲ੍ਹਦਾ ਹੈਗਾ, ਇਹ ਤੁਹਾਡੇ ਲਈ ਹਦਾਇਤ ਹੈਗੀ ਆ ਹਰ ਇੱਕ ਵਾਸਤੇ। ਇੱਕ ਮਤਲਬ ਕਿ ਛੋਟੀ ਜੀ ਚੀਜ਼ ਹੈਗੀ ਆ, ਗੂਗਲ ਤੇ ਜਾ ਕੇ ਜਿਹੜੀ ਵੀ ਸਟੇਟ 'ਚ ਤੁਸੀਂ ਆਪਣੀ ਕੰਪਨੀ ਖੋਲ੍ਹਣੀ ਹੈਗੀ ਆ, ਉਹ ਸਟੇਟ ਦਾ ਬਿਜ਼ਨਸ ਨੇਮ ਸਰਚ ਕਰੋ। ਅੱਜ ਵੀ ਤੁਸੀਂ ਇੱਥੇ ਜਾ ਕੇ ਹੁਣ ਕਰੋ ਕੈਲੀਫੋਰਨੀਆ ਬਿਜ਼ਨਸ ਸਰਚ, ਉਹ ਤੁਹਾਨੂੰ ਸਟੇਟ ਆਫ ਕੈਲੀਫੋਰਨੀਆ ਦੀ ਸਾਈਟ 'ਤੇ ਲੈ ਜਾਂਦਾ। ਉੱਥੇ ਨਿਊ ਸਰਚ ਕਰਕੇ ਉੱਥੇ ਕੰਪਨੀ ਦਾ ਨਾਂ ਜਿਹੜਾ ਉਹ ਆਪਣਾ ਕਰੋ, ਅਤੇ ਉਹਨੂੰ ਖੁਦ ਸਰਚ ਕਰੋ। ਜਦੋਂ ਤੁਸੀਂ ਖੁਦ ਸਰਚ ਕਰਦੇ ਆ, ਤੁਹਾਨੂੰ ਪਤਾ ਲੱਗਦਾ ਹੈ ਕਿ ਇਹ ਕੰਪਨੀ ਹੋਰ ਕੋਈ ਖੁੱਲ੍ਹੀ ਆ, ਇਸ ਨਾਂ ਦੀ ਕੋਈ ਕੰਪਨੀ ਹੈਗੀ ਆ। ਜੇ ਉਸ ਨਾਂ ਦੀ ਕੋਈ ਕੰਪਨੀ ਹੁੰਦੀ ਆ, ਹੈਗੀ ਆ, ਤੇ ਉਹਨੂੰ ਗੁਰੇਜ਼ ਕਰੋ। ਉਹਦੀ ਕੰਪਨੀ ਜਿਹੜੀ ਹੈਗੀ ਆ, ਜੇ ਐਕਟਿਵ ਹੈਗੀ ਆ, ਤਾਂ ਡੈਫੀਨੇਟਲੀ ਉਹ ਨਾਂ ਬਿਲਕੁਲ ਨਹੀਂ ਰੱਖਣਾ। ਜੇ ਕੰਪਨੀ ਕੋਈ ਡੀਐਕਟੀਵੇਟ ਹੈਗੀ ਆ, ਕੰਪਨੀ ਕੋਈ ਉਹਨਾਂ ਨੇ ਬੰਦ ਕੀਤੀ ਹੋਈ ਆ, ਉਹਦਾ ਬਿਲਕੁਲ ਨਾਂ ਨਹੀਂ। ਜੇ ਤੁਹਾਡੀ ਕੰਪਨੀ ਜਿਹੜੀ ਵੀ ਤੁਸੀਂ ਖੋਲ੍ਹਣੀ ਹੈਗੀ ਆ, ਉਹਦੀ ਸਰਚ ਦੇ ਵਿੱਚ ਜੇ ਆ ਜਾਂਦਾ ਆ ਉਹ ਨਾਂ ਕਿਤੇ ਵੀ, ਉਹ ਡੈਫੀਨੇਟਲੀ ਬਿਲਕੁਲ ਨਹੀਂ। ਕਿਉਂਕਿ ਕੱਲ੍ਹ ਨੂੰ ਤੁਸੀਂ ਉਹ ਕੰਪਨੀ ਚਲਾ ਲਓ, ਕੱਲ੍ਹ ਨੂੰ ਤੁਹਾਡੀ ਕੰਪਨੀ ਵੱਡੀ ਹੋ ਜਾਂਦੀ ਆ, ਲੇਕਿਨ ਕੱਲ੍ਹ ਨੂੰ ਜਿਹੜੀ ਪਹਿਲੀ ਕੰਪਨੀ ਖੋਲ੍ਹੀ ਆ ਉਹਨੂੰ ਪਤਾ ਲੱਗਦਾ ਕਿ ਤੁਸੀਂ ਉਹਨਾਂ ਦੇ ਨਾਂ ਦੀ ਕੰਪਨੀ ਖੋਲ੍ਹੀ ਆ, ਤੁਹਾਨੂੰ ਕਿਸੇ ਵੀ ਟਾਈਮ ਲਾਇਰ ਤੋਂ ਸੀਜ਼ ਐਂਡ ਡਿਸਮਿਸ ਦਾ ਆਰਡਰ ਦੇ ਕੇ ਤੁਹਾਨੂੰ ਬੰਦ ਕਰਵਾ ਸਕਦੇ ਆ। ਸੋ ਇਹ ਬਹੁਤ ਹੀ ਇੰਪੋਰਟੈਂਟ ਚੀਜ਼ ਹੈਗੀ ਹੈ ਕਿ ਨਾਂ ਦਾ ਜਿਹੜਾ ਸਰਚ ਕਰਨਾ, ਆਪ ਸਰਚ ਕਰੋ, ਕਿਸੇ 'ਤੇ ਡਿਪੈਂਡ ਨਾ ਹੋ। ਔਰ ਇਹ ਸਿੰਪਲ ਹੈ, ਗੂਗਲ ਦੇ ਉੱਤੇ ਸਰਚ ਹੋ ਜਾਂਦਾ। ਹੁਣ ਆ ਗਈ ਤੁਹਾਡੀ ਸਿਚੁਏਸ਼ਨ ਕਿ ਤੁਸੀਂ ਜਿਹੜੀ ਕੰਪਨੀ ਆਲਰੇਡੀ ਜਿਹੜੀ ਕੀਤੀ ਹੋਈ ਆ, ਉਸ ਕੰਪਨੀ ਨੂੰ ਮੇਰੇ ਹਿਸਾਬ ਦੇ ਨਾਲ ਯੂ ਸ਼ੁੱਡ ਕਲੋਜ਼ ਇਟ, ਉਹਨੂੰ ਬੰਦ ਕਰ ਦਿਓ। ਬੰਦ ਕਰਕੇ ਆਪਣੀ ਜਿਹੜੀ ਨਾਂ ਸਰਚ ਕਰਕੇ ਆਪਣੀ ਨਵੇਂ ਸਿਰੋਂ ਜਿਹੜੀ ਕੰਪਨੀਆਂ ਉਹ ਖੋਲ੍ਹੋ। ਔਰ ਜਿਹੜੇ ਵੀ ਬੰਦੇ ਨਾਲ ਕੰਮ ਕਰਦੇ ਆ, ਗੁਰੇਜ਼ ਕਰੋ ਵੀ ਉਸ ਬੰਦੇ ਨਾਲ ਕੰਮ ਨਾ ਕਰੋ। ਅੱਗੇ ਤੋਂ ਜਿਹੜੇ ਬੰਦੇ ਇਸ ਤਰ੍ਹਾਂ ਤੁਹਾਨੂੰ ਕੰਪਨੀ ਵਿਦਾਊਟ ਸਰਚ, ਉਹ ਮੇਰੇ ਖਿਆਲ ਉਹਨਾਂ ਨੇ ਵਿਦਾਊਟ ਸਰਚ ਤੁਹਾਨੂੰ ਖੋਲ੍ਹ ਕੇ ਦਿੱਤੀ ਹੈ, ਸਰਚ ਨਹੀਂ ਕੀਤੀ। ਜੀ ਅਗਲੇ ਜਿਹੜੇ ਕਾਲਰ ਆਪਣੇ ਨਾਲ ਇੱਕ ਵਾਰੀ ਫਿਰ ਜੁੜੇ ਨੇ, ਜਿਮੀ। ਹਾਂਜੀ ਸਰ, ਮੇਰਾ ਫੋਲੋ ਅਪ ਕੁਐਸਚਨ ਰਹਿ ਗਿਆ ਸੀ ਪਰਸਨਲ ਕਨਵੀਨੀਅੰਸ 'ਤੇ। ਜਦੋਂ ਆਪਾਂ ਹਾਫ ਐਨ ਆਵਰ ਦੀ ਪਰਸਨਲ ਕਨਵੀਨੀਅੰਸ ਪਾਈ ਆ, ਅਤੇ ਉਸ ਤੋਂ ਬਾਅਦ ਜਦੋਂ ਆਪਾਂ ਸਲੀਪ ਪਾਉਂਦੇ ਆ, ਉਹ ਸਲੀਪ ਆਪਾਂ ਪੂਰੇ 10 ਘੰਟੇ ਦੀ 10.5 ਘੰਟੇ ਦੀ ਲੈਣੀ ਆ, ਲੈਣੀ 10 ਘੰਟੇ ਦੀ ਆ, ਪਰ ਆਪਣੀ ਬੁੱਕ ਤੁਹਾਨੂੰ ਅੱਧਾ ਘੰਟਾ ਪਹਿਲਾਂ ਉਹ ਸ਼ੁਰੂ ਹੋ ਜਾਂਦੀ ਹੈ ਜਿਹੜੀ ਵੀ ਪਰਸਨਲ ਕਨਵੀਨੀਅੰਸ ਪਾਈ ਸੀਗੀ। ਸੋ ਇਹ ਕੁਐਸਚਨ ਸੀਗਾ। ਦੂਸਰਾ ਸਰ ਇਹ ਸੀਗਾ ਜਾਣਨਾ ਚਾਹੁੰਦੇ ਕਿ ਇਹ ਦੇ ਰਹੇ ਨੇ, ਟਿਕਟਾਂ ਦੇ ਰਹੇ ਨੇ ਪਰਸਨਲ ਕਨਵੀਨੀਅੰਸ 'ਤੇ ਆਫਿਸਰ? ਬਸ ਇਹੀ 2 ਕੁਐਸਚਨ ਸੀਗੇ। ਚਲੋ, ਜਿਹੜਾ ਸਲੀਪ ਵਾਲਾ ਹੈਗਾ ਉਹ ਸਪਲਿਟ ਸਲੀਪ ਹੈਗੀ ਆ। ਜੇ ਤੁਹਾਡੀ ਮੰਨ ਲਓ ਕਿ 8 ਘੰਟੇ ਦੀ ਡਰਾਈਵ ਹੋ ਚੁੱਕੀ ਆ ਅਤੇ ਤੁਸੀਂ ਉਸ ਤੋਂ ਬਾਅਦ ਸਲੀਪ ਲੈਣੀ ਆ, ਜਾਂ ਤੁਸੀਂ ਪਹੁੰਚ ਚੁੱਕੇ ਆ ਉੱਥੇ, ਜਾਂ ਕੁਛ ਵੀ ਕਿਸ ਤਰ੍ਹਾਂ ਦਾ ਵੀ ਸਿਸਟਮ ਹੈਗਾ ਤੁਹਾਡਾ, ਜਿੱਦਾਂ ਤੁਸੀਂ ਚੱਲ ਰਹੇ ਹੈਗੇ, ਜੇ ਤੁਸੀਂ ਆਪਣੇ ਓਨੇ ਘੰਟਿਆਂ ਬਾਅਦ ਸਲੀਪ ਲੈਂਦੇ ਆ, ਤੁਸੀਂ ਸਪਲਿਟ ਸਲੀਪਰ ਕਰ ਸਕਦੇ ਆ 7-3 ਵਾਲਾ। ਅਤੇ ਜਦੋਂ 7 ਘੰਟੇ ਬਾਅਦ ਤੁਸੀਂ ਦੁਬਾਰਾ ਉਹਨੂੰ ਚਲਾਉਣਾ ਟਰੱਕ ਨੂੰ, ਅਤੇ ਤੁਹਾਡਾ ਜਿਹੜਾ ਰੈਸਟ ਆਫ ਦਾ 3 ਆਵਰਸ ਹੈਗੇ ਉਹ ਤੁਹਾਡੇ ਅਵੇਲੇਬਲ ਹੈਗੇ ਆ ਡਰਾਈਵ 'ਤੇ। ਪਰ ਜਿਹੜਾ ਤੁਸੀਂ ਸੈਟਅਪ ਦੱਸ ਰਹੇ ਕਿ ਮੈਨੂੰ ਇੱਕ ਤਾਂ ਤੁਹਾਡੀ ਆਵਾਜ਼ ਕੱਟ ਰਹੀ, ਸਮਝ ਨਹੀਂ ਆਇਆ।
ਦੂਸਰੀ ਚੀਜ਼ ਹੈਗੀ ਆ ਕਿ ਜਿਹੜਾ ਤੁਸੀਂ ਕਹਿ ਰਹੇ ਕਿ ਆਪਣੀ ਪਰਸਨਲ ਕਨਵੈਂਸ ਦੀ ਟਿਕਟ 'ਚ ਡੈਫੀਨੇਟਲੀ ਡਿਪੈਂਡ ਕਰਦਾ ਜੀ ਹਰ ਇੱਕ ਆਫਿਸਰ ਦੇ ਉੱਤੇ ਉਹ ਤੁਹਾਨੂੰ ਕਿੱਦਾਂ ਦੇਖਦਾ ਹੈਗਾ। ਰੋਡ ਸਾਈਡ ਇੰਸਪੈਕਸ਼ਨ ਦੇ ਜਿਹੜੀ ਹੈਗੀ ਆ ਰੋਡ ਸਾਈਡ 'ਤੇ ਜਿਹੜੀਆਂ ਇੰਸਪੈਕਸ਼ਨ ਹੁੰਦੀਆਂ ਉਹਨਾਂ ਵਿੱਚ ਮੋਸਟ ਡੈਫੀਨੇਟਲੀ ਇਹ ਟਿਕਟਾਂ ਜਿਹੜੀਆਂ ਮਿਲਦੀਆਂ ਹੈਗੀਆਂ ਕਿਉਂਕਿ ਉੱਥੇ ਹੀ ਤੁਹਾਨੂੰ ਚੈੱਕ ਹੁੰਦਾ ਆ ਜ਼ਰੂਰੀ ਤਰੀਕੇ ਦੇ ਨਾਲ ਡੀਪਲੀ। ਜਿਹੜੀ ਕੰਪਨੀ ਹੈਗੀ ਆ ਉਹਨੂੰ ਜਿਹੜੀ ਪਰਸਨਲ ਕਨਵੈਂਸ ਦੀ ਟਿਕਟ ਹੈਗੀ ਆ ਜਦੋਂ ਉਹਦਾ ਆਡਿਟ ਆਉਂਦਾ ਹੈਗਾ ਉਦੋਂ ਉਹਨਾਂ ਨੂੰ ਟਿਕਟ ਜਿਹੜੀ ਮਿਲ ਸਕਦੀ ਹੈਗੀ ਆ ਉਦੋਂ ਉਹਨਾਂ ਦਾ ਜਿਹੜਾ ਉਹ ਦੇਖਿਆ ਜਾਂਦਾ। ਪਰ ਰੋਡ ਸਾਈਡ ਦੇ ਉੱਤੇ ਡਰਾਈਵਰ ਨੂੰ ਜਿਹੜੀ ਟਿਕਟ ਆ ਉਹ ਜੇ ਪਰਸਨਲ ਕਨਵੈਂਸ ਤੁਸੀਂ ਬਹੁਤ ਮਤਲਬ ਕਿ ਧੂਆਂਧਾਰ ਯੂਜ਼ ਕੀਤੀ ਆ ਜਿਹੜੀ ਕਿ ਮੈਂ ਅੱਜ ਸੁਣ ਰਿਹਾ ਹੈਗਾ ਰਾਜਕਰਨ, ਮੈਂ ਹੈਰਾਨ ਹੁੰਦਾ ਕਿ ਪਰਸਨਲ ਕਨਵੈਂਸ 'ਤੇ ਮੈਂ ਸੁਣਿਆ ਕਿ ਬੰਦੇ 400 ਮੀਲ ਤੱਕ ਚਲਾ ਕੇ ਵੀ ਪਰਸਨਲ ਕਨਵੈਂਸ 'ਤੇ ਲਈ ਫਿਰਦੇ ਆ। ਸੋ ਆਈ ਡੋਂਟ ਨੋ ਮਤਲਬ ਕਿ ਕੀ ਸੋਚ ਆ ਕਿਸੇ ਦੀ ਜਾਂ ਉਹਨਾਂ ਲੋਕਾਂ ਦੀ ਕੀ ਸੋਚ ਆ ਕੀ ਕਰਦੇ ਆ। ਹੁਣ ਜਿਹੜਾ ਇਸ ਵੇਲੇ ਇਨਫਰਾਸਟਰਕਚਰ ਬਿੱਲ ਹੈਗਾ ਉਹਦੇ ਵਿੱਚ ਉਹਨਾਂ ਨੇ ਸਪੈਸੀਫਿਕਲੀ ਇਹ ਚੀਜ਼ ਦੇ ਉੱਤੇ ਆਪਾਂ ਨੂੰ ਪਿਨ ਪੁਆਇੰਟ ਕੀਤਾ ਕਿ ਜਿਹੜੀ ਸਲੀਪ ਆਪਣੀ ਜਿਹੜੀ ਹੈਗੀ ਆ ਪਰਸਨਲ ਕਨਵੈਂਸ ਆ ਇਹਦੇ 'ਤੇ ਆਵਰ ਅਤੇ ਜਾਂ ਮਾਈਲ ਇਹ 'ਤੇ ਰਿਸਟ੍ਰਿਕਟ ਕੀਤੇ ਜਾਣ ਵੀ ਜਾਂ ਇੰਨੇ ਘੰਟੇ 'ਚ ਇਹ ਅੱਧਾ ਘੰਟਾ ਚਲਾ ਸਕਦੇ ਜਾਂ 40 ਮੀਲ 50 ਮੀਲ ਚਲਾ ਸਕਦੇ ਵੱਧ ਤੋਂ ਵੱਧ, ਉਸ ਤੋਂ ਵੱਧ ਨਹੀਂ। ਸੋ ਇਹ ਚੀਜ਼ ਜਿਹੜੀ ਆ ਲਾਸਟ ਈਅਰ ਆਪਾਂ ਨੂੰ ਥੋੜ੍ਹੀ ਜਿਹੀ ਖੁੱਲ੍ਹ ਮਿਲੀ ਸੀ, ਆਪਾਂ ਖੁੱਲ੍ਹ ਦੀਆਂ ਧੱਜੀਆਂ ਉਡਾਤੀਆਂ ਔਰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਸ਼ਾਇਦ ਹੋ ਸਕਦਾ ਇਹ ਬੰਧਨ ਜਿਹੜਾ ਇਹ ਜਲਦੀ ਵੱਜ ਜਾਵੇ ਜੀ। ਅਗਲੇ ਕਾਲਰ ਕੁਲਦੀਪ ਜੀ। ਹੈਲੋ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਜੀ। ਆਪਣੇ ਪਹਿਲਾਂ ਕਾਲਰ ਨੇ ਕਾਲ ਕੀਤੀ ਸੀ ਵਾਸ਼ਿੰਗਟਨ ਤੋਂ, ਕਹਿੰਦਾ ਮੈਨੂੰ ਟਿਕਟ ਮਿਲੀ ਆ ਐਕਸਲ ਦੇ ਜਿੱਦਾਂ ਮੰਨ ਲਓ ਘੱਟ ਵੇਟ ਸੀ ਇੱਕ ਤੇ ਜ਼ਿਆਦਾ ਸੀ ਨਾ। ਹਾਂਜੀ। ਤੇ ਹਾਂ ਤੇ ਰਮਨ ਭਾਜੀ ਕਹਿੰਦੇ ਇੱਦਾਂ ਮਿਲ ਨਹੀਂ ਸਕਦੀ। ਮੇਰੇ ਰਿਸ਼ਤੇਦਾਰ ਨੂੰ ਵੀ ਸੇਮ ਐਪਨ ਮਿਸ਼ੀਗਨ 'ਚ ਮਿਲੀ ਸੀ, ਉਹਨੂੰ ਵੀ ਜਿਹੜਾ ਗਰੋਸ ਵੇ 34 ਤੋਂ ਘੱਟ ਸੀਗਾ ਤਾਂ ਐਕਸਲ ਤੇ ਡਿਫਰੈਂਟ ਸੀ, ਉਹਨੂੰ ਵੀ ਟਿਕਟ ਮਿਲੀ। ਉਹਨੇ ਨਵਾਂ ਹੀ ਟ੍ਰੇਲਰ ਚੱਕਿਆ ਸੀ ਇੱਧਰੋਂ ਅਮਰੀਕਾ 'ਚੋਂ ਤੇ ਉਹਦੇ ਲੈਵਲਿੰਗ ਵਾਲੋਂ 'ਚ ਪ੍ਰੋਬਲਮ ਸੀਗੀ। ਜੇ ਤੁਹਾਡੇ WhatsApp ਹੋਏਗਾ ਤਾਂ ਮੈਂ ਉਹ ਟਿਕਟ ਭੇਜ ਸਕਦਾ ਜਿੱਦਾਂ ਰਮਨ ਜੀ ਨੂੰ ਨਾ, ਉਹ ਬੰਦਾ ਸਹੀ ਸੀ ਵੈਸੇ ਉੱਥੇ। ਨਹੀਂ ਡੈਫੀਨੇਟਲੀ ਤੁਸੀਂ ਟਿਕਟ ਭੇਜ ਦਿਓ, ਪਰ ਭਾਜੀ ਮੈਂ ਜਿਹੜਾ ਸਟੇਟ ਲਾਅ ਹੈਗੇ ਮੈਂ ਉਹਦੇ ਹਿਸਾਬ ਦੇ ਨਾਲ ਗੱਲ ਕਰਦਾ ਹੈਗਾ। ਜਿਹੜੀ ਟਿਕਟ ਮਿਲੀ ਆ ਉਹ ਪਰਸਨਲ ਲੈਵਲ 'ਤੇ ਹੁੰਦੀ ਹੈ ਕਿ ਉਦੋਂ ਉਸ ਸਿਸਟਮ ਉਸ ਸੈਟਅਪ ਦੇ ਵਿੱਚ ਕੀ ਪ੍ਰੋਬਲਮ ਸੀਗੀ। ਜਿਹੜਾ ਸਟੇਟ ਲਾਅ ਹੈਗਾ ਜਿਹੜੇ ਸਟੇਟ ਦੇ ਵੇਟ ਲਾਜ਼ ਹੈਗੇ ਆ ਮੈਂ ਉਹਦੇ ਹਿਸਾਬ ਨਾਲ ਗੱਲ ਕਰਦਾ ਹੈਗਾ। ਉਹਦੇ ਹਿਸਾਬ ਦੇ ਨਾਲ ਕਿਤੇ ਵੀ ਇਹ ਸਪੈਸੀਫਾਈ ਨਹੀਂ ਕੀਤਾ ਗਿਆ ਕਿ ਤੁਹਾਨੂੰ ਜਿਹੜਾ ਬੈਕ ਐਕਸਲ ਹੈਗਾ ਉਹਦੇ ਇੱਕ ਐਕਸਲ ਦਾ ਵੇਟ ਜਿਹੜਾ ਆ ਉਹ ਦੇਖਿਆ ਜਾਂਦਾ ਆ। ਮੈਂ ਵੀ ਟਰੱਕ ਚਲਾਇਆ ਹੈਗਾ, ਮੇਰੀ ਫੈਮਿਲੀ ਦੇ ਵਿੱਚ ਵੀ ਬਹੁਤ ਜਣਿਆਂ ਨੇ ਚਲਾਇਆ ਹੈਗਾ, ਬਹੁਤ ਕਮਿਊਨਿਟੀ ਚਲਾਉਂਦੀ ਹੈ ਜਿਸ 'ਚ ਮੈਂ ਵਿਚਰਦਾ। ਮੈਂ ਅੱਜ ਤੱਕ ਇਹੋ ਜਿਹੀ ਟਿਕਟ ਨਹੀਂ ਸੁਣੀ ਕਿ ਦੋ ਜਿਹੜੇ ਐਕਸਲ ਆ ਉਹਨਾਂ ਦਾ ਅੱਡ ਅੱਡ ਵੇਟ ਕਰਕੇ ਤੁਹਾਨੂੰ ਟਿਕਟ ਦਿੱਤੀ ਗਈ ਹੋਵੇ, ਕਿਉਂਕਿ ਦੋ ਐਕਸਲਾਂ ਦਾ ਵੇਟ ਅੱਡ ਅੱਡ ਹੁੰਦਾ ਹੀ ਨਹੀਂ, ਕੀਤਾ ਹੀ ਨਹੀਂ ਜਾ ਸਕਦਾ ਕਿਉਂਕਿ ਤੁਸੀਂ ਉੱਥੇ ਜਿਹੜਾ ਸਕੇਲ ਹੁੰਦਾ ਉਹ ਸਿਰਫ ਦੋ ਉੱਪਰ ਟਾਇਰਾਂ ਦਾ ਜਿਹੜੇ ਦੋ ਐਕਸਲ ਉਹ ਇਕੱਠਾ ਵੇਟ ਕਰਦਾ ਅਗੇਨ। ਬਟ ਜੇ ਕਿਸੇ ਨੂੰ ਟਿਕਟ ਮਿਲੀ ਆ ਡੈਫੀਨੇਟਲੀ ਮੈਂ ਦੇਖਣਾ ਚਾਹੂੰਗਾ ਔਰ ਜੇ ਕਿਤੇ ਇੱਦਾਂ ਦਾ ਕਾਨੂੰਨ ਹੈਗਾ ਤਾਂ ਡੈਫੀਨੇਟਲੀ ਉਹਨੂੰ ਸਟੱਡੀ ਕਰਾਂਗੇ, ਉਹਨੂੰ ਦੇਖਾਂਗੇ ਕਿ ਕੀ ਇੱਦਾਂ ਦਾ ਹੈਗਾ। ਪਰ ਅਜੇ ਤੱਕ ਜਿਹੜਾ ਸਟੇਟ ਲਾਅ ਹੈਗਾ ਜਿਹੜੇ ਤੁਸੀਂ ਸਟੇਟ ਲਾਅ ਦੇ ਹਿਸਾਬ ਨਾਲ ਜਿਹੜੇ ਤੁਸੀਂ ਵੇਟ ਐਂਡ ਲੈਂਥ ਐਂਡ ਵੇਟ ਦੇ ਜਿਹੜੇ ਆਪਣੇ ਹੈਗੇ ਆ ਸਟੇਟ ਦੇ ਮੈਂਡੇਟ ਹੈਗੇ ਆ ਜੋ ਦੇਖੋ ਤੁਸੀਂ ਉਹਦੇ ਵਿੱਚ ਕਿਤੇ ਵੀ ਸਿੰਗਲ ਐਕਸਲ ਦਾ ਵੇਟ ਦੀ ਗੱਲ ਨਹੀਂ ਕੀਤੀ ਜੀ। ਤੇ ਆਪਣਾ ਸੈਲ ਨੰਬਰ ਦੇ ਸਕਦੇ ਹੋ, ਮੈਂ ਟਿਕਟ ਭੇਜ ਦਊਂ। ਤੁਸੀਂ ਕੋਈ ਨਹੀਂ ਜੀ, ਮੈਂ ਤੁਹਾਨੂੰ ਆਪਣਾ ਪ੍ਰੋਗਰਾਮ ਤੋਂ ਬਾਅਦ ਤੁਸੀਂ ਰੇਡੀਓ 'ਤੇ ਕਾਲ ਕਰ ਲਿਓ ਅਤੇ ਤੁਹਾਨੂੰ ਮਿਲ ਜਾਊ। ਠੀਕ ਹੈ ਜੀ, ਓਕੇ, ਮਿਹਰਬਾਨੀ। ਅਮਰਜੀਤ ਜੀ ਇੱਕ ਵਾਰੀ ਫਿਰ ਜੁੜੇ ਆ, ਉਹ ਮੇ ਵੀ ਥੋੜ੍ਹਾ ਜਿਹਾ ਹੋਰ ਦੱਸ ਸਕਣ ਇਸ ਦੇ ਬਾਰੇ ਜੀ। ਹਾਂਜੀ ਭਾਈ ਇਹ ਗੱਲ ਸੱਚ ਹੈ। ਇੱਦਾਂ ਵਾਸ਼ਿੰਗਟਨ ਕੋਲ ਸਕੇਲ ਇੱਦਾਂ ਦੀ ਹੈਗੀ ਆ, ਸਾਡਾ ਕੱਲਾ ਐਕਸਲ ਵੀ ਕਰ ਸਕਦੇ ਆ, ਪਿਛਲੇ ਦੋ ਐਕਸਲ ਨੂੰ ਕੱਲੇ ਇਹਨੂੰ ਵੀ ਦੇਖ ਸਕਦੇ ਆ। ਇਹ ਝੂਠ ਨਹੀਂ ਗੱਲ, ਤੁਹਾਨੂੰ ਟੈਕਟ ਮਿਲ ਸਕਦੀ। ਮੈਨੂੰ ਐਰੋ ਸਰਵਿਸ ਟੈਕਟ ਦਿੱਤੀ ਆ 3 ਸਾਲ ਪਹਿਲਾਂ, ਮੇਰੇ ਕੋਲ ਟੈਕਟ ਹੋਊਗੀ ਉਹ ਵੀ ਮੈਂ ਤੁਹਾਨੂੰ ਭੇਜ ਸਕਦਾ। ਇਹ ਝੂਠ ਗੱਲ ਨਹੀਂ, ਮੈਂ ਇਹ ਬਲੀਵ ਨਹੀਂ ਕਰਦਾ ਸੀਗਾ ਵੀ ਮੈਂ 34,000 ਤੋਂ ਘੱਟ ਆ ਕਾਹਦੇ ਟੈਕਟ ਮਿਲੀ ਆ। ਇਹ ਗੱਲ ਸੱਚ ਆ। ਸੋ ਇਹ ਸਕੇਲ ਵਾਸ਼ਿੰਗਟਨ 'ਚ ਕਿੱਥੇ ਹੈ ਜੀ ਜਿਹੜਾ ਕੱਲਾ ਕਰ ਲੈਂਦਾ ਇੱਦਾਂ? ਇਹ ਹੈਗੀ ਆ ਜਦੋਂ ਆਪਾਂ ਵਾਸ਼ਿੰਗਟਨ ਐਂਟਰ ਕਰੀਦਾ ਹਾਈਵੇ 82 ਤੋਂ 84 ਤੋਂ 82 ਚੜੀਦਾ, ਫਿਰ ਆਪਾਂ ਵਾਸ਼ਿੰਗਟਨ ਐਂਟਰ ਕਰੀਦਾ ਓਰਗਨ ਤੋਂ। ਉਹ ਮੈਨੂੰ ਟੈਕਟ ਦਿੱਤੀ ਸੀਗੀ ਅਤੇ ਮੈਨੂੰ ਲੈਵਲਿੰਗ ਸਹੀ ਕਰਨੀ ਪਈ ਸੀਗੀ। ਠੀਕ ਹੈ ਅਤੇ ਏਅਰ ਬੈਗ ਸਹੀ ਹੋਇਆ। ਮੇਰੇ ਕੋਲ ਟੈਕਟ ਹੋ ਗਈ 3-4 ਸਾਲ ਹੋ ਗਏ, ਮੈਂ ਪੇਪਰ ਤਾਂ ਰੱਖਦਾ ਹੁੰਦਾ ਸਾਰੇ ਉੱਦਾਂ। ਪਰ ਚਲੋ ਕੋਈ ਨਹੀਂ, ਜੇ ਲੱਭੀ ਤਾਂ ਜ਼ਰੂਰ ਕਰ ਲਿਓ, ਜ਼ਰੂਰ ਜੀ। ਥੈਂਕ ਯੂ। ਬਿਲਕੁਲ ਬ੍ਰਦਰ, ਆਪਾਂ ਇਹ ਨਹੀਂ ਕਹਿ ਰਹੇ ਕਿ ਤੁਸੀਂ ਝੂਠ ਬੋਲ ਰਹੇ ਆ, ਆਪਾਂ ਇਹ ਕਹਿ ਰਹੇ ਹਾਂ ਕਿ ਇਹ ਇੰਡੀਵਿਜੂਅਲ ਕੇਸਿਸ ਮੰਨ ਸਕਦੇ ਆ, ਹੋ ਸਕਦੇ ਆ। ਮੈਂ ਇਹ ਨਹੀਂ ਕਹਿ ਰਿਹਾ ਕਿ ਤੁਸੀਂ ਝੂਠ ਬੋਲ ਰਹੇ, ਮੈਂ ਇਹ ਨਹੀਂ ਕਹਿ ਰਿਹਾ ਵੀ ਮੈਂ ਗਲਤ ਨਹੀਂ ਹੋ ਸਕਦਾ, ਠੀਕ ਹੈ ਨਾ। ਹੋ ਸਕਦਾ ਮੈਨੂੰ ਨਾ ਪਤਾ ਹੋਵੇ, ਮੈਂ ਇਹ ਨਹੀਂ ਕਹਿ ਰਿਹਾ ਕਿ ਮੈਨੂੰ ਸਾਰਾ ਕੁਝ ਹੀ ਪਤਾ ਆ, ਪਰ ਇੰਡੀਵਿਜੂਅਲ ਕੇਸਿਸ ਦੇ ਵਿੱਚ ਜੋ ਵੀ ਕੁਛ ਇੱਦਾਂ ਦਾ ਹੁੰਦਾ ਉਹਨੂੰ ਆਪਾਂ ਸਟੱਡੀ ਕਰ ਸਕਦੇ, ਦੇਖ ਸਕਦੇ ਹਾਂ ਕਿ ਇੱਦਾਂ ਦੀ ਚੀਜ਼ ਹੋ ਸਕਦੀ ਹੈ।
ਠੀਕ ਹੈ ਨਾ। ਜੀ ਸੋ ਡੈਫੀਨੇਟਲੀ ਤੁਹਾਡਾ ਜਿਹੜਾ ਸਿਚੁਏਸ਼ਨ ਹੈਗੀ ਆ, ਤੁਸੀਂ ਉਹ ਦੂਜੇ ਭਾਈ ਸਾਹਿਬ ਉਹਨਾਂ ਨੇ ਭੇਜਣੀ ਹੈਗੀ ਆ, ਕਾਲ ਕਰਨੀ ਹੈਗੀ, ਬਾਅਦ ਵਿੱਚ ਕਾਲ ਕਰਨਾ, ਆਪਾਂ ਉਹਨੂੰ ਸਟੱਡੀ ਕਰਕੇ ਦੇਖ ਲਾਂਗੇ। ਜੇ ਇੱਦਾਂ ਦਾ ਕੋਈ ਹੈਗਾ ਸੈਟਅਪ ਤਾਂ ਡੈਫੀਨੇਟਲੀ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਉਹਦੇ ਬਾਰੇ। ਬਿਲਕੁਲ। ਸੋ ਮੇ ਵੀ ਇਹ ਫਿਰ ਮਤਲਬ ਕਿ ਸਕੇਲ ਦੇ ਉੱਤੇ ਵੀ ਡਿਪੈਂਡ ਆ ਵੀ ਜੇ ਉਹਨਾਂ ਕੋਲ क्षमता ਹੈਗੀ ਹੈ ਤੇ ਕਰ ਸਕਦੇ ਆ। ਜੋ ਹੁਣ ਤੱਕ ਆਪਾਂ ਨੂੰ ਸੁਣਨ ਦੇ ਵਿੱਚ ਆ ਰਿਹਾ ਹੈਗਾ ਵੀ ਜਿੱਦਾਂ ਇਹਨਾਂ ਨੇ ਕਿਹਾ ਵੀ ਉਹ ਇਕੱਲੇ ਟਾਇਰ ਦਾ ਵੀ ਕਰਕੇ ਜਿੱਦਾਂ ਉਹ ਦੇਖ ਰਹੇ ਸੀਗੇ ਬੇਸਿਕਲੀ। ਮੈਂ ਡੈਫੀਨੇਟਲੀ ਰਾਜਕਿਰਨ, ਕਿਉਂਕਿ ਅਥਾਰਟੀਜ਼ ਦੇ ਨਾਲ ਗੱਲ ਕਰ ਸਕਦੇ ਹਾਂ ਤੁਸੀਂ ਕਾਲ ਕਰਕੇ ਕਿ ਇੱਦਾਂ ਦਾ ਕੋਈ ਸਿਸਟਮ ਜਾਂ ਸੈਟਅਪ ਹੈਗਾ, ਕਿਉਂਕਿ ਸਟੇਟ ਲਾਅ ਜਿਹੜੇ ਹੈਗੇ ਆ ਉਹ ਆਪਣੇ ਐਕਸਲ ਵੇਟ ਹੈਗੇ ਆ ਕਿ ਤੁਹਾਡੇ ਰੀਅਰ ਐਕਸਲ ਕੀ ਆ, ਤੁਹਾਡੇ ਡਰਾਈਵ ਐਕਸਲ ਕੀ ਆ, ਤੇ ਤੁਹਾਡੇ ਸਟੀਅਰ ਕੀ ਆ। ਸੋ ਜਿਹੜੇ ਸਟੇਟ ਲਾਅ ਹੈਗੇ ਆ, ਜਿਹੜੇ ਉਹਨਾਂ ਦੇ ਪੋਸਟਡ ਲਾਅਜ਼ ਹੈਗੇ ਆ, ਜਿਹੜੇ ਪੋਸਟਡ ਵੇਟ ਲਿਮਿਟਸ ਹੈਗੇ ਆ, ਉਹਨਾਂ ਦੇ ਵਿੱਚ ਹਮੇਸ਼ਾ ਜਿਹੜੇ ਆ ਡਰਾਈਵ ਐਕਸਲ ਤੇ ਆਪਣੇ ਟ੍ਰੇਲਰ ਐਕਸਲ ਤੇ ਸਟੀਅਰ ਐਕਸਲ, 3 ਐਕਸਲ ਦੇ ਵੇਟ ਹੁੰਦੇ ਆ। ਸੋ ਇਸ ਕਰਕੇ ਜਿਹੜੀ ਮੇਰੀ ਅਪਰੋਚ ਹੈਗੀ ਆ ਕਿ ਮੈਂ ਜਿੰਨੇ ਵੀ ਮੈਂ ਸਟੇਟ ਜਿਹੜੇ ਵੇਟ ਲਿਮਿਟੇਸ਼ਨਸ ਦੇਖੀਆਂ ਹੈਗੀਆਂ, ਉਹ ਡੈਫੀਨੇਟਲੀ ਉਹ ਇਹੋ ਹੀ ਕਹਿੰਦੀਆਂ ਹੈਗੀਆਂ ਕਿ ਸਟੀਅਰ ਐਕਸਲ ਦਾ ਵੇਟ ਆ, ਡਰਾਈਵ ਐਕਸਲ ਦਾ ਵੇਟ ਆ, ਤੇ ਟ੍ਰੇਲਰ ਐਕਸਲ ਦਾ ਵੇਟ ਆ। ਸਿੰਗਲ ਐਕਸਲ ਦਾ ਵੇਟ ਜਿਹੜਾ ਹੈਗਾ ਉਹ ਅਜੇ ਤੱਕ ਨਹੀਂ ਸੁਣਿਆ, ਬਟ ਡੈਫੀਨੇਟਲੀ ਅਗੇਨ ਆਈ ਵੁੱਡ ਲਵ ਟੂ ਸੀ ਇਟ, ਤੇ ਓਪਨ ਹੈਗੇ ਡਿਸਕਸ਼ਨ ਲਈ। ਜੇ ਇੱਦਾਂ ਦੀ ਕੋਈ ਗੱਲ ਹੋਊਗੀ ਤੇ ਡੈਫੀਨੇਟਲੀ ਆਪਾਂ ਜਿਹੜੇ ਆ ਜਿਹੜੀ ਸਟੇਟ ਦੇ ਨਾਲ ਇਹ ਗੱਲ ਹੋਈ ਆ ਉੱਥੇ ਆਪਾਂ ਕਾਲ ਕਰਕੇ ਪੁੱਛ ਸਕਦੇ ਉਹਨਾਂ ਨੂੰ। ਜੀ ਜਾਂਦੇ ਅਖੀਰਲੇ ਕਾਲਰ ਅਮਰੀਕ ਸਿੰਘ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਭਾਈ, ਮੈਂ ਇੱਕ ਕਲੈਰੀਫਿਕੇਸ਼ਨ ਇਸ ਮਸਲੇ ਤੇ ਕਰਨਾ ਚਾਹੁੰਦਾ ਕਿ ਜਿਹੜਾ ਆਪਣਾ 34,000 ਦਾ ਲਿਮਿਟ ਹੈਗਾ ਡਰਾਈਵ ਦਾ ਜਾਂ ਟ੍ਰੇਲਰ ਐਕਸਲ ਦਾ, ਜੀ ਉਹਦੇ ਨਾਲ ਇਹ ਚੀਜ਼ ਵੀ ਸਟੇਟ ਬਾਏ ਸਟੇਟ ਕੁਝ ਸਟੇਟਾਂ ਦੇ ਰੂਲ ਹੈਗਾ ਕਿ ਸਿੰਗਲ ਐਕਸਲ ਦੀ ਲਿਮਿਟ ਹੈਗੀ ਆ। ਉਹ ਲਿਮਿਟ ਮੇਰੇ ਰਫਲੀ ਆਈਡੀਆ ਹੈਗਾ, ਇਟ ਵੇਰੀਜ਼ ਫਰੋਮ 18,000 ਟੂ 22,000 ਤੇ ਕਈ ਸਕੇਲ ਇੱਦਾਂ ਸਟੇਟ ਦੇ ਡਿਜ਼ਾਈਨਡ ਹੈਗੇ ਆ, ਉਹਨਾਂ ਦੇ ਵਿੱਚ ਤੁਹਾਡੇ ਦੋਨੋਂ ਐਕਸਲ ਦਾ ਵੇਟ ਕਰਦੇ ਆ, ਨਾਲ ਦੇ ਨਾਲ ਉਹਨਾਂ ਨੂੰ ਕੱਲੇ ਐਕਸਲ ਦਾ ਵੇਟ ਆ ਜਾਂਦਾ। ਤੇ ਜੇ ਕਿਸੇ ਵੀ ਰੀਜ਼ਨ ਤੇ, ਜਿੱਦਾਂ ਭਾਜੀ ਪਹਿਲਾਂ ਕਹਿੰਦੇ ਸੀ, ਮੋਸਟਲੀ ਹੁੰਦਾ ਜਦ ਤੁਹਾਡੇ 에ਅਰ ਬੈਗ ਦੇ ਵਿੱਚ 에ਅਰ ਨਹੀਂ ਹੁੰਦੀ ਤਾਂ ਤੁਹਾਡਾ ਵੇਟ ਇੱਕ ਐਕਸਲ ਤੇ ਆ ਜਾਂਦਾ ਸਾਰਾ। ਤੇ ਜੇ ਤੁਸੀਂ ਉਹ ਲਿਮਿਟ ਕ੍ਰਾਸ ਕਰਦੇ ਆ ਤਾਂ ਦੈਨ ਇਟ ਇਜ਼ ਅ ਵਾਇਲੇਸ਼ਨ ਐਂਡ ਆਈ ਐਮ 100% ਸ਼ੋਰ ਅਬਾਊਟ ਇਟ। ਚਲੋ ਡੈਫੀਨੇਟਲੀ ਆਪਾਂ ਜਿਹੜੀ ਆ ਇਹਦੇ ਤੇ ਫਰਦਰ ਡਿਸਕਸ਼ਨ ਜਿਹੜੀ ਚਾਲੂ ਰੱਖਾਂਗੇ ਨੈਕਸਟ ਵੀਕ ਦੇ ਪ੍ਰੋਗਰਾਮ 'ਚ, ਤੇ ਉਦੋਂ ਦੇਰ ਤੱਕ ਆਪਾਂ ਜਿਹੜੀ ਆਪਣੀ ਸਟੱਡੀ ਕਰਕੇ ਦੇਖ ਕੇ ਇਹਦੇ 'ਚ ਕੀ ਹੈਗਾ, ਤੇ ਜੇ ਇੱਦਾਂ ਦਾ ਕੋਈ ਹੈਗਾ ਰੂਲ ਤਾਂ ਡੈਫੀਨੇਟਲੀ ਮੈਂ ਵੀ ਉਹਦੇ ਬਾਰੇ ਲਰਨ ਕਰਨਾ ਚਾਹੂੰਗਾ, ਤੇ ਬਾਕੀ ਸਾਰਿਆਂ ਨੂੰ ਵੀ ਪਤਾ ਹੋਣਾ ਚਾਹੀਦਾ। ਥੈਂਕ ਯੂ ਵੀਰ ਜੀ, ਥੈਂਕ ਯੂ ਅਮਰੀਕ ਜੀ, ਮਿਹਰਬਾਨੀ ਜੀ। ਸੋ ਚਲੋ ਐਟਲੀਸਟ ਇਹੀ ਮਕਸਦ ਆ ਜੀ ਸਾਡੇ ਸ਼ੋਜ਼ ਦਾ, ਵੀ ਆਪਾਂ ਕੁਛ ਨਾ ਕੁਛ ਨਵਾਂ ਸਿੱਖਦੇ ਜਾਈਏ, ਵੀ ਆਪਾਂ ਨੂੰ ਪਤਾ ਲੱਗਦਾ ਰਹੇ ਕੀ ਚੇਂਜਿਸ ਆ। ਕਈ ਵਾਰੀ ਮੇ ਬੀ ਆਪਾਂ ਆਪਣੀ ਇਨਫੋਰਮੇਸ਼ਨ ਨੂੰ ਪੂਰੀ ਤਰ੍ਹਾਂ ਅਪਡੇਟ ਜਿਹੜਾ ਉਹ ਨਹੀਂ ਕਰ ਪਾਉਂਦੇ, ਪਰ ਚਲੋ ਜਿਹੜੇ ਸੰਗਤ ਦੇ ਰੂਪ ਦੇ ਵਿੱਚ ਜਦੋਂ ਸਾਰੇ ਜਣੇ ਇਕੱਠੇ ਬੈਠਦੇ ਆ ਤੇ ਆਪਾਂ ਨੂੰ ਕੁਛ ਨਵਾਂ ਜਿਹੜਾ ਉਹ ਜ਼ਰੂਰ ਸਿੱਖਣ ਨੂੰ ਨਾਲ ਦੇ ਨਾਲ ਮਿਲਦਾ ਆ। ਤੇ ਗਲਤੀ ਨੂੰ ਮੰਨ ਕੇ ਜਿਹੜਾ ਉਹ ਠੀਕ ਕਰਨਾ ਉਹ ਸਭ ਤੋਂ ਵੱਡਾ ਤੇ ਸਭ ਤੋਂ ਔਖਾ ਕੰਮ ਆ। ਤੇ ਥੈਂਕ ਯੂ ਜੀ ਸਾਰਿਆਂ ਦਾ ਹੀ ਜਿਨ੍ਹਾਂ ਨੇ ਇਹ ਜਿਹੜੀਆਂ ਜਾਣਕਾਰੀਆਂ ਸਾਂਝੀਆਂ ਕੀਤੀਆਂ। ਤੇ ਰਮਨ ਜੀ ਸਮਾਂ ਵੀ ਸਮਾਪਤ ਹੈ ਜੀ, ਤੇ ਮਿਲਦੇ ਹਾਂ ਜੀ ਫਿਰ ਅਗਲੀ ਵਾਰੀ। ਧੰਨਵਾਦ ਜੀ, ਬੜੀ ਮਿਹਰਬਾਨੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਸਰੋਤਿਓ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਹੁਣ ਸਮਾਪਤ ਆ। ਮਿਲਾਂਗੇ ਅਗਲੀ ਵਾਰ, ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।